ਚੀਜ਼ਾਂ 'ਤੇ ਵਿਚਰੇ ਹੋ, ਉਹਨਾਂ ਲੋਕਾਂ ਦੇ ਵਿੱਚ ਗਏ ਹੋ, ਗੀਤ ਗਾਏ ਨੇ, ਮਾਹੌਲ ਕਿਵੇਂ ਦਾ ਲੱਗਦਾ ਪੰਜਾਬ ਦਾ? ਅਸੀਂ ਉਹਨਾਂ ਕੰਡਿਆਂ ਦੇ ਪੈਰ ਧਰਿਆ ਜਿਹੜੇ ਪਿਛਲੇ ਸਮੇਂ 'ਚ ਸਾਨੂੰ ਸਾਰੀ ਧਰਤੀ ਦੇ ਖਿਲਾਰ ਕੇ ਜਾ ਵੜੇ। ਅਸੀਂ ਉਹ ਕੰਡੇ ਚੁਗ ਰਹੇ ਹਾਂ, ਕੰਡੇ ਬਾਹਲੇ ਖਿਲਾਰ ਕੇ। ਉਹ ਸਾਰੇ ਲੋਕ ਕੱਢੇ ਨੇ ਬਾਹਰ, ਤੁਸੀਂ ਉਹਨਾਂ ਲੋਕਾਂ ਦੇ ਵਿੱਚ ਵਿਚਰੇ ਹੋ ਜਿਹੜੇ ਆਮ ਘਰਾਂ ਦੇ ਵਿੱਚੋਂ ਕਹਾਉਂਦੇ ਸੀ। ਪਰ ਅੱਜ ਖਹਿਰਾ ਸਾਹਿਬ ਦੇ ਵੱਲੋਂ ਵੀ ਕਾਫੀ ਸਵਾਲ ਚੁੱਕੇ ਗਏ ਨੇ, ਕਹਿੰਦੇ ਕਿ ਤੁਸੀਂ ਤਾਂ ਆਮ ਘਰਾਂ ਦੇ ਵਿੱਚੋਂ ਸੀ, ਪਰ ਇਹ ਸਿਕਿਉਰਟੀਆਂ, ਇਹ ਗੱਡੀਆਂ, ਇਹ ਸੋਨਾ, ਇਹ ਕਿੱਥੋਂ ਆ ਗਿਆ? ਅਸੀਂ ਕਿਹੜੇ ਹਾਲਾਤਾਂ ਨਾਲ ਲੜਾਈ ਲੜ ਰਹੇ ਹਾਂ? ਸਿਕਿਉਰਟੀ ਤਾਂ ਮਿਲਣੀ ਚਾਹੀਦੀ ਹੈ। ਤੇ ਖਹਿਰਾ ਸਾਹਿਬ ਨੂੰ ਕਹੇ ਵੀ ਤੂੰ ਸਿਕਿਉਰਟੀ ਲਈ ਫਿਰਦਾ, ਤੂੰ ਕਿਉਂ ਲਈ ਫਿਰਦਾ ਵੀ? ਸੋਨਾ ਕਿੰਨੇ ਕੁ ਦਾ ਪਾ ਲੂ ਬੰਦਾ? ਸੋਨੇ ਦੇ ਕੱਪੜੇ ਬਣਾ ਲਏ ਆਪਦੇ ਖਾਨਦਾਨੀ। ਤੁਹਾਡੇ ਕੋਲ ਨਹੀਂ ਸੋਨਾ, ਮੇਰੇ ਕੋਲ ਹੀ, ਮੇਰੀ ਮਾਂ ਦਾ, ਮੇਰੀ ਦਾਦੀ ਦਾ ਸਾਡੇ ਘਰੇ ਪਿਆ। ਆ ਉਂਗਲ ਛਾਪ ਵਾਲੀ ਵੱਡੇ ਬਣ ਗਏ ਸੀ। ਰੰਗਲੇ ਪੰਜਾਬ ਦੀ ਗੱਲ ਕਰੀਏ, ਸਿੱਧੂ ਮੂਸੇਵਾਲੇ ਦਾ ਮੁੱਦਾ ਹਜੇ ਠੰਡਾ ਨਹੀਂ ਹੁੰਦਾ। ਉਸ ਦੇ ਮਾਂ-ਬਾਪ ਤੜਫਦੇ ਫਿਰਦੇ ਨੇ, ਕਹਿੰਦੇ ਕਿ ਸਾਡੇ ਪੁੱਤ ਦਾ ਇਨਸਾਫ ਹਲੇ ਤੱਕ ਨਹੀਂ ਮਿਲਿਆ। ਚਿੱਟੇ ਦੇ ਖਿਲਾਫ ਕਮੇਟੀਆਂ ਬਣੀਆਂ, ਢਿੱਲਵਾਂ ਖੁਰਦ ਦੇ ਵਿੱਚ ਮੁੰਡੇ ਦੀ ਗੋਲੀ ਮਾਰਤੀ। ਫਿਰ ਜਿਹੜੇ ਸਿਰ ਫਿਰੇ ਲੋਕ ਹੁੰਦੇ ਆ, ਇਹ ਪਤਾ ਨਹੀਂ ਕਿੱਥੋਂ ਨਿਕਲੇ ਹੁਣ। ਠੀਕ ਹੈ ਨਾ? ਹੁਣ ਇਹ ਤਾਂ ਲਿਖਿਆ ਨਹੀਂ ਵੀ ਸਟਿੱਕਰ ਲਾ ਦਈਏ ਕਿਸੇ ਦੀ ਜੇਬ 'ਤੇ, ਪਰ ਸਰਕਾਰ। ਪਰ ਦੂਜੇ ਪਾਸੇ ਤੁਹਾਡੀ ਸਰਕਾਰ ਕਰੀਏ ਕਿ ਜਨਾਨੀਆਂ ਵਾਸਤੇ ਵੀ ਸ਼ਰਾਬ ਦੇ ਠੇਕੇ ਖੋਲ੍ਹ ਦੇਣੇ ਆ। ਮੈਂ ਤਾਂ ਪੜ੍ਹਿਆ ਨਹੀਂ ਕਿਤੇ ਖੋਲ੍ਹ ਕੀ ਲਿਖਿਆ ਜੀ। ਪੰਜਾਬ ਦੇ ਵਿੱਚ ਜਿਹੜੇ ਹੜ੍ਹ ਆਏ ਆ, ਹੜ੍ਹ ਪੀੜਤਾਂ ਦੇ ਲਈ ਕੀ ਕਰ ਰਹੀ ਆ ਆਮ ਆਦਮੀ ਪਾਰਟੀ? ਕਿਉਂਕਿ ਇਹ ਵੀ ਪਿੱਛੇ ਜੇ ਟਰੋਲ ਹੋਏ ਕਿ ਆਮ ਆਦਮੀ ਪਾਰਟੀ ਨੇ ਸਭ ਤੋਂ ਵੱਧ ਫੋਟੋ ਸ਼ੂਟ ਕਰਿਆ। ਨਹੀਂ ਇੱਦਾਂ ਨਹੀਂ ਹੁੰਦਾ। ਕਿਉਂਕਿ ਤੁਹਾਡੇ ਤੇ ਸਵਾਲ ਉੱਠਦੇ ਨੇ ਪਾਰਟੀ ਦੇ ਉੱਪਰ ਕਿ NSA ਲਾਤਾ ਪੰਜਾਬ ਦੇ ਨੌਜਵਾਨਾਂ ਦੇ ਉੱਪਰ। ਖਹਿਰਾ ਸਾਹਿਬ ਅੱਜ ਵੀ ਬੋਲ ਕੇ ਹਟੇ ਨੇ, ਲਾਈਵ ਹੋਏ ਨੇ। ਖਹਿਰਾ ਸਾਹਿਬ ਤਾਂ ਬਹੁਤ ਕੁਝ ਬੋਲਦੇ। ਖਹਿਰਾ ਸਾਹਿਬ ਤਾਂ ਪਹਿਲਾਂ ਪੰਜਾਬ ਦੀ ਪਾਰਟੀ ਬਣਾ ਲਈ ਉਹਨਾਂ ਨੇ। ਉਹਨੂੰ ਪੁੱਛ ਵੀ ਤੇਰੇ ਨਾਨਕੇ ਸੀ ਬਠਿੰਡੇ ਤੇ ਆ ਕੇ ਚੋਣ ਲੜਿਆ। ਇੰਡੋਜ਼ TV ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਇੱਕ ਵਾਰ ਫਿਰ ਤੋਂ ਸਵਾਗਤ ਕਰਦਾ। ਤਾਂ ਇਸ ਵਕਤ ਅਸੀਂ ਪੰਜਾਬ ਦੇ ਵਿੱਚ ਜੋ ਮਾਹੌਲ ਬਣਿਆ ਉਸ 'ਤੇ ਗੱਲਬਾਤ ਕਰਾਂਗੇ। ਸਾਡੇ ਨਾਲ ਫੂਲ ਹਲਕੇ ਤੋਂ ਵਿਧਾਇਕ ਬਲਕਾਰ ਸਿੱਧੂ ਮੌਜੂਦ ਨੇ, ਤਾਂ ਅਸੀਂ ਗੱਲਬਾਤ ਕਰਦੇ ਹਾਂ ਜੀ। ਬਹੁਤ ਸਵਾਗਤ ਆ। ਸਤਿ ਸ਼੍ਰੀ ਅਕਾਲ ਜੀ। ਜੀ ਸਾਰੇ ਪੰਜਾਬੀ ਦੁਨੀਆ 'ਚ ਪੰਜਾਬ ਵਸਾਈ ਬੈਠੇ ਸਾਰੇ ਪੰਜਾਬੀਆਂ ਨੂੰ, ਜੀ ਹਲਕਾ ਨਿਵਾਸੀਆਂ ਨੂੰ, ਚੈਨਲ ਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਿੱਧੂ ਸਾਹਿਬ, ਕਿਵੇਂ ਲੱਗਦਾ ਮਾਹੌਲ ਪੰਜਾਬ ਦਾ? ਜੇਕਰ ਆਪਾਂ ਪੰਜਾਬ ਦੀ ਗੱਲ ਕਰ ਲਈਏ, ਤੁਸੀਂ ਸਟੇਜਾਂ 'ਤੇ ਵਿਚਰੇ ਹੋ, ਉਹਨਾਂ ਲੋਕਾਂ ਦੇ ਵਿੱਚ ਗਏ ਹੋ, ਗੀਤ ਗਾਏ ਨੇ, ਮਾਹੌਲ ਕਿਵੇਂ ਦਾ ਲੱਗਦਾ ਪੰਜਾਬ ਦਾ? ਮਾਹੌਲ ਜੀ, ਪੰਜਾਬ ਦਾ ਮਾਹੌਲ ਤਾਂ ਵਿਗੜਦਾ ਜਿਹੜੀ ਸਰਕਾਰ ਆਉਂਦੀ ਸੀ ਉਹ ਸੀਰੀਅਸ ਹੋ ਕੇ ਨਹੀਂ ਆਉਂਦੀ ਸੀ, ਮਾਹੌਲ ਵਿਗਾੜਨ ਵਾਸਤੇ ਹੀ ਆਉਂਦੀ ਸੀ। ਕਿੱਥੋਂ ਤੋਂ ਚੱਲਿਆ, ਕਿੱਥੇ ਆ ਕੇ ਰੁਕ ਗਿਆ। ਅੱਜ ਪੰਜਾਬ ਆ ਜਿਹੜਾ, ਅਸੀਂ ਉੱਥੋਂ ਆਮ ਆਦਮੀ ਪਾਰਟੀ ਸਰਕਾਰ ਜਿੱਦੇ ਦੀ ਬਣੀ ਆ, ਅਸੀਂ ਉਹਨਾਂ ਕੰਡਿਆਂ ਦੇ ਪੈਰ ਧਰਿਆ ਜਿਹੜੇ ਪਿਛਲੇ ਸਮੇਂ 'ਚ ਸਾਨੂੰ ਸਾਰੀ ਧਰਤੀ ਦੇ ਖਿਲਾਰ ਕੇ ਜਾ ਵੜੇ। ਅਸੀਂ ਉਹ ਕੰਡੇ ਚੁਗ ਰਹੇ ਹਾਂ, ਕੰਡੇ ਬਾਹਲੇ ਖਿਲਾਰ ਕੇ। ਸਿੱਧੂ ਸਾਹਿਬ, ਤੁਸੀਂ ਕੰਡਿਆਂ ਦੀ ਗੱਲ ਕੀਤੀ ਹੈ, ਤੁਹਾਡਾ ਤਾਂ ਰਾਜਨੀਤਿਕ ਸੁਆਈ ਹੈ ਨਹੀਂ ਸੀ। ਤੁਸੀਂ ਤਾਂ ਇੱਕ ਸਟੇਜਾਂ ਦੇ ਉੱਪਰ ਗਾਉਂਦੇ ਸੀ, ਫਿਰ ਇੱਧਰ ਨੂੰ ਆਉਣ ਦਾ ਕੀ ਮਨ ਬਣਿਆ ਵੀ ਇੱਕ ਰਾਜਨੀਤੀ ਵੱਲ ਨੂੰ ਵੀ ਝਾਤ ਮਾਰ ਲਈ? ਕਈ ਕਾਰਨ ਹੁੰਦੇ ਆ ਜੀ। ਰਾਜਨੀਤੀ ਦੋ ਤਰ੍ਹਾਂ ਦੀ ਹੁੰਦੀ ਹੈ। ਇੱਕ ਤਾਂ ਖਾਨਦਾਨੀ ਚੱਲਦੀ ਆਈ ਆ ਵੀ ਜੇ ਸਾਡਾ ਦਾਦਾ ਵੀ ਮੰਤਰੀ ਸੀ, ਬਾਪ ਵੀ ਮੰਤਰੀ, ਤੇ ਮੈਂ ਵੀ ਬਣਨਾ, ਤੇ ਮੁੰਡੇ ਨੇ ਵੀ ਬਣਨਾ, ਤੇ ਦਾਦੇ ਦੇ ਪੋਤਿਆਂ ਨੇ ਵੀ ਬਣਨਾ। ਉਹ ਤਾਂ ਇੱਕ ਆਪਣੇ ਆਪ ਨੂੰ ਸਮਝਣ ਲੱਗੇ ਸੀ ਸਾਡੇ ਤੋਂ ਬਾਹਰ ਜਾ ਨਹੀਂ ਸਕਦੀ। ਇਹ ਜਿਵੇਂ ਅਸੀਂ ਇਹ ਹੱਕ ਲੈ ਕੇ ਜੰਮੇ ਹੁੰਦੇ ਹਾਂ ਜੀ। ਪਰ ਅਸੀਂ ਲੋਕਾਂ ਨੇ ਸਾਨੂੰ ਪਿਆਰ ਦਿੱਤਾ। ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ, ਉਹ ਵੀ ਕਲਾਕਾਰ ਸੀ, ਉਹ ਵੀ ਅੱਜ ਲੋਕਾਂ ਨੇ ਮੁੱਖ ਮੰਤਰੀ ਬਣਾਤਾ ਜੀ। ਉਹਨਾਂ ਦਾ ਵੀ ਕੋਈ ਪੋਲੀਟੀਕਲ ਜਾਂ ਪਿਛਲਾ ਬੈਕਗਰਾਊਂਡ ਹੈ ਨਹੀਂ ਸੀਗਾ ਨਾ। ਗੱਲ ਇਹ ਆ ਵੀ ਅਸੀਂ ਪੰਜਾਬ ਦੇ ਵਿੱਚ ਜਦੋਂ ਜਾਂਦੇ ਸੀ, ਵਿਚਰਦੇ ਸੀ ਲੋਕਾਂ ਨਾਲ। ਮੈਂ ਨਾ ਇੱਕ ਪੁਰਾਣੀ, ਮੈਂ ਨਾਮ ਨਹੀਂ ਲੈਂਦਾ, ਇੱਕ ਪਾਰਟੀ ਦੇ ਵਿੱਚ ਵਧੀਆ ਇੱਕ ਨੇਤਾ ਸੀ, ਡੈਥ ਹੋ ਗਈ ਉਹਨਾਂ ਦੀ, ਮੰਤਰੀ ਰਹੇ ਨੇ ਉਹ, ਸਿੱਖਿਆ ਮੰਤਰੀ ਵੀ ਰਹੇ ਆ, ਹੋਰ ਮੰਤਰੀ ਵੀ ਰਹੇ ਆ ਜੀ। ਉਹ ਕਿਤੇ ਆਪਦੇ ਸਮਕਾਲੀ ਲੀਡਰ ਨਾਲ ਬੈਠਾ, ਦੋਨਾਂ ਦੀ ਡੈਥ ਹੋ ਗਈ ਵਿਚਾਰਾ। ਉਹ ਚੰਗੇ ਘਰੋਂ ਸੀ, ਉਹਨੂੰ ਜ਼ਮੀਨ ਜੂਨ ਵੀ ਵੇਚਤੀ ਆਪਦੇ ਟਾਈਮ 'ਤੇ ਜਦੋਂ ਚੋਣਾਂ ਲੜੀਆਂ ਜਾਂ ਕਿਵੇਂ। ਦੂਸਰਾ ਜਿਹੜਾ ਲੀਡਰ ਬਣਿਆ ਮੰਤਰੀ, ਉਹ ਵੀ ਰਹਿ ਗਿਆ। ਅਲੱਗ-ਅਲੱਗ ਪਾਰਟੀਆਂ ਦੇ ਸੀ, ਕਿਤੇ ਸਬੱਬ ਬੈਠ ਕੇ ਗੱਲਬਾਤ ਕਰਨ ਲੱਗੇ, ਆਏ ਆ ਜੋ ਆ ਤੁਹਾਡੀ ਪਾਰਟੀ। ਉਹ ਕਹਿੰਦਾ, ਨੇਤਾ ਜੀ ਗੱਲ ਇਹ ਆ ਵੀ ਜਦੋਂ ਤੁਸੀਂ ਚੋਣ ਲੜੀ ਸੀ ਤੇ ਮੈਂ ਵੀ ਲੜੀ ਸੀ, ਮੈਂ ਆਪਣੀ ਪਾਰਟੀ ਵੱਲੋਂ ਲੜੀ ਸੀ, ਤੁਹਾਡੀ ਬਣ ਗਈ ਸਰਕਾਰ, ਮੈਂ ਵਿੱਚ ਵੱਟ ਕੇ ਚੋਣਾਂ ਜਿੱਤੀਆਂ, ਤੁਸੀਂ ਵੀ ਜਿੱਤ ਲਈਆਂ, ਤੁਹਾਡਾ ਉਸ ਟਾਈਮ ਕੱਚਾ ਕੋਠਾ ਸੀ। ਕਹਿੰਦਾ, ਮੈਂ ਗੱਲ ਉਹ ਸੁਣਾ ਰਿਹਾ ਜਿਹੜੀ ਸੁਣੀ ਆ। ਬਿਲਕੁਲ।
ਮੰਜੇ ਨਾਲ ਬੱਕਰੀ ਬੰਨੀ ਵੀ ਸੀ। ਹੂੰ ਤੇ 5 ਸਾਲਾਂ ਚ ਇਹੋ ਜਿਹਾ ਕੀ ਹੋ ਗਿਆ ਜਿਹੜਾ ਤੁਸੀਂ ਮਹਿਲ ਪਾਲੇ ਬੜਾ ਇੰਨੀਆਂ ਜ਼ਮੀਨਾਂ ਲੈ ਗਏ, ਹੂੰ ਤੇ ਉਹਦੇ ਕੋਲ ਜਵਾਬ ਨਹੀਂ ਸੀ ਕੋਈ। ਤੇ ਇਹੀ ਜਵਾਬ ਮੈਂ ਇਹਦਾ ਸਵਾਲ ਦਾ ਜਵਾਬ ਮੈਂ ਤੁਹਾਨੂੰ ਦੱਸਦਾ ਵੀ ਇਹੋ ਜਿਹਾ ਕੁਝ ਦੇਖਦੇ ਰਹੇ ਅਸੀਂ ਹੂੰ ਵੀ 5 ਸਾਲ ਜਿਹਨੇ ਆਏ ਲੱਲੇ ਲਾਤੇ, ਹੂੰ ਮਹਿਲ ਮਨਾਰੇ ਕੋਠੀਆਂ ਜ਼ਮੀਨਾਂ, ਪੁੱਛਣ ਵਾਲਾ ਇਹ ਨਹੀਂ ਸੀ ਕੋਈ। ਹੂੰ ਲੜਾਈ ਇੱਕ ਹੁੰਦੀ ਸੀ ਇਹਨਾਂ ਦੀ ਵੀ ਮੇਰੀ ਲੜਾਈ ਜਿੱਤ ਹਾਰ ਤੇ ਆ, ਜਿੱਤ ਹਾਰ ਪਿੱਛੇ ਅਸੀਂ ਕੁਝ ਵੀ ਕਰ ਸਕਦੇ ਹਾਂ, ਹੂੰ ਅਸੀਂ ਗੁੰਡਾਗਰਦੀ ਵੀ ਕਰ ਸਕਦੇ ਹਾਂ, ਅਸੀਂ ਬਦਮਾਸ਼ੀ ਵੀ ਕਰ ਸਕਦੇ, ਸਭ ਕੁਝ ਕਰ ਦਿੰਦੇ ਸੀ। ਹੂੰ ਜਿੱਤ ਹਾਰ ਮੁੜ ਕੇ ਇਕੱਠੀ ਵੀ ਮੈਂ ਤੇਰੀ ਕਮਾਈ ਨਹੀਂ ਪੁੱਛਣੀ, ਤੂੰ ਮੇਰੀ ਨਹੀਂ ਪੁੱਛਣੀ, ਜੀ ਐਂ ਹੁੰਦਾ ਰਿਹਾ। 5 ਸਾਲ ਉਹਨੇ ਰਾਜ ਕੀਤਾ, ਲੜਾਈ ਲੜੀ ਜਿੱਤ ਹਾਰ ਪਿੱਛੇ ਵੀ, ਸਰਕਾਰ ਬਣਾਉਣ ਪਿੱਛੇ, ਜਿੱਤਣ ਪਿੱਛੇ। ਉਸ ਤੋਂ ਬਾਅਦ ਇਹ ਨਹੀਂ ਪੁੱਛਿਆ ਗਿਆ ਵੀ ਜਿਹੜੀ ਮਹਿਲ ਬਾਰੇ ਤੇਰੀ ਜ਼ਮੀਨਾਂ ਵਿਕੀਆਂ ਜੇ ਕੁਛ ਹੋਇਆ ਉਹ ਕਿੱਥੋਂ ਬਣੀਆਂ। ਹੂੰ ਉੱਥੇ ਆ ਕੇ ਚੁੱਪ ਹੁੰਦੀ। ਇਕੱਲੇ ਮਾਨ ਸਰਕਾਰ ਨੇ, ਮਾਣਯੋਗ ਮੁੱਖ ਮੰਤਰੀ ਸਰਦਾਰ ਮਾਨ ਸਾਹਿਬ ਨੇ ਆ ਕੇ ਉਹ ਕੱਢਿਆ ਜਿਨ੍ਹਾਂ ਨੇ ਕਿਵੇਂ ਲੁੱਟਿਆ, ਕਿਵੇਂ ਕੀਤਾ। ਤੁਸੀਂ ਦੇਖੋ ਕਈ ਜੇਲ੍ਹਾਂ 'ਚ ਕਈ ਜਾਣ ਵਾਲੇ, ਹੂੰ ਇੰਨਾ ਕੁ ਫਰਕ ਆ। ਸਿੱਧੂ ਸਾਹਿਬ ਤੁਸੀਂ ਕਿਹਾ ਕਿ ਮਾਨ ਸਾਹਿਬ ਨੇ ਉਹ ਸਾਰੇ ਲੋਕ ਕੱਢੇ ਨੇ ਬਾਹਰ, ਤੁਸੀਂ ਉਹਨਾਂ ਲੋਕਾਂ ਦੇ ਵਿੱਚ ਵਿਚਰੇ ਹੋ ਜਿਹੜੇ ਆਮ ਘਰਾਂ ਦੇ ਵਿੱਚੋਂ ਕਹਾਉਂਦੇ ਸੀ। ਪਰ ਅੱਜ ਖਹਿਰਾ ਸਾਹਿਬ ਦੇ ਵੱਲੋਂ ਵੀ ਕਾਫੀ ਸਵਾਲ ਚੁੱਕੇ ਗਏ ਨੇ, ਕਹਿੰਦੇ ਕਿ ਤੁਸੀਂ ਤਾਂ ਆਮ ਘਰਾਂ ਦੇ ਵਿੱਚੋਂ ਸੀ, ਪਰ ਇਹ ਸਿਕਿਉਰਟੀਆਂ, ਇਹ ਗੱਡੀਆਂ, ਇਹ ਸੋਨਾ, ਇਹ ਕਿੱਥੋਂ ਆ ਗਿਆ? ਉਹ ਪਤਾ ਕੀ ਹੈ ਜੀ, ਖਹਿਰਾ ਸਾਹਿਬ ਇਕੱਲੇ ਸਿਕਿਉਰਟੀਆਂ ਗੱਡੀਆਂ, ਸਾਡੀ ਇਮਾਨਦਾਰੀ ਕਹਿੰਦੇ ਤਾਂ ਦੇਖ ਲੈਣਾ। ਸਿਕਿਉਰਟੀਆਂ ਗੱਡੀ, ਸਿਕਿਉਰਟੀ ਤਾਂ ਇੱਕ CM ਨੂੰ ਪ੍ਰੋਟੋਕੋਲ ਦੇ ਹਿਸਾਬ ਨਾਲ ਮਿਲਣੀ ਆ, ਨਹੀਂ ਮਿਲਣੀ ਚਾਹੀਦੀ। ਹਾਲਾਤ ਕਿੱਦਾਂ ਦੇ ਆ, ਕਿੱਥੇ ਕਿਹਦੇ ਨਾਲ ਲੜਾਈ ਲੜ ਰਹੇ ਸੀ, ਅਸੀਂ ਕਿਹੜੇ ਹਾਲਾਤਾਂ ਨਾਲ ਲੜਾਈ ਲੜ ਰਹੇ ਹਾਂ, ਸਿਕਿਉਰਟੀ ਤਾਂ ਮਿਲਣੀ ਚਾਹੀਦੀ ਆ। ਤੇ ਖਹਿਰਾ ਸਾਹਿਬ ਨੂੰ ਕਹੇ ਵੀ ਤੂੰ ਸਿਕਿਉਰਟੀ ਲਈ ਫਿਰਦਾ, ਤੂੰ ਕਿਉਂ ਲਈ ਫਿਰਦਾ ਬਈ। ਦੂਜੀ ਗੱਲ ਇਹ ਆ, ਸੋਨਾ ਯਾਰ, ਸੋਨਾ ਕਿੰਨੇ ਕੁ ਦਾ ਪਾ ਲੂ ਬੰਦਾ, ਸੋਨੇ ਦਾ ਕੱਪੜੇ ਬਣਾ ਲਿਆ ਆਪਦੇ ਖਾਨਦਾਨੀ। ਤੁਹਾਡੇ ਕੋਲ ਨਹੀਂ ਸੋਨਾ, ਮੇਰੇ ਕੋਲ, ਮੇਰੀ ਮਾਂ ਦਾ, ਮੇਰੀ ਦਾਦੀ ਦਾ ਸਾਡੇ ਘਰੇ ਪਿਆ। ਆ ਉਂਗਲ ਛਾਪ ਵਾਲੀ ਵੱਡੇ ਬਣ ਗਏ ਸੀ। ਇੱਥੇ ਨਾ ਖੜਨ, ਇਹ ਗੱਲ ਰਾਜਨੀਤੀ ਨਾ ਇੱਥੇ ਨਾ ਲਿਓ, ਗੱਲ ਕਰਨ ਵੀ ਕੰਮ ਕੀ ਹੋ ਰਿਹਾ। ਸਾਡੇ CM ਸਾਹਿਬ ਦੀ ਤੁਸੀਂ ਸਾਰੇ ਲੋਕ ਨਹੀਂ ਕਹਿੰਦਾ, ਕਿਉਂਕਿ ਕੋਈ ਕਿਸੇ ਤਰੀਕੇ ਨਾਲ ਪਾਰਟੀ ਨਾਲ ਜੋੜਾ, ਕਿਵੇਂ ਜੋੜਾ, ਤੁਸੀਂ ਅੰਦਰ ਝਾਤੀ ਮਾਰੋ ਆਪਦੀ ਆਤਮਾ 'ਚ ਕਿ ਉਹ ਇਮਾਨਦਾਰ ਹੈ ਕਿ ਨਹੀਂ। ਇਹ ਦੱਸੋ ਇਮਾਨਦਾਰ ਹੈਗੇ ਆ ਤੇ ਆਪਣੀ ਸੱਚੀ ਨੀਤ ਦੇ ਨਾਲ ਉਹ ਪੰਜਾਬ ਲਈ ਕੰਮ ਕਰਦੇ ਆ, ਕਿਉਂਕਿ ਉਹਦਾ ਸੁਪਨਾ ਰੰਗਲਾ ਪੰਜਾਬ ਬਣਾਉਣਾ। ਰੰਗਲੇ ਪੰਜਾਬ ਦੀ ਗੱਲ ਕਰੀਏ, ਸਿੱਧੂ ਮੂਸੇਵਾਲੇ ਦਾ ਮੁੱਦਾ ਹਜੇ ਠੰਡਾ ਨਹੀਂ ਹੁੰਦਾ। ਉਸ ਦੇ ਮਾਂ-ਬਾਪ ਤੜਫਦੇ ਫਿਰਦੇ ਨੇ, ਕਹਿੰਦੇ ਕਿ ਸਾਡੇ ਪੁੱਤ ਦਾ ਇਨਸਾਫ ਹਲੇ ਤੱਕ ਨਹੀਂ ਮਿਲਿਆ। ਦੇਖੋ ਸਿੱਧੂ ਮੂਸੇਵਾਲਾ ਉਹ ਕਲਾਕਾਰ ਸੀ, ਮੈਂ ਵੀ ਕਲਾਕਾਰ ਹਾਂ। ਦੁਨੀਆ ਦਾ ਉਹ ਵੱਡਾ ਕਲਾਕਾਰ, ਪੰਜਾਬੀ ਕਲਾਕਾਰ, ਜਿਹਨੇ ਦੁਨੀਆ ਨੂੰ ਪੰਜਾਬੀ ਸਾਡੀ ਉੱਥੇ ਪਹੁੰਚਾਤੀ ਜਿੱਥੇ ਕਿਸੇ ਨੂੰ ਇਹ ਨਹੀਂ ਪਤਾ ਪੰਜਾਬ ਕੀ ਹੁੰਦਾ। ਉਹੇ ਜਿਹੇ ਬੱਚੇ, ਉਹੇ ਜਿਹੇ ਕਲਾਕਾਰ, ਮਹਾਨ ਕਲਾਕਾਰ ਲੱਖਾਂ ਕੋਹਾਂ ਮੀਲਾਂ ਤੇ ਕਰੋੜਾਂ ਲੋਕਾਂ 'ਚੋਂ ਤੇ ਹਜ਼ਾਰਾਂ ਸਾਲਾਂ ਬਾਅਦ ਪੈਦਾ ਹੁੰਦੇ ਆ। ਬਹੁਤ ਮਾੜਾ ਹੋਇਆ, ਮਾਪੇ ਪੁੱਤ ਜਾਂ ਕੁੱਲੀ ਵਾਲੇ ਦਾ ਹੋਵੇ ਜਾਂ ਮਹਿਲ ਵਾਲੇ ਦਾ ਹੋਵੇ, ਵਿਛੋੜੇ ਝਗੜੇ ਬਹੁਤ ਔਖੇ ਪੁੱਤਾਂ ਦੇ। ਪਰ ਅੱਜ ਤੁਸੀਂ ਦੇਖੋ 29-30 ਬੰਦੇ ਫੜ ਕੇ ਅੰਦਰ ਕੀਤੇ ਆ, ਐਨਕਾਊਂਟਰ ਵੀ ਹੋਏ ਆ। ਸਰਕਾਰ ਕਰ ਰਹੀ ਆ, ਵਿਦੇਸ਼ਾਂ 'ਚ ਬੈਠੇ ਆ, ਵਿਦੇਸ਼ਾਂ 'ਚ ਲਿਆਉਣੇ ਜਿਹੜੇ, ਉਹ ਤੁਹਾਨੂੰ ਵੀ ਪਤਾ, ਮੈਨੂੰ ਵੀ ਪਤਾ, ਕਾਨੂੰਨ ਵੀ ਕੀ ਕਹਿੰਦਾ, ਕਿਵੇਂ ਆਉਂਦੇ ਆ, ਉਹ ਪਿੱਛੇ ਲੱਗੇ ਹੋਏ ਆ। ਉਹ ਕਾਨੂੰਨ ਅਨੁਸਾਰ ਆਉਣਗੇ ਤੇ ਸਜ਼ਾਵਾਂ ਮਿਲਣਗੀਆਂ। ਗੁਜਰਾਤ ਚੋਣਾਂ ਵੇਲੇ ਫਿਰ ਐਵੇਂ ਰੌਲਾ ਪੈ ਗਿਆ ਕਿ ਗੋਲਡੀ ਫੜਿਆ ਗਿਆ, 4 ਦਿਨਾਂ ਦੇ ਵਿੱਚ ਇੱਥੇ ਆ ਜੂ, 15 ਦਿਨਾਂ ਦੇ ਵਿੱਚ ਇੱਥੇ ਆ ਜੂ। ਹੋ ਸਕਦਾ ਜੀ, ਕਈ ਵਾਰੀ ਇਹ ਕੀ ਗੱਲ ਹੈ ਜੀ, ਬੜੀ ਇੰਟੈਲੀਜੈਂਸੀ ਬਾਹਰਲੀ ਇਹ ਕਹਿ ਸਕਦੇ ਹਾਂ ਅਸੀਂ ਤਾਂ। ਉਹ ਜੇ ਕਿਸੇ ਨੇ ਕਹਿਤਾ ਤੇ CM ਸਾਹਿਬ ਨੇ ਬੋਲਤਾ, ਗੱਲ ਕੀ, ਅਸੀਂ ਸਿੱਧੇ ਪੱਧਰੇ ਲੋਕ, ਅਸੀਂ ਕਿਹੜਾ ਪੋਲੀਟੀਕਲ ਲੋਕ ਆ ਵੀ ਆਹ ਗੱਲ ਢਿੱਡ 'ਚ ਸਮੋ ਕੇ ਦੱਸਣੀ ਵੀ ਅਸੀਂ ਪੰਜਾਬ ਨੂੰ ਖਾ ਰਹੇ ਹਾਂ। ਇੱਦਾਂ ਦੇ ਲੀਡਰ ਵੀ ਜਾ ਵੜੇ ਢਿੱਡ ਸਮੋ ਕੇ ਚੱਲ ਗਏ। ਕੀ ਲੱਗਦਾ ਵੀ ਕਾਲੀ ਹੋ ਗਈ ਹੈ ਪ੍ਰੈਸ ਕਾਨਫਰੰਸ ਕਰਨ 'ਚ? ਦੇਖੋ ਅਸੀਂ ਤਾਂ ਇੰਨਾ ਉਹ ਬੰਦਾ ਕਰਦਾ ਹੁੰਦਾ ਕਾਲੀ, ਤੁਹਾਨੂੰ ਦੱਸਾਂ, ਜਿਹਨੂੰ ਅੰਦਰ ਦਰਦ ਹੋਵੇ ਛੇਤੀ ਮਾਇਆ ਕਰਾਂ ਮੈਂ ਪੰਜਾਬ ਨੂੰ ਕਰਾਂ। ਅਸੀਂ ਬਹੁਤ ਜ਼ਿਆਦਾ ਤੇਜ਼ੀ ਨਾਲ ਵੀ ਸਾਡਾ ਸੋਹਣਾ ਪੰਜਾਬ ਬਣ ਜਾਏ, ਗੱਲ ਇੱਥੇ ਖੜੀ ਆ। ਸੋਹਣੇ ਪੰਜਾਬ ਦੀ ਗੱਲ ਕਰੀਏ, ਚਿੱਟੇ ਦੇ ਖਿਲਾਫ ਕਮੇਟੀਆਂ ਬਣੀਆਂ, ਢਿੱਲਵਾਂ ਖੁਰਦ ਦੇ ਵਿੱਚ ਮੁੰਡੇ ਦੀ ਗੋਲੀ ਮਾਰਤੀ। ਦੇਖੋ ਉਹ ਜਿਹਨੇ ਮਾਰੀ ਗੋਲੀ ਉਹ ਅੱਜ ਜੇਲ੍ਹਾਂ ਅੰਦਰ ਹੈ। ਵੀ ਜਿਹੜੇ ਸਿਰ ਫਿਰੇ ਲੋਕ ਹੁੰਦੇ ਆ, ਇਹ ਪਤਾ ਨਹੀਂ ਕਿੱਥੋਂ ਨਿਕਲਿਆ ਹੁਣ, ਠੀਕ ਹੈ ਨਾ। ਹੁਣ ਇਹ ਤਾਂ ਲਿਖਿਆ ਨਹੀਂ ਵੀ ਸਟਿੱਕਰ ਲਾ ਦਈਏ ਕਿਸੇ ਦੀ ਵੀ, ਪਰ ਸਰਕਾਰ ਅੱਜ ਵੀ ਆ। ਅੱਜ ਰਾਮਪੁਰਾਪੁਰ ਵਿਧਾਨ ਸਭਾ ਹਲਕੇ 'ਚ ਜੀ ਕਮੇਟੀਆਂ ਬਣੀਆਂ ਹੋਈਆਂ। ਅੱਜ ਰਾਮਪੁਰੇ ਦੇ ਵਿੱਚ ਕਮੇਟੀ ਪੈਦਲ ਮਾਰਚ ਕਰਨ ਲੱਗੀ ਵੀ ਆ। ਪਿੰਡਾਂ 'ਚ ਬਣੀਆਂ ਹੋਈਆਂ, ਰਾਜਨੀਤੀ ਤੋਂ ਉੱਪਰ ਉੱਠ ਕੇ ਸਾਰੇ ਧਰਮਾਂ ਨੂੰ ਸਤਿਕਾਰ ਦਿੰਦੇ ਆ। ਧਰਮਾਂ ਦੇ, ਸਾਰੇ ਧਰਮਾਂ ਦੇ ਪਰਿਵਾਰਾਂ 'ਚੋਂ, ਸਾਰੇ ਪੋਲੀਟੀਕਲ ਪਾਰਟੀਆਂ ਦੇ ਪਰਿਵਾਰਾਂ 'ਚੋਂ, ਹਰ ਜਾਤ ਦੇ ਪਰਿਵਾਰ 'ਚੋਂ ਅਸੀਂ ਇਕੱਠੇ ਹੋ ਕੇ ਕਮੇਟੀਆਂ ਬਣਾਈਆਂ। ਵਧੀਆ ਕੰਮ ਚੱਲ ਰਿਹਾ, ਖੁਸ਼ੀ ਆ। ਕਈ ਪਿੰਡਾਂ ਦੇ ਵਿੱਚ ਅੱਜ ਜਿਹੜਾ ਨਸ਼ਾ ਵਿਕਣੋਂ ਵੀ ਹਟ ਗਿਆ, ਸਮਗਲਰ ਵੀ ਭੱਜ ਗਏ, ਕਰ ਰਹੇ ਆ।
ਤੁਸੀਂ ਕਰ ਰਹੇ ਹੋ, ਪਰ ਜਦੋਂ ਢਿੱਲਵਾਂ ਖੁਰਦ ਦੇ ਵਿੱਚ ਜਾ ਕੇ ਲੋਕਾਂ ਨਾਲ ਗੱਲ ਕਰੀ, ਕਹਿੰਦੇ ਕਿ ਜਿਨ੍ਹਾਂ ਨੇ ਗੋਲੀ ਮਾਰੀ ਆ ਉਹਨਾਂ ਦਾ ਇੱਕ ਮੈਂਬਰ ਆਪ ਦਾ ਪ੍ਰਧਾਨ ਲਾਇਆ ਹੋਇਆ ਪਿੰਡ ਦਾ। ਕੀ ਇਹ ਸੱਚ ਆ? ਨਹੀਂ, ਮੈਂਬਰ ਕਿਵੇਂ? ਜਿਹੜੀ ਕਹਿੰਦੇ ਕਿ ਜਿਹੜੇ ਮੈਂਬਰ ਕੀ ਆ, ਉਹਨਾਂ ਪਰਿਵਾਰ ਦਾ ਭਾਈ ਆ ਉਹਨਾਂ ਦਾ। ਜਿਹੜੇ ਮੁੰਡਿਆਂ ਨੇ ਕਹਿੰਦੇ ਗੋਲੀ ਮਾਰੀ ਭਾਈ ਉਹਨਾਂ ਦਾ, ਉਹਨਾਂ ਦੀ ਮਾਤਾ ਜਿਹੜੀ ਉਹ ਪ੍ਰਧਾਨ ਉਹ ਲਾਈ ਹੋਈ ਹੈਗੀ, ਵੀ ਪ੍ਰਧਾਨ ਲਾਈ ਹੋਈ, ਇਹਨਾਂ ਪਿੰਡ ਵਾਲਿਆਂ ਨਾਲ ਗੱਲਬਾਤ ਕੀਤੀ ਹੈ ਜਾ ਕੇ। ਫਿਰ ਲਾ ਦੇਣਗੇ ਜੀ। ਮੇਰੀ ਗੱਲ ਸੁਣ, ਕਹਿੰਦੇ ਖਾਓ ਸਹੁੰ ਖਾਈਏ ਜੀ ਦੀ, ਨਾ ਪੁੱਤ ਦੀ ਨਾ ਧੀ ਦੀ। ਹੁਣ ਮਾਂ ਲਾਤੀ ਹੈ, ਪੁੱਤ ਨੇ ਜੇ ਗੁਨਾਹ ਕਰ ਲਿਆ ਤਾਂ ਉਹ ਤਾਂ ਫਿਰ ਪਾਰਟੀ ਦੇ ਪਾਸੇ ਕਰ ਦੇਣਾ। ਮੇਰੀ ਗੱਲ ਸੁਣੋ, ਜੇ ਆਪਾਂ ਸਕਿਆਂ ਦੀ ਗੱਲ ਕਰੀਏ, ਮਨਪ੍ਰੀਤ ਬਾਦਲ ਕਿੱਥੇ ਫਿਰ, ਸੁਖਬੀਰ ਬਾਦਲ ਕਿੱਥੇ ਫਿਰਦਾ। ਠੀਕ ਹੈ ਵੀ ਚਾਚੇ ਦਾ ਪੁੱਤ ਆ, ਦੇਰਾ ਹੁੰਦਾ ਆਪਸ ਵਿੱਚ ਬੈਰ ਪਏ ਵੇ। ਹੁਣ ਪਿੰਡਾਂ 'ਚ ਆਉਂਦੇ ਆ ਰੋਜ਼, ਆ ਪਰਸੋਂ ਚੌਥੇ ਅੱਜ ਵੀ ਆਏ ਆ, 2 ਭਰਾ ਲੜ ਪਏ ਸਕੇ, ਢਿੱਡੋਂ ਜਾਏ। ਠੀਕ ਹੈ ਨਾ, ਇਹਦੇ 'ਚ ਇੱਕ ਹੁੰਦਾ। ਪਰ ਮੈਂ ਇਹ ਗੱਲ ਕਹਿੰਦਾ ਵੀ ਪਬਲਿਕ ਆ ਜਿਹੜੀ ਵੱਡੀ ਆ, ਮੈਂ ਬਾਰ-ਬਾਰ ਕਹਿੰਦਾ ਪਬਲਿਕ ਸਾਥ ਦੇ ਰਹੀ ਆ। ਪਬਲਿਕ ਦੇ ਨਾਲ ਜਿਹੜਾ ਵੱਡੀ ਸਪੋਰਟ ਆ, ਅੱਜ ਪਬਲਿਕ ਇਕੱਠੀ ਹੋ ਕੇ ਨਸ਼ਾ ਦੇ ਵਿਰੁੱਧ ਚੱਲ ਪਈ ਆ, ਤੇ ਪਬਲਿਕ ਦੇ ਸਹਿਯੋਗ ਦੇ ਨਾਲ ਇਹ ਜਿਹੜਾ ਕੋਹੜ ਵਰਗਾ ਚਿੱਟਾ ਸਾਨੂੰ ਬਿਮਾਰੀ ਚਿੰਬੜੀ ਆ, ਉਹ ਕੱਢ ਦਾਂਗੇ। ਸਿੱਧੂ ਸਾਹਿਬ, ਤੁਸੀਂ ਕਿਹਾ ਕਿ ਅਸੀਂ ਨਸ਼ੇ ਨੂੰ ਖਤਮ ਕਰ ਦਾਂਗੇ, ਕੋਹੜ ਵਰਗੀ ਬਿਮਾਰੀ ਹੈ ਜਿਹੜੀ ਚਿੰਬੜੀ ਆ ਉਸ ਨੂੰ ਅਸੀਂ ਬਾਹਰ ਕੱਢ ਦਿਆਂਗੇ, ਪਰ ਦੂਜੇ ਪਾਸੇ ਤੁਹਾਡੀ ਸਰਕਾਰ ਕਹਿ ਰਹੀ ਹੈ ਕਿ ਜਨਾਨੀਆਂ ਵਾਸਤੇ ਵੀ ਸ਼ਰਾਬ ਦੇ ਠੇਕੇ ਖੋਲ੍ਹ ਦੇਣੇ ਆ। ਮੈਂ ਤਾਂ ਪੜ੍ਹਿਆ ਨਹੀਂ ਕਿਤੇ ਖੋਲ੍ਹ ਦੇਣੇ, ਕੀ ਨਹੀਂ ਲਿਖਿਆ ਜੀ? ਕਿਉਂਕਿ ਵਿਰੋਧੀ ਪਾਰਟੀਆਂ ਨੇ ਲਗਾਤਾਰ ਮੁੱਦਾ ਚੁੱਕਿਆ, ਲਗਾਤਾਰ ਜਿਹੜੇ ਕਿ ਧਰਨੇ ਮੁਜ਼ਾਹਰੇ ਹੋਏ, ਲਗਾਤਾਰ ਨਾ ਕਿੱਥੇ ਖੁੱਲਿਆ ਦੱਸੋ? ਖੁੱਲਿਆ ਕਿਤੇ? ਜਲੰਧਰ ਦੇ ਵਿੱਚ ਕਹਿ ਰਹੇ ਸੀ, ਕਹਿੰਦੇ ਕਹਿ ਰਹੇ ਨਾ, ਸੁਣ ਮੈਂ ਕਹਿ ਰਹੇ ਮਤਲਬ ਸਬੂਤ ਦੱਸਿਆ ਕੋਈ, ਇੱਥੇ ਖੁੱਲਿਆ ਵੀ ਇੱਥੇ ਭਾਈ ਲੈਣਾ ਲੱਗੀਆਂ ਪਈਆਂ, ਫਿਰ ਗੱਲ ਆਖੀਏ। ਬਲਕਾਰ ਸਿੱਧੂ ਜੀ ਚਿੱਟੇ ਦੇ ਖਿਲਾਫ ਨੇ। ਬਲਕਾਰ ਸਿੱਧੂ ਇੱਕ ਇੰਟਰਵਿਊ 'ਚ ਕਹਿੰਦੇ ਚਾਹੇ ਸਾਡੀ ਪਾਰਟੀ ਦਾ ਬੰਦਾ ਹੀ ਕਿਉਂ ਨਾ ਹੋਵੇ, ਅਸੀਂ ਟੰਗ ਦਿਆਂਗੇ। ਹਾਂ, ਅਸੀਂ ਕਹਿੰਦੇ ਕਿ ਅਸੀਂ ਕਿਸੇ ਨੂੰ ਬਖਸ਼ਾਂਗੇ ਨਹੀਂ। ਨਹੀਂ ਫਿਰ ਠੀਕ ਆ, ਪਾਰਟੀ ਤਾਂ ਹੈ ਹੀ ਨਹੀਂ ਜੀ। ਇਹ ਤਾਂ ਇੱਕ ਸਮਾਜਿਕ ਬੁਰਾਈ ਹੈ, ਜਿਹੜਾ ਗਲਤੀ ਕਰੂ ਉਹਨੂੰ ਨਹੀਂ ਬਖਸ਼ਦੇ ਸੀ। ਗੱਲ ਸੱਚ ਕਹਿ ਰਿਹਾ ਮੈਂ। ਜੇ ਹੋਊਗਾ ਤਾਂ ਮੈਂ ਤਾਂ ਬਖਸ਼ਦਾ ਨਹੀਂ। ਕੀ ਲੱਗਦਾ ਵੀ ਤੁਹਾਡੇ ਜਿਹੜੇ ਜਿਵੇਂ ਪਾਰਟੀਆਂ ਕਹਿੰਦੀਆਂ ਨੇ ਦੂਸਰੀਆਂ ਤੁਹਾਡੇ ਨਾਲ ਜਿਹੜੇ ਕਿ ਓਪੋਜੀਸ਼ਨ ਦੇ ਵਿੱਚ ਬੈਠਦੇ ਨੇ, ਉਹ ਵੀ ਕਹਿੰਦੇ ਕਿ ਇਹ ਤਾਂ ਇੱਕ ਨਾਮ ਦੇ ਵਿਧਾਇਕ ਨੇ, ਇਹਨਾਂ ਦੇ ਹੱਥ ਤਾਂ ਉੱਪਰ ਬੰਨੇ ਹੋਏ ਨੇ? ਕੁਛ ਨਹੀਂ ਬੰਨੇ ਹੱਥ ਜੀ, ਆ ਬੈਠਾ ਮੈਂ। ਚੰਗੇ ਕੰਮ ਲਈ ਕੋਈ ਨਹੀਂ ਬੰਨ ਸਕਦਾ ਹੱਥ। ਚੰਗੇ ਕੰਮ ਤੇ ਲੱਗੇ ਆ, ਕੋਈ ਨਹੀਂ ਨਾ ਅੱਜ ਵੱਜੇ ਨਾ ਕੱਲ੍ਹ ਵੱਜੇ, ਨਾ ਕੋਈ ਬੰਨਣ ਵਾਲਾ ਹੁੰਦਾ ਇਹ ਜਿਹਾ ਵੀ ਭਾਈ ਆ ਚੰਗਾ ਕੰਮ ਕਰਦੇ, ਚਿੱਟੇ ਦੀ ਵਿਰੋਧੀ ਅਸੀਂ ਕਮੇਟੀਆਂ ਬਣਾਤੀ, ਕੌਣ ਬੰਨੂਗਾ ਹੱਥ? ਚਾਹੁੰਦਾ ਕੋਈ ਇੱਦਾਂ ਦਾ? ਪੋਲੀਟੀਕਲ ਪਾਰਟੀ ਚਾਹੂਗੀ ਵੀ ਇਸ ਪਾਸੇ ਹੱਥ ਬੰਨ੍ਹ ਕੇ ਸਾਨੂੰ ਕੋਈ ਫਾਇਦਾ ਮਿਲੂਗਾ? ਉਹ ਤਾਂ ਕਹਿੰਦੇ ਕਰੋ, ਵਧੀਆ ਗੱਲ ਆ, ਸਾਰੇ ਕਹਿੰਦੇ ਆ। ਤਾਂ ਸਮਾਜਿਕ ਭਰਾਈ ਆ, ਕੌਣ ਕਹਿੰਦਾ ਇਸ ਨਹੀਂ ਹੁੰਦਾ? ਪੰਜਾਬ ਦੇ ਵਿੱਚ ਜਿਹੜੇ ਹੜ੍ਹ ਆਏ ਆ, ਹੜ੍ਹ ਪੀੜਤਾਂ ਦੇ ਲਈ ਕੀ ਕਰ ਰਹੀ ਆ ਆਮ ਆਦਮੀ ਪਾਰਟੀ? ਕਿਉਂਕਿ ਇਹ ਵੀ ਪਿੱਛੇ ਜੇ ਟਰੋਲ ਹੋਏ ਕਿ ਆਮ ਆਦਮੀ ਪਾਰਟੀ ਨੇ ਸਭ ਤੋਂ ਵੱਧ ਫੋਟੋ ਸ਼ੂਟ ਕਰਿਆ। ਨਹੀਂ, ਇੱਦਾਂ ਨਹੀਂ ਹੁੰਦਾ। ਫੋਟੋ ਸ਼ੂਟ ਵੀ ਪਾਰਟੀ ਜਿਹੜੇ ਕੈਪਟਨ ਅਮਰਿੰਦਰ ਸਿੰਘ ਮਹਿਲਾ ਜੋ ਨਿਕਲਦੇ ਸੀ, ਅੱਜ ਸਾਡੇ CM ਸਾਹਿਬ ਕਿਸ਼ਤੀਆਂ 'ਤੇ ਜਾ ਕੇ ਕੱਲ੍ਹ ਵੀ ਫਿਰਦੇ, ਪਰਸੋਂ ਲੋਕਾਂ ਦੁੱਖ ਸੁੱਖ ਪੁੱਛ ਰਹੇ ਆ। ਦੂਜੀ ਗੱਲ ਇਹ ਆ, ਦੇਖੋ ਮਾਰ ਹੜ੍ਹਾਂ ਦੀ ਪਈ ਆ, ਬਹੁਤ ਇਹ ਕਰੋਪੀ ਕਿਸੇ 'ਤੇ ਨਾ ਆਵੇ, ਕੁਦਰਤੀ ਮਾਰ ਹੁੰਦੀ ਆ ਜਿਹੜੀ, ਇਹਦੇ 'ਤੇ ਨਾ ਵੱਡੇ ਵੱਡੇ ਰਾਜਾਂ ਦੇ ਰਾਜ ਚੱਲ ਜਾਂਦੇ ਜੇ ਕਰੋਪੀ ਹੁੰਦੀ ਆ। ਇਹਦਾ ਲੋਕਾਂ ਦਾ, ਪਬਲਿਕ ਦਾ ਸਹਿਯੋਗ ਚਾਹੀਦਾ ਹੁੰਦਾ, ਅਤੇ ਸਰਕਾਰ ਕਰਨ ਨੂੰ ਤਿਆਰ ਹੁੰਦੀ ਆ। ਹੁਣ ਕੱਲ੍ਹ ਕਿਸਾਨ ਜਥੇਬੰਦੀਆਂ ਨੇ ਮੀਟਿੰਗ ਕੀਤੀ ਹੈ, ਮਾਨ ਸਾਹਿਬ ਨਾਲ ਬੈਠ ਕੇ ਮੀਟਿੰਗ ਕੀਤੀ ਆ। ਹੁਣ ਸਾਡੇ ਗੜੇਮਾਰੀ ਦੇ ਸੀਗੇ ਪੈਸੇ ਆ ਗਿਆ 35 ਤੋਂ ਲੈ ਕੇ 70%। ਅੱਜ ਹੀ ਮੈਂ ਗੱਲ ਕੀਤੀ ਅਫਸਰਾਂ ਨਾਲ, ਉਹ ਪੈਸੇ ਆ ਗਏ, ਬਾਕੀ ਆ ਜਾਣੇ, ਕਰੀ ਜਾਂਦੇ ਆਪਾਂ। ਕਿੰਨਾ ਕੁ ਮੁਆਵਜ਼ਾ ਜਿਹੜਾ ਗੜੇਮਾਰੀ ਦੀ ਤੁਸੀਂ ਗੱਲ ਕਰੀਏ, ਕਿੰਨਾ ਕੁ ਪਾਇਆ? CM ਸਾਹਿਬ ਬੋਲ ਕੇ ਗਏ, ਦੇਈ ਜਾਂਦੇ ਜੀ ਉਹਨੂੰ, ਅੱਜ ਵੀ ਦੇ ਆ, ਬਾਕੀ ਰਹਿਣਗੇ ਦੇਵਾਂਗੇ। CM ਸਾਹਿਬ ਕਹਿੰਦੇ ਅਸੀਂ ਸਭ ਤੋਂ ਵੱਧ ਮੁਆਵਜ਼ਾ ਦੇ ਰਹੇ ਹਾਂ, 12,000 ਬੱਕਰੀ ਮਰੀ ਦਾ, ਮੁਰਗੀ ਮਰੀ ਦਾ, ਕੱਦੂ ਦੇ ਪੈਸੇ ਅਸੀਂ ਸਾਰਿਆਂ ਦੇ ਦੇਵਾਂਗੇ। ਪਰ ਸਾਬਕਾ CM ਚਰਨਜੀਤ ਸਿੰਘ ਚੰਨੀ ਕਹਿੰਦੇ ਅਸੀਂ 17,700 ਦਿੱਤਾ, ਕਹਿੰਦੇ ਗੁਲਾਬੀ ਸੁੰਡੀ ਵਾਲਿਆਂ ਨੂੰ। ਇਹ ਕੋਈ ਜਦਾਈ ਨਹੀਂ ਜੀ, ਆਪਾਂ ਪਬਲਿਕ ਦੇ ਨਾਲ ਆ। ਇਹਦੀਆਂ ਗੱਲਾਂ ਨੇ, ਚੰਨੀ ਨੇ ਉਹ ਦੇਤਾ, ਉਹਦੇ ਆਪਦੇ ਰਾਹ 'ਚ ਦੇਤਾ, ਅਸੀਂ ਵੀ ਪਬਲਿਕ ਦੇ ਨਾਲ, ਅਸੀਂ ਦੁੱਖ 'ਚ ਖੜ੍ਹੇ ਹਾਂ। ਕਿਉਂਕਿ ਇਹ ਬਹੁਤ ਜਿਹੜਾ ਦੁੱਖ ਆ, ਸਾਨੂੰ ਸਾਰੀ ਦੁਨੀਆ ਨੂੰ ਦੁੱਖ ਆ ਜੀ। ਜਦੋਂ ਕਿਸੇ ਦਾ ਘਰ ਉੱਜੜਦਾ ਉਹਨੂੰ ਪਤਾ ਲੱਗੋ ਐਡਾ ਪਾਣੀ ਕੋਠਿਆਂ ਚੜ੍ਹਿਆ ਪਿਆ, ਫਸਲਾਂ ਮਰ ਗਈਆਂ, ਪਸ਼ੂ ਢਾਂਡਾ ਮਰ ਗਿਆ, ਸਾਰੇ ਸਮਾਨ ਰੁੜ ਗਿਆ, ਬਹੁਤ ਔਖੇ ਆ ਚੱਲਣੇ। ਇਹਦੇ 'ਚ ਰਾਜਨੀਤੀ ਨਹੀਂ ਹੋਣੀ ਚਾਹੀਦੀ। ਇਕੱਠੇ ਹੋ ਕੇ ਦੇਖੋ, ਆਪਾਂ ਨੂੰ ਇਕੱਠੇ ਹੋ ਕੇ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ। ਇਹ ਨਿੱਕੀਆਂ ਰਾਜਨੀਤੀ ਕਿਤੇ ਕਰਨੀ, ਵੋਟਾਂ ਵੇਲੇ ਕਰ ਲੈਣੀ ਚਾਹੀਦੀ ਹੈ। ਅੱਜ ਜਿਹੜਾ ਇੰਨਾ ਭਿਆਨਕ ਸਮਾਂ, ਇਹਦੇ 'ਤੇ ਲੋਕਾਂ ਦਾ ਸਹਿਯੋਗ ਦੇਣਾ ਬਹੁਤ ਜ਼ਰੂਰੀ ਆ, ਮਦਦ ਕਰਨੀ ਬਹੁਤ ਜ਼ਰੂਰੀ ਹੈ। ਇੱਕ ਇਹ ਵੀ ਗੱਲ ਉੱਡ ਰਹੀ ਆ, ਕਹਿੰਦੇ ਕਿ ਪੰਚਾਇਤਾਂ ਦੇ ਅਧਿਕਾਰ ਪਹਿਲਾਂ ਹੀ ਖੋਲ੍ਹਿਆ ਸਰਕਾਰ ਨੇ ਇਸ ਵਾਰ। ਕੋਈ ਨਹੀਂ ਖੋਏ ਜੀ, ਜਿਵੇਂ ਪਹਿਲਾਂ ਚੱਲਦਾ ਠੀਕ ਆ। ਹੁਣ ਪੰਚਾਇਤਾਂ ਭੰਗ ਕਰਤੀਆਂ, ਸਗੋਂ ਲੋਕ ਆ ਜਿਹੜੇ ਆਪਦਾ ਦੇਖ ਕੇ ਆਪਦਾ ਲੋਕ ਵਧੀਆ ਚੁਣ ਲੈਣਗੇ। ਨਾ ਸਾਡਾ ਇਹ ਕੰਮ ਚੱਲੂਗਾ। ਪਹਿਲਾਂ ਕੀ ਹੁੰਦਾ ਸੀ ਵੀ ਇਹਦਾ ਬਣਾਤਾ ਸਰਪੰਚ ਜੀ, ਕਾਗਜ਼ ਨਹੀਂ ਭਰਨ ਦੇਣੇ, ਜਾਂ ਵੋਟਾਂ ਧੱਕੇ ਨਾਲ ਲੈ ਕੇ ਇਕੱਠੇ ਗੁੰਡੇ ਜਾ ਕੇ ਦਾਟਾ ਮੋਹਰਾਂ ਲਾ ਕੇ ਜਿਤਾ ਦੇਣਾ। ਸਾਫ਼ ਸੁਥਰੀਆਂ ਚੋਣਾਂ ਹੋਣਗੀਆਂ। CM ਸਾਹਿਬ ਨੇ ਪਹਿਲਾਂ ਕਹਿਤਾ ਵੀ ਜਿਹੜਾ ਕੋਈ ਇਹ ਆਖੂਗਾ ਵੀ ਮੈਂ ਪੈਸੇ ਲਾ ਕੇ ਸਰਪੰਚ ਬਣ ਜਾਊਗਾ, ਉਹ ਉੱਦਾਂ ਦਾ ਨਹੀਂ। ਅਸੀਂ ਸਾਫ਼ ਸੁਥਰਾ ਚੋਣ ਕਰਾਉਣੀ ਹੈ। ਜਿਹੜਾ ਪਿੰਡ ਨੂੰ ਵਧੀਆ ਲੱਗੂਗਾ, ਲੋਕ ਉਹਨੂੰ ਵੋਟਾਂ ਪਾ ਦੇਣਗੇ।
ਮਾਹੌਲ ਤੁਹਾਨੂੰ ਹੋਰ ਗੱਲ ਦੱਸਦਾ ਜੀ। ਮਾਂ ਵੀ ਰੋਜ਼ ਕਹਿੰਦਾ, ਅੱਜ ਵੀ ਕਹਿ ਕੇ ਹਟਾ ਮੈਂ, ਸ਼ਹਿਰ ਦੇ ਪਤਵੰਤੇ ਮੈਂ ਸਾਦਾ ਸੱਜਣ ਅੱਡ ਅੱਡ ਅਲੱਗ-ਅਲੱਗ ਐਸੋਸੀਏਸ਼ਨਾਂ ਸਾਦਾ, ਕਿਸੇ ਨੂੰ ਇਹ ਨਹੀਂ ਕਹਿੰਦਾ ਵੀ ਵੋਟ ਕਿਹਨੂੰ ਪਾਉਣੀ ਹੈ, ਇੱਕੋ ਗੱਲ ਸਾਦੇ ਵੀ ਆਪਾਂ ਵਧੀਆ ਸ਼ਹਿਰ ਨੂੰ ਬਣਾਈਏ, ਮਾੜੇ ਅਨਸਰਾਂ ਤੋਂ ਆਪਾਂ ਕਿਵੇਂ ਬਚੀਏ। ਗੱਲ ਮੈਡੀਕਲ ਐਸੋਸੀਏਸ਼ਨ ਸੱਦੀ ਵੀ ਭਾਈ ਆਪਾਂ ਜਿਹੜਾ ਹੈਗਾ ਗਾ ਜਿਹੜੇ ਮੈਡੀਕਲ ਨਸ਼ਿਆਂ ਤੋਂ ਦੂਰ ਰਹੀਏ, ਵਧੀਆ ਮੈਨੂੰ ਸਹਿਯੋਗ ਕਰ ਰਿਹਾ ਸ਼ਹਿਰ ਸਾਰਾ ਜੀ। ਅਤੇ ਉਹਦੇ 'ਚ ਇੱਕ ਗੱਲ ਮੈਂ ਜ਼ਰੂਰ ਕਹਿਣਾ ਹੁੰਦਾ ਵੀ ਜਿਹੜਾ ਲੀਡਰ ਜਿਹੜੇ ਬੰਦੇ ਨੂੰ 80% ਚਾਹੁੰਦੇ ਨਹੀਂ, ਉਹਨੂੰ ਜੇ ਕਿਸੇ ਵਾਰਡ ਨੇ MC ਬਣਾਉਣਾ, ਉਹ 80% ਵਾਰਡ ਵਾਲੇ ਨਹੀਂ ਚਾਹੁੰਦੇ, ਪਿੰਡ ਦੇ ਵਿੱਚ 80% ਪਿੰਡ ਵਾਲੇ ਨਹੀਂ ਚਾਹੁੰਦੇ ਉਹਨੂੰ ਵੀ ਮੈਂ ਸਰਪੰਚ ਬਣਾਉਣਾ, ਉਹ ਲੀਡਰ ਦੀ ਬੇਵਕੂਫੀ ਹੁੰਦੀ ਹੈ। ਜੇ ਧੱਕੇ ਨਾਲ ਉਹਨੂੰ ਸਰਪੰਚ ਬਣਾਊਗਾ ਨਾ, ਉਹ ਬੇਵਕੂਫੀ ਹੁੰਦੀ ਆ, ਅਗਲੀ ਵਾਰੀ ਉਹਨੇ ਵੀ ਵੋਟਾਂ ਲੈਣੀਆਂ। 80% ਜਿਹਨੂੰ ਪਿੰਡ ਨਹੀਂ ਚਾਹੁੰਦਾ ਜਾਂ ਵਾਰਡ ਨਹੀਂ ਚਾਹੁੰਦਾ, ਉਹ ਫਿਰ ਆਪ ਦੀਆਂ ਵੋਟਾਂ ਵੀ ਨਹੀਂ ਪਵਾ ਸਕਦਾ, ਤਾਂ ਜੀ ਲੋਟਰੀ ਲੱਗਦੀ ਹੈ ਨਾ ਲੋਕਾਂ ਦੀ। ਧੱਕੇ ਨਾਲ ਆਪ ਤਾਂ ਬਣਾ ਦਿੰਦੇ ਸਰਪੰਚ, ਤੇ ਆਪਦੇ ਵਾਰੀ ਹਾਰ ਜਾਂਦੇ ਆ। ਇੱਦਾਂ ਨਹੀਂ ਹੋਣਾ ਚਾਹੀਦਾ। ਲੋਕਾਂ ਨੂੰ ਜਿਹੜਾ ਚੰਗਾ ਲੱਗਿਆ ਉਹਨੂੰ ਵੋਟ ਪਾਓ ਤੇ ਉਹੀ ਜਿਤਾਉਣਗੇ ਲੋਕ। ਸਿੱਧੂ ਸਾਹਿਬ, ਲੱਗਦਾ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਨਾਲ ਮੋਢਾ ਜੋੜ ਕੇ ਖੜੀ ਹੈ? ਖੜੀ ਤਾਂ ਹੈਗੀ ਜੀ, ਕਿਉਂਕਿ ਤੁਹਾਡੇ ਤੇ ਸਵਾਲ ਉੱਠਦੇ ਨੇ ਪਾਰਟੀ ਦੇ ਉੱਪਰ ਕਿ NSA ਲਾਤਾ ਪੰਜਾਬ ਦੇ ਨੌਜਵਾਨਾਂ ਦੇ ਉੱਪਰ। ਖਹਿਰਾ ਸਾਹਿਬ ਅੱਜ ਵੀ ਬੋਲ ਕੇ ਹਟੇ ਨੇ, ਲਾਈਵ ਹੋਏ ਨੇ। ਖਹਿਰਾ ਸਾਹਿਬ ਤਾਂ ਬਹੁਤ ਕੁਝ ਬੋਲਦੇ। ਖਹਿਰਾ ਸਾਹਿਬ ਤਾਂ ਪਹਿਲਾਂ ਪੰਜਾਬ ਦੀ ਪਾਰਟੀ ਬਣਾ ਲਈ ਉਹਨਾਂ ਨੇ। ਉਹਨੂੰ ਪੁੱਛ ਵੀ ਤੇਰੇ ਨਾਨਕੇ ਸੀ ਬਠਿੰਡੇ ਤੇ ਆ ਕੇ ਚੋਣ ਲੜਿਆ, ਇੱਥੇ ਉੱਥੇ ਕਿਉਂ ਲੜਿਆ? ਉੱਥੇ ਜਾਣਦੇ ਨਹੀਂ ਕਿ ਜਾਂ ਚਾਹੁੰਦੇ ਨਹੀਂ ਸੀ ਉੱਥੇ, ਇੱਥੇ ਬਠਿੰਡੇ ਦਾ ਕਿਉਂ ਲੜਿਆ ਚੋਣ? ਕੋਈ ਬਾਦਲ ਨਾਲ ਸੀ ਉੱਥੇ ਤਾਂ ਲੜਿਆ। 38000 ਵੋਟ ਲੈ ਕੇ ਨਹੀਂ, ਹਰਸਿਮਰਤ ਕੌਰ ਹਾਰ ਜਾਂਦੀ। 38000 ਵੋਟ ਲੈ ਕੇ ਉਹਨੂੰ ਜਿਤਾ ਗਿਆ। ਇੱਥੇ ਕੱਟ ਕਿਹਦਾ ਹੁੰਦਾ ਸੀ? ਉਹਨਾਂ ਦਾ ਕੀਤਾ ਹੁੰਦਾ ਸੀ। ਇੱਥੇ ਕੀ ਕਿਉਂ ਲੜਿਆ ਚੋਣ ਆ ਕੇ? ਫਿਰ ਕਿੱਧਰ ਗਈ ਉਹਦੀ ਪੰਜਾਬ ਪਾਰਟੀ? ਉਹ ਆਪਦੀਆਂ ਗੱਲਾਂ 'ਚ ਆਪ ਦੱਸਿਆ ਕਰੇ, ਉਹਨੂੰ ਜਵਾਬ ਦੇ ਵੀ ਮੈਂ ਜਿਹੜਾ ਕੁਛ ਕੀਤਾ ਕੀ ਕੀਤਾ ਪੰਜਾਬ ਲਈ। ਤੁਸੀਂ ਵੀ ਤਾਂ ਗਏ ਸੀ ਕਾਂਗਰਸ 'ਚ, ਤੁਸੀਂ ਫਿਰ ਦੁਬਾਰਾ ਕਿਉਂ ਝਾੜੂ ਦੇ ਵਿੱਚ? ਮੈਂ ਇੱਕ ਕਲਾਕਾਰ ਬੰਦਾ, ਪਹਿਲਾਂ ਮੈਂ ਪਾਰਟੀ ਦੇ ਵਿੱਚ ਆਇਆ ਸੀ, ਮੇਰੀ ਕੋਈ ਪਾਰਟੀ ਨਹੀਂ ਸੀ ਪਹਿਲਾਂ। ਮੈਂ ਮਾਨ ਸਾਹਿਬ ਕਲਾਕਾਰ ਸੀ, ਮੈਂ ਉਹਨੂੰ ਸਹਿਯੋਗ ਕੀਤਾ, ਠੀਕ ਹੈ ਨਾ। ਮੈਂ ਕਿਉਂ ਗਿਆ ਸੀ? ਮੈਂ ਗਿਆ ਸੀ ਜਦੋਂ ਅਸੀਂ ਸਿੱਖ ਧਰਮ ਨੂੰ ਬਿਲੋਂਗ ਕਰਦੇ ਹਾਂ, ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਦੀ ਸਹੁੰ ਖਾਧੀ। ਅਸੀਂ ਇੱਕ ਯਾਰ ਵੀ ਇੱਕ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਬੰਦਾ ਪੰਜਾਬ ਲਈ ਕੁਛ ਕਰੂਗਾ। ਲੋਕਾਂ ਨੇ ਪ੍ਰਭਾਵਿਤ ਹੋ ਕੇ ਸਰਕਾਰ ਬਣਾਤੀ, ਮੈਂ ਪ੍ਰਭਾਵਿਤ ਹੋ ਕੇ ਪਾਰਟੀ ਜਾ ਵੜਿਆ। ਕੋਈ ਮੈਂ ਤਾਂ ਦੱਸੋ ਵੀ ਪਾਰਟੀ 'ਚ ਰਹਿ ਕੇ ਜਾਂ ਕੋਈ ਮੈਂ ਇਹ ਹੋ ਵੀ ਮੈਂ ਉੱਥੇ ਵੱਡਾ ਮੱਲਾ ਮਾਰ ਲਈਆਂ, ਮੈਂ ਉਹਨਾਂ ਕੁ ਕੰਮ ਕੀਤਾ ਜਦੋਂ ਮੈਂ ਲੱਗਿਆ ਵੀ ਯਾਰ ਇਹਨਾਂ ਤਾਂ ਗਲਤੀ ਕੀਤੀ। ਉਹ ਕਾਂਗਰਸ ਨੇ ਵੀ ਚੱਕ ਕੇ ਪਾਸੇ ਮਾਰਿਆ ਜਿਹਾ ਕੁਛ ਸੀਗਾ। ਅਸੀਂ ਆਪਣੀ ਪਾਰਟੀ ਜਾ ਦੇ ਵਿੱਚ ਫੇਰ ਆ ਗਏ ਕਿਉਂਕਿ ਇਸ ਦਾ ਕੰਮ ਲਈ ਆਏ ਸੀ। ਕੀ ਲੱਗਦਾ ਵੀ ਉਹ ਬਿਆਨ ਤੁਹਾਡੇ ਤੋਂ ਗਲਤ ਦਿੱਤੇ ਗਏ ਨੇ ਜਦੋਂ ਤੁਸੀਂ ਕਹਿੰਦੇ ਰਹੇ ਕਿ ਝਾੜੂ ਤੀਲਾ ਹੋ ਗਿਆ, ਖਿੱਲਰ ਗਿਆ, ਇਹ ਹੋ ਗਿਆ, ਉਹ ਹੋ ਗਿਆ? ਕੀ ਲੱਗਦਾ ਅੱਜ ਅਫਸੋਸ ਹੁੰਦਾ ਉਹ ਬਿਆਨਾਂ ਦੇ ਉੱਪਰ? ਦੇਖੋ ਜੀ, ਇਹ ਅਫਸੋਸ ਨਹੀਂ ਹੁੰਦਾ। ਉਸ ਟਾਈਮ ਪਾਰਟੀ ਦੇ ਵਿੱਚ ਪ੍ਰੋਬਲਮ ਆ ਗਈ ਸੀਗੀ, ਮਾੜੇ ਆਨਸਰ ਆ ਗਏ ਸੀ ਪਾਰਟੀ 'ਚ। ਉਹਨਾਂ ਨੇ ਬਾਕੀ ਤੀਲਾ ਕਰਨ ਦੀ ਕੋਸ਼ਿਸ਼ ਕੀਤੀ ਸੀ, ਬਹੁਤ ਮਾੜੇ ਆਏ ਸੀ। ਦਿੱਲੀ 'ਚ ਕਿੰਨੇ ਮਾੜੇ, ਕਿੱਧਰ ਗਏ? ਠੀਕ ਹੈ ਨਾ, ਉਹਨਾਂ ਨੇ ਕੋਸ਼ਿਸ਼ ਕੀਤੀ ਸੀ। ਉਹ ਬੰਦੇ ਅੱਜ ਪਾਸੇ ਹੋ ਗਏ ਤੇ ਅਸੀਂ ਸਾਡੇ ਵਰਗੇ ਆ ਗਏ ਆ, ਠੀਕ ਹੈ ਨਾ। ਉਹ ਬੰਦਿਆਂ ਨੇ ਵਿੱਚ ਘੁਸਪੈਠ ਕਰਕੇ ਪਾਰਟੀ ਦਾ ਨੁਕਸਾਨ ਕਰਨਾ ਚਾਹਿਆ ਸੀ। ਅੱਜ ਵਧੀਆ ਪਾਰਟੀ ਚੱਲ ਰਹੀ ਆ। ਡਾਕਟਰ ਵਿਜੇ ਸਿੰਗਲਾ, ਕਟਾਰੂ ਚੱਕ ਮੰਤਰੀ, ਫੌਜਾ ਸਿੰਘ ਸਰਾਰੀ ਵਰਗੇ ਇਹ ਵੀ ਤਾਂ ਹੈਗੀ ਨੇ ਪਾਰਟੀ ਦੇ ਵਿੱਚ, ਉਹਨਾਂ ਦੇ ਉੱਪਰ ਵੀ ਤਾਂ ਉਂਗਲਾਂ ਖੜੀਆਂ ਹੁੰਦੀਆਂ ਨੇ, ਇਲਜ਼ਾਮ ਲੱਗਦੇ। ਵਿਜੇ ਸਿੰਗਲਾ ਸੀ ਜੇਲ੍ਹ ਜਾਇਆ, ਉਹਨਾਂ ਨੂੰ ਮਿਨਿਸਟਰੀ ਤੋਂ ਲਾਤਾ। ਦੂਜੀ ਮੈਨੂੰ ਹੁਣ ਤੱਕ ਉਦਾਹਰਨ ਦੇ ਦਿਓ ਕਿਤੇ, ਇੱਥੇ ਧਰਨੇ ਲਾ ਮੁਜ਼ਾਹਰੇ ਕਰ ਥੱਕ ਗਏ। ਧਰਮ ਸਿੰਘ ਸਾਧੂ ਸਿੰਘ ਧਰਮ ਸੋਤ ਨੇ ਉਹ ਵਜੀਫਾ ਖਾ ਲਿਆ, ਗਰੀਬਾਂ ਦਾ ਆਹ ਕਰ ਲਿਆ, ਕਲੀਨ ਚਿੱਟ। ਕਿਤੇ ਇਤਿਹਾਸ ਦੇਖਿਆ ਵੀ ਜਿਹਦੀ ਸਰਕਾਰ ਹੋਵੇ ਉਹਦੇ MLA ਜੇਲ੍ਹ ਜਾਣ ਜਾਂ MLA ਦੇ ਪਰਚੇ ਹੋਣ ਜਾਂ ਕਾਰਵਾਈ? ਹੁਣ ਤੱਕ ਦੱਸੋ। ਉਹ ਆਪਦੇ ਪਰਦੇ ਹੀ ਪਾਉਂਦੇ ਸੀ ਇੱਥੇ ਉਸ ਟਾਈਮ। ਜਥੇਦਾਰ ਤੋਤਾ ਸਿੰਘ ਤੇ ਲੋਕਾਂ ਨੇ ਉਂਗਲ ਠਾਈ ਵੀ ਐਂ ਕੀਤਾ, ਉਹ ਕੀਤਾ ਉਹਨੇ। ਚਲ ਸਵਰਗਵਾਸ ਹੋ ਗਏ, ਸੁਰਗਾਂ 'ਚ ਵਾਸਾ ਹੋਵੇ ਉਹਨਾਂ ਦਾ। ਉਦੋਂ ਉਹਨਾਂ ਨੇ ਵੀ ਕਾਰਵਾਈ ਕੀਤੀ ਅਕਾਲੀ ਦਲ ਸਰਕਾਰ ਨੇ। ਕਾਂਗਰਸ ਸਰਕਾਰ ਨੇ ਕਿੰਨਿਆਂ ਨੇ ਆਖਿਆ ਵੀ ਇਹਨੇ ਠੱਗੀ ਮਾਰ ਲਈ, ਇਹਨੇ ਲੁੱਟ ਲਿਆ, ਕਿਤੇ ਕੀਤਾ? ਕਲੀਨ ਚਿੱਟ ਦੇ ਦਿੰਦੇ ਸੀ। ਇੱਥੇ ਬਰਾਬਰ ਹੈ। ਇਹ ਪਹਿਲੀ ਵਾਰ ਤੁਸੀਂ ਵੀ ਮੰਨੋਗੇ ਬਰਾਬਰ ਆ। ਆਪਦੇ ਮੰਤਰੀ ਨੂੰ ਜੇਲ੍ਹ ਭੇਜਣਾ, ਆਪਦੇ MLA ਨੂੰ ਜੇਲ੍ਹ ਭੇਜਣਾ ਹੁੰਦਾ ਕਿਤੇ? ਸੱਚ ਤੇ ਚੱਲਦੇ। ਫਿਰ ਇਹ ਕਿਉਂ ਕਿਹਾ ਜਾਂਦਾ ਕਿ ਲਾਲ ਚੰਦ ਕਟਾਰੂ ਚੱਕ ਤੇ ਕਿਉਂ ਨਹੀਂ ਕਾਰਵਾਈ ਹੋਈ? ਫੌਜਾ ਸਿੰਘ ਸਰਾਰੀ ਵਰਗਿਆਂ ਨੂੰ ਕਿਉਂ ਨਹੀਂ ਬਾਹਰ ਕੀਤਾ ਗਿਆ ਪਾਰਟੀ ਦੇ ਵਿੱਚ? ਦੇਖੋ ਨਾ, ਜਿੱਦਾਂ ਸਬੂਤ ਵੇਲੇ ਚੱਲੀ ਜਾਂਦਾ ਉਹਨੂੰ ਮਿਨਿਸਟਰੀ ਤੋਂ ਬਾਹਰ ਕਰਤਾ। ਠੀਕ ਹੈ, ਜਦੋਂ ਮਿਲ ਗਏ ਉਹਦੀ ਕਰਾਂਗੇ, ਧੱਕੇ ਨਾਲ ਥੋੜ੍ਹਾ ਕਰਨਾ, ਕਿਸੇ ਦੇ ਕਹੇ ਤੋਂ ਥੋੜ੍ਹਾ ਹੋਊਗਾ। ਐਂ ਤਾਂ ਹਰੇਕ ਅਗਲੇ ਨੂੰ ਬਦਨਾਮ ਕਰੂ ਜੀ, ਜਿਹੜਾ ਕਾਨੂੰਨ ਕਹਿੰਦਾ ਜਿੱਦਾਂ ਕਹਿੰਦਾ ਹੋ ਜਾਊਗਾ। ਗਵਰਨਰ ਸਾਹਿਬ ਵੀ ਕਹਿੰਦੇ ਕਿ ਅਸੀਂ ਕਹਿੰਦੇ ਇਸ ਵਾਰ ਕਹਿੰਦੇ ਦੇਖਾਂਗੇ, ਕਹਿੰਦੇ ਜਿਹੜਾ ਪੰਜਾਬ ਦਾ ਪੈਸਾ ਉਡਾਇਆ ਜਾ ਰਿਹਾ। ਗਵਰਨਰ ਸਾਹਿਬ ਨਾਲ ਕੀ ਚੱਕਰ ਪੈ ਜਾਂਦਾ ਆਮ ਆਦਮੀ ਪਾਰਟੀ ਦਾ? ਗਵਰਨਰ ਸਾਹਿਬ ਦਾ ਸਤਿਕਾਰਯੋਗ ਪਦਵੀ ਏਡੀ ਵੱਡੀ ਆ, ਠੀਕ ਹੈ ਨਾ, ਪਦਵੀ ਬਹੁਤ ਵੱਡੀ ਆ ਉਹਨਾਂ ਦੀ। ਉਹ ਕਹਿੰਦੇ ਆ, ਉਹ ਕਿਉਂ ਕਹਿੰਦੇ ਆ, ਕਿਹਨਾਂ ਦੀ ਬੋਲੀ ਬੋਲਦੇ ਆ, ਉਹਨਾਂ ਨੂੰ ਪਤਾ ਹੋਊਗਾ। ਪੰਜਾਬ ਲਈ ਕੰਮ ਕਰਨ ਉਹਨਾਂ ਦੀ ਡਿਊਟੀ ਆ, ਉਹ ਆਪਦੀ ਨਿਭਾ ਰਹੇ। ਸਾਡੇ ਮਾਣਯੋਗ ਮੁੱਖ ਮੰਤਰੀ ਪੰਜਾਬ ਲਈ ਕਰ ਰਹੇ ਆ, ਦਿਨ ਰਾਤ ਮਿਹਨਤ ਕਰਦੇ ਆ, ਸੱਚ ਤੇ ਚੱਲਦੇ ਆ, ਵਧੀਆ ਫੈਸਲੇ ਲੈ ਰਹੇ ਨੇ, ਚੰਗੇ ਫੈਸਲੇ, ਲੋਕ ਖੁਸ਼ ਆ। ਆਉਣ ਵਾਲੀਆਂ ਚੋਣਾਂ ਜਿਹੜੀਆਂ 2024 ਦੀਆਂ, ਉਹਨਾਂ ਨੂੰ ਕਿਵੇਂ ਦੇਖਦੇ ਹੋ? ਜਿਵੇਂ ਇਸ ਵਾਰ ਤਾਂ ਨਹੀਂ ਕੋਈ ਬਲੀ ਦਾ ਬੱਕਰਾ ਬਣਾਇਆ ਜਾਊਗਾ, ਜਿਵੇਂ ਵਿਰੋਧੀ ਪਾਰਟੀਆਂ ਕਹਿੰਦੀਆਂ ਰਹੀਆਂ ਕਿ ਡਾਕਟਰ ਵਿਜੇ ਸਿੰਗਲਾ ਨੂੰ ਤਾਂ ਕਹਿੰਦੇ ਇੱਕ ਬਲੀ ਦਾ ਬੱਕਰਾ ਬਣਾਇਆ ਗਿਆ, ਸੰਗਰੂਰ ਚੋਣਾਂ ਨੂੰ ਜਿੱਤਣਾ ਸੀਗਾ ਪਰ ਫਿਰ ਵੀ ਹਾਰ ਗਏ। ਐਂ ਨਹੀਂ ਹੁੰਦਾ ਜੀ, ਐਂ ਨਹੀਂ ਹੁੰਦਾ ਦਾ।
ਬੜੀ ਦੇ ਬੱਕਰੇ ਤਾਂ ਕਾਂਗਰਸ ਵਾਲੇ ਹੋਰ ਬਣਾਉਂਦੇ ਸੀ ਦੂਜਿਆਂ ਨੂੰ, ਇਹ ਤਾਂ ਸਹੀ ਚੱਲਦਾ। ਇਹ ਸੋਚ ਹੀ ਗਲਤ ਆ ਉਹਨਾਂ ਦੀ। 24 ਦੇ ਚੋਣਾਂ ਜਿਵੇਂ ਨਿਰਪੱਖ ਚੋਣਾਂ ਹੋਣਗੀਆਂ, ਸਾਫ਼ ਸੁਥਰੀਆਂ ਚੋਣਾਂ, ਵਧੀਆ ਜਿਹੜੇ ਹੈਗੇ ਚੰਗੇ ਕੈਂਡੀਡੇਟ ਨੂੰ ਚੋਣ ਲੜਾਈ ਜਾਊਗੀ, ਸਾਫ਼ ਸੁਥਰੀ ਚੋਣ ਹੋਊਗੀ। ਇਹ ਵੀ ਕਿਹਾ ਜਾਂਦਾ ਸੀ, ਕਹਿੰਦੇ ਜਲੰਧਰ ਚੋਣਾਂ ਦੇ ਵਿੱਚ, ਜਿਮਣੀ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਕੋਈ ਕੈਂਡੀਡੇਟ ਨਹੀਂ ਮਿਲਿਆ, ਧਾਰਾ ਲੈਤਾ ਕਾਂਗਰਸ ਵਾਲੇ ਕਹਿੰਦੇ। ਉਹ ਇਹ ਨਹੀਂ ਹੁੰਦਾ, ਧਾਰਾ ਲੈਤਾ, ਅਸੀਂ ਚੰਗਾ ਬੰਦਾ ਚੁਣ ਲਿਆ ਸੀ, ਉਹ ਜਿੱਤ ਗਿਆ। ਜੋ ਮੇਰੀ ਗੱਲ ਸੁਣੋ, 12 ਤੋਂ ਪਹਿਲਾਂ ਕੌਣ ਸੀ? ਕੋਈ ਕਾਂਗਰਸੀ ਅਕਾਲੀ ਨਾਲ ਜੁੜੇ ਚੰਗੇ ਲੋਕ ਇੱਧਰ ਆ ਗਏ ਆ, MLA ਬਣ ਗਏ ਆ, ਅੱਜ ਸਰਕਾਰ ਬਣ ਗਈ ਹੈ, ਚੰਗੇ ਲੋਕ ਆਉਣਗੇ। ਹੁਣ ਵੀ ਕਹਿੰਦੇ ਤਾਂ ਅਸੀਂ ਹੁਣ ਵੀ ਕਹਿੰਦੇ ਵੀ ਅਸੀਂ ਚੰਗੇ ਲੋਕਾਂ ਨੂੰ ਆਪਦੀ ਪਾਰਟੀ ਜੁਆਇਨ ਕਰਾਵਾਂਗੇ। ਕੋਈ ਵੀ ਹੋਵੇ ਪਾਰਟੀ ਚੰਗੇ, ਕੋਈ ਮੇਨ ਚੰਗਾ ਬੰਦਾ, ਕੋਈ ਵੀ ਹੋਵੇ ਚੰਗਾ ਬੰਦਾ, ਚੰਗੇ ਜਿਹਨੂੰ ਲੋਕ ਚੰਗਾ ਕਹਿੰਦੇ ਹੁਣ, ਜਿਹਨੇ ਪੰਜਾਬ ਲੁੱਟ ਲਿਆ ਉਹਨੂੰ ਕਿਉਂ ਕਰਾ ਲਾਂਗੇ? ਠੀਕ ਹੈ ਨਾ ਜੀ। ਹੁਣ ਜਿਹਦੇ ਪੰਜਾਬ ਲੁੱਟਿਆ ਉਹਨੂੰ ਥੋੜ੍ਹਾ ਲਿਆਵਾਂਗੇ। ਜਿਹੜੇ ਪਾਰਟੀਆਂ ਦੇ ਵਿੱਚ ਚੰਗੇ ਲੋਕ ਵੀ ਬਹੁਤ ਨੇ। ਕਿਵੇਂ ਦੇਖਦੇ ਹੋ ਰਾਜਨੀਤੀ ਜਿਹੜੀ ਅੱਜ ਦੀ ਰਾਜਨੀਤੀ ਆ, ਪਹਿਲਾਂ ਦੀ ਰਾਜਨੀਤੀ ਨਾਲੋਂ ਕਿੰਨਾ ਕੁ ਫਰਕ ਦੇਖਦੇ ਹੋ? ਕਿਉਂਕਿ ਤੁਸੀਂ ਤਾਂ ਸਟੇਜਾਂ ਵੀ ਕਵਰ ਕਰੀਆਂ, ਜਿਵੇਂ ਇੱਕ ਮੇਰੇ ਯਾਦ ਆ ਗਿਆ, ਕਹਿੰਦੇ ਸਟੇਜ ਚਲਾਉਣ ਤੇ ਸਟੇਟ ਚਲਾਉਣ 'ਚ ਫਰਕ ਬੜਾ ਹੁੰਦਾ, ਪਰ ਹੁਣ ਤਾਂ ਸਟੇਜਾਂ ਦੇ ਉੱਪਰ ਤੁਸੀਂ ਗਾਉਂਦੇ ਰਹੇ ਹੋ, ਸਟੇਟ ਤੁਹਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਕਹਿੰਦੇ ਸੀ ਇਹਦੀ ਸਰਕਾਰ ਨਹੀਂ ਬਣਨੀ, ਬਣ ਗਈ, ਇਹਦੋਂ ਸਰਕਾਰ ਨਹੀਂ ਚੱਲਣੀ, ਚੱਲ ਗਈ। ਦੇਖੋ ਫਰਕ ਸਟੇਟ ਚਲਾਉਣਾ ਤੇ ਸਟੇਜ ਚਲਾਉਣਾ ਬਹੁਤ ਵੱਡਾ ਫਰਕ ਹੈ, ਪਰ ਦੋਨੇ ਵੀ ਚਲਾ ਲੈਂਦੇ ਨੇ। ਜਿਹਨੂੰ ਪਰਮਾਤਮਾ ਨੇ ਸੋਝੀ ਦਿੱਤੀ ਹੈ ਨਾ, ਚੱਲ ਜਾਂਦਾ ਉਹ। ਆਹ ਸੱਚੇ ਪਾਤਸ਼ਾਹ ਨੇ ਜਿਹਨੂੰ ਬਖਸ਼ਿਆ ਨਾ ਦਿਮਾਗ, ਉਹ ਚੱਲੀ ਜਾਂਦੇ। ਅੱਗੇ ਕਿਹੜਾ ਕਲਾਕਾਰ ਨਹੀਂ ਸੀਗੇ? ਕਿੰਨੇ ਕਲਾਕਾਰ, ਪ੍ਰੋਫੈਸਰ ਗੁਰਮੁਖ ਸਿੰਘ ਮੁਸਾਫਰ ਕਲਾਕਾਰ ਹੋਏ ਨੇ। ਬਹੁਤ ਸਾਡੇ ਵਿਦਵਾਨ ਸ਼ਾਇਰ, ਸਾਡੇ ਕਿੰਨੇ ਲੀਡਰ ਨੇ ਅਕਾਲੀ ਦਲ ਦੇ ਵਿੱਚ, ਕਿੰਨੇ ਢਾਡੀ ਸਾਡੇ ਰਾਗੀ, ਕਿੰਨੇ ਕਲਾਕਾਰ, ਉਹ ਵੀ MLA ਮੰਤਰੀ ਬਣੇ। ਠੀਕ ਹੈ ਨਾ, ਕਲਾ ਐਂ ਤਾਂ ਨਹੀਂ ਵੀ ਕਲਾਕਾਰ, ਮੈਂ ਕਲਾਕਾਰ ਹਾਂ, ਉਹ ਕਮੇਡੀਅਨ ਕਲਾਕਾਰ ਸੀ। ਕਿੰਨੇ ਢਾਡੀ, ਕਿੰਨੇ ਰਾਗੀ, ਮੈਂ ਗਿਣਾ ਦਿੰਦਾ, ਕਿੰਨੇ ਅਕਾਲੀ ਦਲ ਦੇ ਵਿੱਚ ਮੰਤਰੀ ਰਹੇ ਨੇ, ਅੱਜ ਵੀ ਆ। ਤੁਹਾਨੂੰ ਲੱਗਦਾ ਵੀ ਪੰਜਾਬ ਬਦਲਿਆ ਜਾਊਗਾ? ਚੱਲੇ ਆ ਜੀ। ਦੇਖੋ ਬਹੁਤ ਲੰਬੇ ਸਮੇਂ ਦਾ ਜਿਹੜਾ ਸੀਗਾ ਇਹ ਹਾਲਾਤ ਵਿਗੜ ਗਏ ਆ, ਅਤੇ ਰਾਹ 'ਤੇ ਚੱਲੇ ਆ ਜੀ। ਪਰਮਾਤਮਾ ਸੱਚੇ ਪਾਤਸ਼ਾਹ ਮਿਹਰ ਦਾ ਸਿਰ 'ਤੇ ਹੱਥ ਰੱਖੇ, ਚੰਗੇ ਨੂੰ ਲੱਗੇ ਆ। ਸਾਡਾ ਇਹ ਤਾਂ ਹੈ ਨਹੀਂ ਗਾ ਵੀ ਫਲਾਣੇ ਥਾਂ ਅਸੀਂ ਭਾਈ ਕਬਜ਼ੇ ਲੈ ਲਏ ਜਾਂ ਰਿਸ਼ਵਤ ਲੈ ਲਈ ਹੈ, ਜਾਂ ਅਸੀਂ ਇੱਥੇ ਚਿੱਟਾ ਵਕਾਤਾ, ਜਾਂ ਇੱਥੇ ਸੱਟੇ ਲਵਾਤੇ, ਜਾਂ ਇੱਥੇ ਗਲਤ ਕੰਮ। ਉਹ ਤਾਂ ਸਾਡਾ ਹੈ ਨਹੀਂ ਕਿਸੇ ਦਾ ਵੀ, ਨਾ ਹੋਇਆ ਨਾ ਹੋ ਸਕਦਾ ਆਮ ਆਦਮੀ ਪਾਰਟੀ ਸਰਕਾਰ 'ਚ। ਇਹ ਸੱਚੀ ਭਾਵਨਾ ਅਤੇ ਸੱਚੀ ਨੀਤ ਨਾਲ ਚੱਲ ਰਹੇ ਆ, ਚੱਲੇ ਆ ਲੋਕ ਸਾਡੇ ਨਾਲ, ਪਬਲਿਕ ਨਾਲ ਹੋ ਗਈ ਆ, ਅਸੀਂ ਵਧੀਆ ਕਰਾਂਗੇ ਜੀ। ਵਿਧਾਇਕਾਂ ਦੇ ਉੱਪਰ ਕਾਫੀ ਉਂਗਲਾਂ ਉੱਠ ਰਹੀਆਂ ਨੇ, ਖਬਰਾਂ ਆ ਰਹੀਆਂ ਨੇ, ਵਾਇਰਲ ਹੋ ਰਹੀਆਂ ਨੇ। ਕਿਤੇ ਵਿਧਾਇਕ ਪੱਤਰਕਾਰ ਨੂੰ ਕੁੱਟ ਦਿੰਦੇ ਆ, ਕਦੇ ਕਿਸੇ ਪੁਲਿਸ ਵਾਲੇ ਨੂੰ ਕੁੱਟ ਦਿੰਦੇ ਆ। ਵਿਰੋਧੀ ਤੇ ਰਾਜੀ ਆ। ਜਿਹੜੀ ਤੂੰ ਗੱਲ ਪੱਤਰਕਾਰ ਨੂੰ ਕੁੱਟੇ, ਕਾਹਨੂੰ ਨੇ ਵਿਚਾਰਾ ਅੰਮ੍ਰਿਤ ਇੰਨਾ ਸ਼ਰੀਫ ਸਾਡਾ MLA ਆ, ਬਾਹਰ ਆ ਕੇ ਦੋਸ਼ ਲਾ ਦੇ, ਮਾੜੀ ਗੱਲ ਆ ਜੀ। ਇਹ ਵੀ ਨਹੀਂ ਕਰਨਾ ਚਾਹੀਦਾ। ਕਿਸੇ ਸਾਫ਼ ਸੁਥਰੇ ਬੰਦੇ ਤੇ, ਸ਼ਰੀਫ ਬੰਦੇ ਤੇ ਉਂਗਲ ਠਾਉਣੀ ਮਾੜੀ ਗੱਲ, ਬਹੁਤ ਮਾੜੀ ਗੱਲ ਕੀਤੀ ਇਹਨਾਂ ਨੇ। ਕੱਲ ਦੀ ਖਬਰ ਵਾਇਰਲ ਹੋ ਰਹੀ ਹੈ, ਕਹਿੰਦੇ ਕਿ ਕਲਾਸ ਚੰਦਰ ਨਾਂ ਦਾ ਇੰਸਪੈਕਟਰ ਸੀ, ਜਿਹੜਾ ਸਬ ਇੰਸਪੈਕਟਰ, ਉਸ ਨੂੰ ਕੁੱਟ ਦਿੱਤਾ, ਉਸ ਦੀ ਪੱਗ ਲਾ ਦਿੱਤੀ ਗਈ ਇੱਕ ਵਿਧਾਇਕ ਦੇ ਵੱਲੋਂ। ਉਹ ਗੱਲਾਂ ਕਰਦੇ ਜਿਨ੍ਹਾਂ ਨੇ ਕਤਲ ਕਰਾਏ ਆ। ਇੱਕ ਧੀ ਦੀ ਇੱਜ਼ਤ ਬਚਾਉਂਦਾ ਇੱਕ ਥਾਣੇਦਾਰ, ਕਿਹਦੇ ਹਿੱਕ ਤੇ ਪੱਬ ਧਰ ਕੇ ਕਹਿੰਦਾ, ਪੈਰ ਧਰ ਕੇ ਮੈਂ ਫਲਾਣੇ ਦਾ ਬੰਦਾ। ਉਹ ਗੱਲਾਂ ਕਰਦਾ ਜਿਹਨੇ ਧੀ ਦੀ ਇੱਜ਼ਤ ਬਚਾਉਂਦਾ ਥਾਣੇਦਾਰ ਦੀ ਕਤਲ ਕਰਦਾ। ਉਹ ਗੱਲਾਂ ਕਰਨਗੇ ਸਾਡੇ ਨਾਲ, ਗੱਲਾਂ ਕਰਨ। ਉਹ ਜਿਹਨੂੰ ਰਾਜ ਕਰਕੇ ਗਏ, ਉਹਨਾਂ ਨੇ ਕੀ ਕੀਤਾ? ਉਹ ਆਪਦੀ ਪੀੜ੍ਹੀ ਥੱਲੇ ਸੁੱਟਾ ਫਿਰਨ। ਉਹ ਤਾਂ ਕਹਿੰਦੇ ਅਸੀਂ ਬਹੁਤ ਕੁਛ ਕਰਤਾ, ਕਹਿੰਦੇ ਹੁਣ ਵਾਲਿਆਂ ਨੂੰ ਦੇਖੋ। ਹਾਂ, ਬਹੁਤ ਕੁਛ ਕਰਤਾ ਜੀ, ਵਾਹ, ਇਹੋ ਜਿਹਾ ਕੁਛ ਕਰ ਗਏ। ਅੱਜ 3 ਸੀਟਾਂ 'ਤੇ ਆ ਗਏ, ਉਹ ਵੀ ਨਹੀਂ ਮਿਲਣੀਆਂ ਗਾਂ ਨੂੰ। ਪਬਲਿਕ ਆਏ, ਪਬਲਿਕ ਫੇਰ ਦੱਸ ਦੋ ਅੱਗੇ ਬਾਰੇ ਕਿਹਨੇ ਕੀ ਕੀਤਾ। ਠੀਕ ਹੈ ਨਾ ਜੀ। ਇੱਕ ਆਖਰ ਦੇ ਵਿੱਚ ਤੁਹਾਡੇ ਤੋਂ ਹੋਰ ਪੁੱਛਦੇ ਹਾਂ ਕਿ ਜਿਹੜਾ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਹੋਣੀਆਂ ਨੇ, ਪੰਚਾਇਤੀ ਚੋਣਾਂ ਦੇ ਲਈ ਆਮ ਆਦਮੀ ਪਾਰਟੀ ਦੇ ਵੱਖਰੇ ਸਰਪੰਚ ਹੋਣਗੇ ਜਾਂ ਫਿਰ ਲੋਕਾਂ ਦੇ ਹੋਣਗੇ? ਉਹ ਜਿਵੇਂ ਪਹਿਲਾਂ ਵਾਲੀਆਂ ਸਰਕਾਰਾਂ ਕਰਦੀਆਂ ਰਹੀਆਂ, ਜਾਂ ਪਹਿਲਾਂ ਵਾਲੀਆਂ ਸਰਕਾਰਾਂ ਦੇ ਵਿੱਚ ਇਹ ਅਕਾਲੀਆਂ ਦਾ, ਇਹ ਕਾਂਗਰਸੀਆਂ ਦਾ? ਗੱਲ ਇਹ ਆ ਜੀ, ਸਰਪੰਚ ਆ ਜਿਹੜਾ, ਅਸੀਂ ਵਧੀਆ ਉਹਨੂੰ ਚੋਣ ਲੜਾਵਾਂਗੇ ਜਿਹਨੂੰ ਪਿੰਡ ਵੀ ਆਖੇ ਵੀ ਵਧੀਆ ਸਰਪੰਚ ਆ ਜੀ, ਤੁਸੀਂ ਵੋਟ ਪਾ ਕੇ ਜਿਤਾਵਾਂਗੇ। ਵੋਟ ਉਹਨੂੰ ਬੋਲਿਓ ਵਧੀਆ ਹੋਊਗਾ। ਅਸੀਂ ਇਹਨਾਂ ਨੂੰ ਧੱਕਾ ਤਾਂ ਕਰਦੇ ਨਹੀਂ ਵੀ ਇਹਨੂੰ ਬਣਾਉਣਾ ਹੀ ਬਣਾਉਣਾ, ਦੇ ਵੋਟ ਹੀ ਨਹੀਂ ਪਾ ਸਕਦਾ, ਕੋਈ ਕਾਗਜ਼ ਹੀ ਨਹੀਂ ਭਰ ਸਕਦਾ। ਲੋਕ ਡਰਦੇ ਕਾਗਜ਼ ਨਹੀਂ ਭਰਦੇ ਸੀ। ਅਸੀਂ ਉਹਨੂੰ ਬਣਾਵਾਂਗੇ ਜਿਹਨੂੰ ਪਿੰਡ ਚਾਹੂਗਾ। ਕੋਸ਼ਿਸ਼ ਕਰਾਂਗੇ ਸਰਬਸੰਮਤੀ ਕਰਾਵਾਂਗੇ ਪਿੰਡਾਂ 'ਚ। ਇਹ ਵੀ ਇਲਜ਼ਾਮ ਲੱਗਦੇ ਆਮ ਆਦਮੀ ਪਾਰਟੀ ਦੇ ਉੱਪਰ। ਇੱਕ ਸਵਾਲ ਹੋਰ ਕਰ ਲਈਏ ਕਿ ਮੀਡੀਆ ਨੂੰ ਖਰੀਦ ਲਿਆ, ਕਹਿੰਦੇ ਮੀਡੀਆ ਦੇ ਉੱਪਰ ਕਬਜ਼ਾ ਕਰ ਲਿਆ। ਜੇ ਕੋਈ ਬੋਲਣ ਦੀ ਕੋਸ਼ਿਸ਼ ਕਰਦਾ ਤਾਂ ਉਸ ਨੂੰ ਦੱਬਣ ਦੀ ਕੋਸ਼ਿਸ਼ ਕੀਤੀ ਜਾਂਦੀ ਆ। IT ਸੈੱਲ ਬਹੁਤ ਬਣਾਏ ਹੋਏ ਨੇ ਇਹਨਾਂ ਨੇ। ਦੇਖੋ ਐਵੇਂ ਭੁਲੇਖੇ ਆ ਉਹਨਾਂ ਤੋਂ, ਉਹ ਬੇਵੱਸ ਹੋ ਗਏ ਆ। ਇਹਨਾਂ ਦੇ ਆਪਦੇ ਚੈਨਲ ਆ, ਇਹਨਾਂ ਨੇ ਫਿਰ ਚੈਨਲ ਆਪਦੇ ਦਿਨ ਰਾਤ ਚੱਲੀ ਜਾਂਦਾ ਸੀ ਚੈਨਲ, ਹੁਣ ਵੀ ਚੱਲੀ ਜਾਂਦਾ। ਅਤੇ ਫਿਰ ਜੇ ਚੈਨਲਾਂ ਨੇ ਜਿਤਾਉਣਾ ਹੁੰਦਾ ਅਸੀਂ ਤਾਂ ਹੁਣ ਆਏ ਆ, ਉਦੋਂ ਪਹਿਲਾਂ ਚੈਨਲ ਇਹਨਾਂ ਦੇ ਸਾਰੇ।
ਤੇ ਇਹ 3 ਤੇ ਕਿਉਂ ਆ ਗਏ? ਚੈਨਲ ਹੀ ਜਿਤਾਉਣ ਲੱਗਦੇ, ਇਹ 3 ਤੇ ਕਿਉਂ ਆ ਗਏ? ਗੁਰਬਾਣੀ ਪ੍ਰਸਾਰ ਨੂੰ ਲੈ ਕੇ ਕਾਫੀ ਰੌਲਾ ਪਿਆ ਵਿਧਾਨ ਸਭਾ 'ਚ। ਉਹ ਵੇਖਿਓ ਜੀ, ਉਹ ਵੀ ਗੁਰਬਾਣੀ ਕਿਹਦੀ ਹੈ? ਗੁਰਬਾਣੀ ਸੁਣਨ ਵਾਸਤੇ ਸਾਰੇ ਧਰਮ, ਹਰ ਇਨਸਾਨ ਆ ਜਿਹੜਾ ਗੁਰਬਾਣੀ ਸੁਣ ਸਕਦਾ। ਤੇ ਫਿਰ ਲੋਕਾਂ ਦੀ ਗੁਰਬਾਣੀ ਹਰ ਥਾਂ ਤੇ ਚੱਲਣੀ ਚਾਹੀਦੀ ਹੈ। ਜੇ ਕੋਈ ਹੋਰ ਚੈਨਲ ਤੇ ਆ ਜੂਗੀ ਕੋਈ ਲੋੜਾ ਹੁੰਦਾ, ਉਹਦੇ ਮਰਜ਼ਾਦਾ ਦੇ ਵਿੱਚ ਰਹਿਣਾ ਚਾਹੀਦਾ। ਮਰਜ਼ਾਦੇ ਨਾਲ ਹੋਰ ਆ ਚੈਨਲ ਕੀ ਆ? ਮਾੜਾ ਤਾਂ ਕੋਈ ਨਹੀਂ। ਧਾਮੀ ਸਾਹਿਬ ਕਹਿੰਦੇ ਉਹਨਾਂ ਨੂੰ ਆਪਣਾ ਕੰਮ ਕਰਨ ਦਿਓ, ਸਿੱਖ ਮਸਲਿਆਂ ਦੇ ਵਿੱਚ ਨਾ ਅੜ ਰਹੀ ਕਹਿੰਦੇ ਸਰਕਾਰ। ਧਾਮੀ ਸਾਹਿਬ ਦਾ ਸਿੱਧਾ ਬਿਆਨ ਆਇਆ। ਕੋਈ ਸਿੱਖ ਮਸਲਿਆਂ 'ਚ ਨਹੀਂ ਅੜ ਰਹੇ। ਧਾਮੀ ਸਾਹਿਬ ਸਾਡੇ ਸਤਿਕਾਰਯੋਗ ਨੇ। ਇੱਕ ਜਿਹੜੀ ਸੰਸਥਾ ਉਹ ਸਾਰਿਆਂ ਲਈ ਹੁੰਦੀ ਆ ਜੀ, ਤੇ ਉਹ ਕੀ ਸਿੱਖ ਮਸਲਿਆਂ ਦੇ ਵਿੱਚ ਅਸੀਂ ਸਿੱਖਾਂ ਦੇ ਪੁੱਤ ਨਹੀਂ? ਅਸੀਂ ਸਿੱਖਾਂ ਦੇ ਪੁੱਤ ਨਹੀਂ, ਠੀਕ ਹੈ ਨਾ? ਇੱਕ ਸਿੱਖ ਅਕਾਲੀ ਦਲ ਬਾਦਲ ਦਾ ਹੀ ਸਿੱਖ ਆ ਸਾਰੇ, ਉਹਨਾਂ ਦੀ ਜੋ ਉਹਨਾਂ ਨੇ ਕਹਿਤਾ ਉਹੀ ਸਿੱਖਾਂ ਦੇ, ਬਾਕੀ ਉਤਰੇ ਫਿਰਦੇ, ਠੀਕ ਹੈ ਨਾ? ਉਹ ਤਾਂ ਇਹ ਕਹਿੰਦੇ ਜਿਹੜੇ ਅਕਾਲੀ ਦਲ ਬਾਦਲ ਦੇ ਉਹ ਅਸੀਂ ਸਿੱਖਾਂ ਦੇ, ਬਾਕੀ ਉਤਰੇ ਫਿਰਦੇ। ਇਹ ਨਹੀਂ ਹੋਣਾ ਚਾਹੀਦਾ। ਪ੍ਰਵਿੰਦਰ ਸਿੰਘ ਝੋਟਾ ਚਿੱਟਾ ਬੰਦ ਕਰਾ ਰਿਹਾ ਸੀ। ਪ੍ਰਵਿੰਦਰ ਸਿੰਘ ਝੋਟੇ ਦੇ ਉੱਪਰ ਪਰਚਾ ਦਰਜ ਕਰਤਾ, ਕਹਿੰਦੇ ਕਿ ਉਹਨਾਂ ਦਾ ਮਾਂ ਪਿਓ ਵੀ ਹੁਣ ਪੱਕਾ ਮੋਰਚਾ ਲਾਈ ਬੈਠੇ ਨੇ ਉੱਥੇ। ਕੋਈ ਗੱਲਬਾਤ ਹੋਈ ਆ ਉਹਨਾਂ ਨਾਲ? ਬੈਠੇ ਹੋ ਕਿਤੇ, ਜਾਂ ਮਤਲਬ ਕੋਈ ਫੋਨ ਕਾਲ ਹੀ ਹੋ ਗਈ ਹੋਵੇ? ਚਲੋ ਵੀ ਇੱਕ ਦਰਦ ਲੈ ਕੇ ਚੱਲੇ ਹੋ ਤੁਸੀਂ ਚਿੱਟੇ ਦੇ ਖਿਲਾਫ। ਮੈਂ ਆਪਦੇ ਹਲਕੇ ਚੱਲੀ ਜਾਂਦਾ ਜੀ, ਵਧੀਆ ਮੁੰਡੇ ਨੇ ਇੱਥੇ, ਠੀਕ ਹੈ ਨਾ? ਜੇ ਗੱਲ ਕਰੀਏ ਉਹ ਮਾਨਸਾ ਦੇ ਵਿੱਚ ਵੀ ਸਾਡੀਆਂ ਟੀਮਾਂ ਵੱਢ ਰਹੀਆਂ। ਮੈਂ ਆਪਦੇ ਹਲਕੇ ਦੇ ਵਿੱਚ ਅੱਜ ਸਾਡੇ ਹਲਕੇ ਦੇ ਵਿੱਚ ਇਹ ਦੇਖੋ ਵੀ ਹਰ ਪਾਰਟੀ ਦਾ ਬੰਦਾ ਨਾਲ ਆ। ਅਕਾਲੀ ਦਲ ਦੇ ਪਾਰਟੀ ਦੀ ਵੀ ਕਹਿ ਰਹੇ ਭਾਈ ਸਾਨੂੰ ਸਾਡੇ ਐਮਐਲਏ ਦਾ ਸਹਿਯੋਗ ਮਿਲ ਰਿਹਾ। 1-2 ਪਿੰਡਾਂ 'ਚ ਫੋਨ ਆਏ ਆ ਦੂਜੀਆਂ ਪਾਰਟੀਆਂ ਦੇ, ਉਹ ਕਹਿੰਦੇ ਅਸੀਂ ਐਮਐਲਏ ਸਾਹਿਬ ਕੋਲੇ ਆਉਣਾ, ਅਸੀਂ ਇਕੱਠੇ ਕੋਈ ਚੱਲਣਾ। ਤੁਹਾਨੂੰ ਖੁਸ਼ੀ ਹੈ ਅਸੀਂ ਕਰ ਰਹੇ ਹਾਂ। ਜਿਵੇਂ ਪਹਿਲਾਂ ਸਟੇਜਾਂ ਤੇ ਗਾਉਂਦੇ ਸੀ, ਹੁਣ ਨਹੀਂ ਕਦੇ ਜੀ ਕਰਿਆ ਵੀ ਕੁਛ ਗਾ ਲਈਏ? ਗਾਉਣੇ ਆ, ਕਿੱਥੋਂ ਚੱਲੂ ਰੋਜੀ ਰੋਟੀ? ਬੱਚੇ ਕਿੱਥੋਂ ਪਾਲਾਂਗੇ? ਜਵਾਕ ਖਰਚੇ ਵੱਧ ਗਏ। ਪਹਿਲਾਂ ਬੱਚੇ ਫੀਸਾਂ ਉਹਨਾਂ ਨੇ ਦੇਣੀਆਂ, ਅਸੀਂ ਪਰਿਵਾਰ ਵੱਧ ਗਿਆ। ਹੁਣ ਸ਼ਾਮ ਤੱਕ 500-700 ਬੰਦੇ ਨੂੰ ਚਾਹ ਪਿਉਣੇ ਆ। ਅੱਗੇ ਰੋਟੀ 7-8 ਜੀਆਂ ਦੀ ਘਰੇ ਬਣਦੀ ਸੀ, ਹੁਣ 30-40 ਦੀ ਬਣਦੀ ਆ। ਪ੍ਰਸ਼ਾਦਾ ਪਾਣੀ ਗੁਰੂ ਕਾ ਲੰਗਰ ਚੱਲਦਾ। ਉਹ ਫਿਰ ਪ੍ਰੋਗਰਾਮ ਤਾਂ ਲਾਉਣੇ ਹੀ ਆ, ਹੋਰ ਕਿੱਥੋਂ ਲਿਆਵਾਂਗੇ? ਉਹ ਤਾਂ ਲਾਉਣਾ ਮੇਰਾ ਕਿੱਤਾ। ਨਾ ਤਾਂ ਕਿਸੇ ਦੀਆਂ ਬੱਸਾਂ ਰੁਕੀਆਂ, ਮੰਤਰੀ ਬਣ ਗਏ, ਮੁੱਖ ਮੰਤਰੀ ਬਣ ਗਏ, ਉਹਨਾਂ ਦੇ ਬੱਸਾਂ ਚੱਲੀ ਗਈਆਂ, ਕਿਸੇ ਦੀਆਂ ਫੈਕਟਰੀਆਂ ਚੱਲੀ ਗਈਆਂ, ਕਿਸੇ ਦੀ ਜ਼ਮੀਨ ਜਾਇਦਾਦ ਆ, ਕਿਸੇ ਦੇ ਜਹਾਜ਼ ਵੀ ਚੱਲਦੇ ਆ। ਬਲਕਾਰ ਸਿੱਧੂ ਕੋਲ ਤਾਂ ਆਹੀ ਫੈਕਟਰੀ ਦਾ, ਇਹ ਬਾਬੇ ਤੋਂ ਮੰਗਦੇ ਚੱਲਦੀ ਰਹੇ ਤੇ ਆਪਦਾ ਕਿੱਤਾ ਕਰਕੇ ਖਾਵਾਂਗੇ। ਨਾਲ ਟਾਈਮ ਦਿੰਦੇ, ਸਭ ਤੋਂ ਜ਼ਿਆਦਾ ਟਾਈਮ ਦਿੰਦਾ। ਰੋਟੀ ਨਹੀਂ ਖਾਈਦੀ, ਅੱਜ ਵੀ ਨਹੀਂ ਖਾਧੀ। ਕੀ ਟਾਈਮ ਹੋ ਗਿਆ? ਤੇ ਕੱਲ ਵੀ 3:30 ਵਜੇ ਖਾਧੀ ਹੈ। ਇੰਨਾ ਪਿਆਰ ਕਰਦੇ ਪਬਲਿਕ, ਕਿਉਂਕਿ ਪਬਲਿਕ ਨੇ ਸਾਨੂੰ ਸੇਵਾ ਲਾਈ ਆ, ਠੀਕ ਹੈ ਨਾ? ਕੁਛ ਕੰਮ ਸਾਰੇ ਕਰਦੇ ਜੇ ਹਫ਼ਤੇ ਦੇ ਵਿੱਚ 2 ਦਿਨ 3 ਦਿਨ ਆਪਦਾ ਕੰਮ ਕਰ ਲਾਂਗੇ, ਬੱਚਿਆਂ ਲਈ ਕੰਮ ਮਾੜਾ ਨਹੀਂ। ਸਿੱਧੂ ਸਾਹਿਬ, ਪਹਿਲਾਂ ਜਿਹੜੀ ਇੰਟਰਵਿਊ ਹੁੰਦੀ ਸੀ ਪੱਤਰਕਾਰਾਂ ਦੇ ਨਾਲ, ਉਹ ਇੱਕ ਵੱਖਰੇ ਵਿਸ਼ੇ ਤੋਂ ਹੁੰਦੀ ਸੀ। ਹੁਣ ਜਿਹੜੀ ਇੰਟਰਵਿਊ ਹੁੰਦੀ ਆ, ਬਲਕਾਰ ਸਿੰਘ ਸਿੱਧੂ ਨੂੰ ਵੀ ਵੱਖਰੇ ਅੰਦਾਜ਼ ਦੇ ਨਾਲ ਦੇਖਦੇ ਆ ਪੱਤਰਕਾਰ, ਤੇ ਬਲਕਾਰ ਸਿੰਘ ਸਿੱਧੂ ਵੀ ਵੱਖਰੇ ਅੰਦਾਜ਼ ਦੇ ਨਾਲ ਦੇਖਦੇ ਹੋਣੇ ਪੱਤਰਕਾਰਾਂ ਨੂੰ। ਨਹੀਂ, ਮੈਂ ਤਾਂ ਨਹੀਂ, ਮੈਂ ਤਾਂ ਮੇਰੇ ਭਰਾਵੋ ਇੱਕ ਪ੍ਰੈਸ ਆ, ਪੱਤਰਕਾਰ, ਅਖਬਾਰ। ਜਿਵੇਂ ਪੰਜਾਬੀਆਂ ਨੇ ਮੈਨੂੰ ਪਿਆਰ ਦਿੱਤਾ ਰੋਜੀ ਰੋਟੀ ਤੇ, ਮੇਰੀ ਜ਼ਿੰਦਗੀ ਦੇ ਵਿੱਚ ਇਹ ਸਫਲਤਾ ਦੇ ਵਿੱਚ ਜਿਵੇਂ ਥੰਮ ਹੁੰਦੇ ਨਾ ਚਾਰੇ, ਐਂ ਮੈਨੂੰ ਚੱਕ ਕੇ ਰੱਖਿਆ। ਜੇ ਪ੍ਰੈਸ ਮੀਡੀਆ ਮੇਰੇ ਗਾਉਣ ਦੀਆਂ ਗੱਲਾਂ ਨਾ ਕਰਦਾ ਜਾਂ ਪ੍ਰੋਗਰਾਮਾਂ ਦੀ ਨਾ ਕਰਦਾ, ਮੈਂ ਇੰਟਰਵਿਊ ਨਾ ਲਾਉਂਦਾ, ਅੱਜ ਮੈਂ ਕਹਿੰਦਾ ਜੇ ਪੰਜਾਬੀਆਂ ਨੇ ਰੋਜੀ ਰੋਟੀ ਦਿੱਤੀ, ਮੇਰੇ ਪ੍ਰੈਸ ਵਾਲੇ ਭਰਾਵਾਂ ਨੇ, ਚੈਨਲਾਂ ਨੇ ਮੇਰੀ ਮਦਦ ਕੀਤੀ ਆ। ਅੱਜ ਮੈਂ ਖੜਾ, ਜੇ ਐਮਐਲਏ ਵੀ ਬਣਿਆ ਨਾ, ਇਹ ਵੀ ਸਹਿਯੋਗ ਦੇ ਨਾਲ ਬਣਿਆ, ਕਿਉਂਕਿ ਅਸੀਂ ਕਿਤੇ ਲੜਾਈਆਂ ਲੜ ਸਕਦੇ ਆਮ ਘਰਾਂ ਦੇ ਪੁੱਤ। ਸਭ ਤੋਂ ਨੇੜੇ ਦਾ ਗੀਤ ਕਿਹੜਾ ਰਿਹਾ ਹੁਣ ਤੱਕ ਦਾ, ਐਮਐਲਏ ਬਣਨ ਤੋਂ ਬਾਅਦ ਦਾ ਤੇ ਐਮਐਲਏ ਬਣਨ ਤੋਂ ਪਹਿਲਾਂ ਦਾ? ਗੀਤ ਸਾਰੇ ਪਿਆਰੇ ਨੇ, ਲੋਕਾਂ ਨੂੰ ਪਿਆਰ ਦਿੱਤਾ। ਜਿਵੇਂ ਮਾਝੇ ਦੀ ਮੋਮਬੱਤੀ ਇੰਨਾ ਤੈਨੂੰ ਪਿਆਰ ਕਰਾਂ, ਦੌਲਤਾਂ ਮਿਲ ਗਈਆਂ, ਸ਼ੋਹਰਤਾਂ ਮਿਲ ਗਈਆਂ। ਪਰ ਜਿਹੜਾ ਗੀਤ ਅਸੀਂ ਰਲ ਮਿਲ ਕੇ ਬਣਾਇਆ, ਉਹ ਦੁੱਖਾਂ ਦਰਦਾਂ ਦਾ ਗੀਤ ਆ। ਮਾਏ ਤੇਰਾ ਪੁੱਤ ਲਾਡਲਾ ਇਕੱਲਾ ਬੈਠ ਕੇ ਰਾਤ ਨੂੰ ਰੋਵੇ, ਉਹ ਆਪਣੇ ਘਰਾਂ ਦਾ, ਆਪਣੇ ਪਰਿਵਾਰਾਂ ਦਾ ਗੀਤ ਆ। ਚਾਚੇ ਤਾਏ ਦੇ ਪੁੱਤਾਂ ਦਾ ਗੀਤ ਆ, ਬੇਰੁਜ਼ਗਾਰੀ ਦਾ ਗੀਤ ਆ। ਉਹ ਗੀਤ ਆ ਜਿਹੜਾ ਉਹ ਪਰਿਵਾਰਾਂ ਦਾ ਗੀਤ ਆ ਜਿਹੜਾ ਕਿ ਵਾਕਈ ਸੱਚਾ। ਸਿੱਧੂ ਸਾਹਿਬ ਜਾਂਦੇ ਜਾਂਦੇ ਫਿਰ ਹੁਣ ਅਸੀਂ ਸੁਣ ਕੇ ਜਾਵਾਂਗੇ ਉਹ ਗੀਤ। ਮਾਏ ਤੇਰਾ ਪੁੱਤ ਲਾਡਲਾ, ਮਾਂ ਤੇਰਾ ਪੁੱਤ ਲਾਡਲਾ, ਕੱਲਾ ਬੈਠ ਕੇ ਰਾਤ ਨੂੰ ਰੋਵੇ, ਉੱਤੋਂ ਖੁਸ਼ ਦਿਸਦਾ, ਉੱਤੋਂ ਖੁਸ਼ ਦਿਸਦਾ, ਨੀਰ ਨੈਣਾ ਵਾਲੇ ਤੇਰੇ ਤੋਂ ਲੁਕੋਵੇ, ਮਾਂ ਤੇਰਾ ਪੁੱਤ ਲਾਡਲਾ, ਮਾਂ ਤੇਰਾ ਪੁੱਤ ਲਾਡਲਾ ਹੈ, ਮਾਂ ਤੇਰਾ ਪੁੱਤ ਲਾਡਲਾ, ਮਾਏ ਤੇਰਾ ਪੁੱਤ ਲਾਡਲਾ। ਜੀ ਬਹੁਤ ਬਹੁਤ ਸ਼ੁਕਰੀਆ। ਤਾਂ ਸਾਡੇ ਨਾਲ ਇਸ ਵਕਤ
ਰਾਮਪੁਰਾ ਫੂਲ ਹਲਕੇ ਤੋਂ ਬਲਕਾਰ ਸਿੰਘ ਸਿੱਧੂ ਜਿਹੜੇ ਕਿ ਮੌਜੂਦ ਸਨ। ਅਸੀਂ ਬਹੁਤ ਥੋੜੇ ਸਮੇਂ ਦੇ ਵਿੱਚ ਕਾਫੀ ਗੱਲਾਂ ਕਰਨ ਦੀ ਕੋਸ਼ਿਸ਼ ਕੀਤੀ ਆ, ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਦੀਪ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਸਟੇਜਾਂ ਤੇ ਵਿਚਰੇ ਹੋ, ਉਹਨਾਂ ਲੋਕਾਂ ਦੇ ਵਿੱਚ ਗਏ ਹੋ, ਗੀਤ ਗਾਏ ਨੇ, ਮਾਹੌਲ ਕਿਵੇਂ ਦਾ ਲੱਗਦਾ ਪੰਜਾਬ ਦਾ? ਅਸੀਂ ਉਹਨਾਂ ਕੰਡਿਆਂ ਦੇ ਪੈਰ ਧਰਿਆ ਜਿਹੜੇ ਪਿਛਲੇ ਸਮੇਂ 'ਚ ਸਾਨੂੰ ਸਾਰੀ ਧਰਤੀ ਦੇ ਖਿਲਾਰ ਕੇ ਜਾ ਵੜੇ। ਅਸੀਂ ਉਹ ਕੰਡੇ ਚੁਗ ਰਹੇ ਹਾਂ, ਕੰਡੇ ਬਾਹਲੇ ਖਿਲਾਰ ਕੇ। ਉਹ ਸਾਰੇ ਲੋਕ ਕੱਢੇ ਨੇ ਬਾਹਰ, ਤੁਸੀਂ ਉਹਨਾਂ ਲੋਕਾਂ ਦੇ ਵਿੱਚ ਵਿਚਰੇ ਹੋ ਜਿਹੜੇ ਆਮ ਘਰਾਂ ਦੇ ਵਿੱਚੋਂ ਕਹਾਉਂਦੇ ਸੀ। ਪਰ ਅੱਜ ਖਹਿਰਾ ਸਾਹਿਬ ਦੇ ਵੱਲੋਂ ਵੀ ਕਾਫੀ ਸਵਾਲ ਚੁੱਕੇ ਗਏ ਨੇ। ਕਹਿੰਦੇ ਕਿ ਤੁਸੀਂ ਤਾਂ ਆਮ ਘਰਾਂ ਦੇ ਵਿੱਚੋਂ ਸੀ, ਪਰ ਇਹ ਸਿਕਿਉਰਟੀਆਂ, ਇਹ ਗੱਡੀਆਂ, ਇਹ ਸੋਨਾ, ਇਹ ਕਿੱਥੋਂ ਆ ਗਿਆ? ਅਸੀਂ ਕਿਹੜੇ ਹਾਲਾਤਾਂ ਨਾਲ ਲੜਾਈ ਲੜ ਰਹੇ ਹਾਂ? ਸਿਕਿਉਰਟੀ ਤਾਂ ਮਿਲਣੀ ਚਾਹੀਦੀ ਹੈ। ਤੇ ਖਹਿਰਾ ਸਾਹਿਬ ਨੂੰ ਕਹੇ ਵੀ ਤੂੰ ਸਿਕਿਉਰਟੀ ਲਈ ਫਿਰਦਾ, ਤੂੰ ਕਿਉਂ ਲਈ ਫਿਰਦਾ? ਵੀ ਸੋਨਾ ਕਿੰਨੇ ਕੁ ਦਾ ਪਾਲੂ ਬੰਦਾ? ਸੋਨੇ ਦੇ ਕੱਪੜੇ ਬਣਾ ਲਏ ਆਪਦੇ ਖਾਨਦਾਨੀ। ਤੁਹਾਡੇ ਕੋਲੇ ਨਹੀਂ ਸੋਨਾ, ਮੇਰੇ ਕੋਲੇ, ਮੇਰੀ ਮਾਂ ਦਾ, ਮੇਰੀ ਦਾਦੀ ਦਾ ਸਾਡੇ ਘਰੇ ਪਿਆ। ਆ ਉਂਗਲ ਛਾਪ ਵਾਲੀ ਵੱਡੇ ਬਣ ਗਏ ਸੀ। ਰੰਗਲੇ ਪੰਜਾਬ ਦੀ ਗੱਲ ਕਰੀਏ, ਸਿੱਧੂ ਮੂਸੇਵਾਲੇ ਦਾ ਮੁੱਦਾ ਹਜੇ ਠੰਡਾ ਨਹੀਂ ਹੁੰਦਾ। ਉਸਦੇ ਮਾਂ-ਬਾਪ ਤੜਫਦੇ ਫਿਰਦੇ ਨੇ, ਕਹਿੰਦੇ ਕਿ ਸਾਡੇ ਪੁੱਤ ਦਾ ਇਨਸਾਫ ਹਲੇ ਤੱਕ ਨਹੀਂ ਮਿਲਿਆ। ਚਿੱਟੇ ਦੇ ਖਿਲਾਫ ਕਮੇਟੀਆਂ ਬਣੀਆਂ, ਢਿੱਲਵਾਂ ਖੁਰਦ ਦੇ ਵਿੱਚ ਮੁੰਡੇ ਦੀ ਗੋਲੀ ਮਾਰਤੀ। ਇਹ ਜਿਹੜੇ ਸਿਰ ਫਿਰੇ ਲੋਕ ਹੁੰਦੇ ਆ, ਇਹ ਪਤਾ ਨਹੀਂ ਕਿੱਥੋਂ ਨਿਕਲੇ ਹੁਣ। ਠੀਕ ਹੈ ਨਾ? ਹੁਣ ਇਹ ਤਾਂ ਲਿਖਿਆ ਨਹੀਂ ਵੀ ਸਟicker ਲਾ ਦਈਏ ਕਿਸੇ ਦੀ ਜੇਬ 'ਤੇ, ਪਰ ਸਰਕਾਰ। ਪਰ ਦੂਜੇ ਪਾਸੇ ਤੁਹਾਡੀ ਸਰਕਾਰ ਕਰੀ ਹੈ ਕਿ ਜਨਾਨੀਆਂ ਵਾਸਤੇ ਵੀ ਸ਼ਰਾਬ ਦੇ ਠੇਕੇ ਖੋਲ੍ਹ ਦੇਣੇ ਆ। ਮੈਂ ਤਾਂ ਪੜ੍ਹਿਆ ਨਹੀਂ ਕਿਤੇ ਖੋਲ੍ਹ ਕੇ, ਕੀ ਨਹੀਂ ਲਿਖਿਆ ਜੀ? ਪੰਜਾਬ ਦੇ ਵਿੱਚ ਜਿਹੜੇ ਹੜ੍ਹ ਆਏ ਆ, ਹੜ੍ਹ ਪੀੜਤਾਂ ਦੇ ਲਈ ਕੀ ਕਰ ਰਹੀ ਆ ਆਮ ਆਦਮੀ ਪਾਰਟੀ? ਕਿਉਂਕਿ ਇਹ ਵੀ ਪਿੱਛੇ ਜੇ ਟਰੋਲ ਹੋਏ ਕਿ ਆਮ ਆਦਮੀ ਪਾਰਟੀ ਨੇ ਸਭ ਤੋਂ ਵੱਧ ਫੋਟੋ ਸ਼ੂਟ ਕਰਿਆ। ਨਹੀਂ, ਇੱਦਾਂ ਨਹੀਂ ਹੁੰਦਾ। ਕਿਉਂਕਿ ਤੁਹਾਡੇ ਤੇ ਸਵਾਲ ਉੱਠਦੇ ਨੇ ਪਾਰਟੀ ਦੇ ਉੱਪਰ ਕਿ NSA ਲਾਤਾ ਪੰਜਾਬ ਦੇ ਨੌਜਵਾਨਾਂ ਦੇ ਉੱਪਰ। ਖਹਿਰਾ ਸਾਹਿਬ ਅੱਜ ਵੀ ਬੋਲ ਕੇ ਹਟੇ ਨੇ, ਲਾਈਵ ਹੋਏ ਨੇ। ਖਹਿਰਾ ਸਾਹਿਬ ਤਾਂ ਬਹੁਤ ਕੁਝ ਬੋਲਦੇ। ਖਹਿਰਾ ਸਾਹਿਬ ਤਾਂ ਪਹਿਲਾਂ ਪੰਜਾਬ ਦੀ ਪਾਰਟੀ ਬਣਾ ਲਈ ਉਹਨਾਂ ਨੇ। ਉਹਨੂੰ ਪੁੱਛ ਵੀ ਤੇਰੇ ਨਾਨਕੇ ਸੀ ਬਠਿੰਡੇ ਤੇ ਆ ਕੇ ਚੋਣ ਲੜਿਆ? ਇੰਡੋਜ਼ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਇੱਕ ਵਾਰ ਫਿਰ ਤੋਂ ਸਵਾਗਤ ਕਰਦਾ। ਤਾਂ ਇਸ ਵਕਤ ਅਸੀਂ ਪੰਜਾਬ ਦੇ ਵਿੱਚ ਜੋ ਮਾਹੌਲ ਬਣਿਆ ਉਸ 'ਤੇ ਗੱਲਬਾਤ ਕਰਾਂਗੇ। ਸਾਡੇ ਨਾਲ ਫੂਲ ਹਲਕੇ ਤੋਂ ਵਿਧਾਇਕ ਬਲਕਾਰ ਸਿੱਧੂ ਮੌਜੂਦ ਨੇ, ਤਾਂ ਅਸੀਂ ਗੱਲਬਾਤ ਕਰਦੇ ਹਾਂ ਜੀ। ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਜੀ ਸਾਰੇ ਪੰਜਾਬੀ ਦੁਨੀਆ 'ਚ ਪੰਜਾਬ ਵਸਾਈ ਬੈਠੇ ਸਾਰੇ ਪੰਜਾਬੀਆਂ ਨੂੰ, ਹਲਕਾ ਨਿਵਾਸੀਆਂ ਨੂੰ, ਚੈਨਲ ਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਿੱਧੂ ਸਾਹਿਬ, ਕਿਵੇਂ ਲੱਗਦਾ ਮਾਹੌਲ ਪੰਜਾਬ ਦਾ? ਜੇਕਰ ਆਪਾਂ ਪੰਜਾਬ ਦੀ ਗੱਲ ਕਰ ਲਈਏ, ਤੁਸੀਂ ਸਟੇਜਾਂ ਤੇ ਵਿਚਰੇ ਹੋ, ਉਹਨਾਂ ਲੋਕਾਂ ਦੇ ਵਿੱਚ ਗਏ ਹੋ, ਗੀਤ ਗਾਏ ਨੇ, ਮਾਹੌਲ ਕਿਵੇਂ ਦਾ ਲੱਗਦਾ ਪੰਜਾਬ ਦਾ? ਮਾਹੌਲ ਜੀ, ਪੰਜਾਬ ਦਾ ਮਾਹੌਲ ਤਾਂ ਵਿਗੜਦਾ। ਜਿਹੜੀ ਸਰਕਾਰ ਆਉਂਦੀ ਸੀ ਉਹ ਸੀਰੀਅਸ ਹੋ ਕੇ ਨਹੀਂ ਆਉਂਦੀ ਸੀ, ਮਾਹੌਲ ਵਿਗਾੜਨ ਵਾਸਤੇ ਆਉਂਦੀ ਸੀ। ਕਿੱਥੋਂ ਤੋਂ ਚੱਲਿਆ, ਕਿੱਥੇ ਆ ਕੇ ਰੁਕ ਗਿਆ। ਅੱਜ ਪੰਜਾਬ ਆ ਜਿਹੜਾ, ਅਸੀਂ ਉੱਥੋਂ ਆਮ ਆਦਮੀ ਪਾਰਟੀ ਸਰਕਾਰ ਜਿੱਦੇ ਦੀ ਬਣੀ ਆ, ਅਸੀਂ ਉਹਨਾਂ ਕੰਡਿਆਂ ਦੇ ਪੈਰ ਧਰਿਆ ਜਿਹੜੇ ਪਿਛਲੇ ਸਮੇਂ 'ਚ ਸਾਨੂੰ ਸਾਰੀ ਧਰਤੀ ਦੇ ਖਿਲਾਰ ਕੇ ਜਾ ਵੜੇ। ਅਸੀਂ ਉਹ ਕੰਡੇ ਚੁਗ ਰਹੇ ਹਾਂ, ਕੰਡੇ ਬਾਹਲੇ ਖਿਲਾਰ ਕੇ। ਸਿੱਧੂ ਸਾਹਿਬ, ਤੁਸੀਂ ਕੰਡਿਆਂ ਦੀ ਗੱਲ ਕੀਤੀ ਹੈ, ਤੁਹਾਡਾ ਤਾਂ ਰਾਜਨੀਤਿਕ ਸੁਆਈ ਹੈ ਨਹੀਂ ਸੀ। ਤੁਸੀਂ ਤਾਂ ਇੱਕ ਸਟੇਜਾਂ ਦੇ ਉੱਪਰ ਗਾਉਂਦੇ ਸੀ, ਫਿਰ ਇੱਧਰ ਨੂੰ ਆਉਣ ਦਾ ਕੀ ਮਨ ਬਣਿਆ ਵੀ ਇੱਕ ਰਾਜਨੀਤੀ ਵੱਲ ਨੂੰ ਵੀ ਝਾਤ ਮਾਰ ਲਈ? ਕਈ ਕਾਰਨ ਹੁੰਦੇ ਆ ਜੀ। ਰਾਜਨੀਤੀ ਦੋ ਤਰ੍ਹਾਂ ਦੀ ਹੁੰਦੀ ਹੈ। ਇੱਕ ਤਾਂ ਖਾਨਦਾਨੀ ਚੱਲਦੀ ਆਈ ਆ ਵੀ ਜੇ ਸਾਡਾ ਦਾਦਾ ਵੀ ਮੰਤਰੀ ਸੀ, ਬਾਪ ਵੀ ਮੰਤਰੀ, ਤੇ ਮੈਂ ਵੀ ਬਣਨਾ, ਤੇ ਮੁੰਡੇ ਨੇ ਵੀ ਬਣਨਾ, ਤੇ ਦਾਦੇ ਦੇ ਪੋਤਿਆਂ ਨੇ ਵੀ ਬਣਨਾ। ਉਹ ਤਾਂ ਇੱਕ ਆਪਣੇ ਆਪ ਨੂੰ ਸਮਝਣ ਲੱਗੇ ਸੀ 60 ਤੋਂ ਬਾਹਰ ਜਾ ਨਹੀਂ ਸਕਦੀ। ਇਹ ਜਿਵੇਂ ਅਸੀਂ ਇਹ ਹੱਕ ਲੈ ਕੇ ਜੰਮੇ ਹੁੰਦੇ ਹਾਂ ਜੀ। ਪਰ ਅਸੀਂ ਲੋਕਾਂ ਨੇ ਸਾਨੂੰ ਪਿਆਰ ਦਿੱਤਾ। ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ, ਉਹ ਵੀ ਕਲਾਕਾਰ ਸੀ। ਉਹ ਵੀ ਅੱਜ ਲੋਕਾਂ ਨੇ ਮੁੱਖ ਮੰਤਰੀ ਬਣਾਤਾ ਜੀ। ਉਹਨਾਂ ਦਾ ਵੀ ਕੋਈ ਪੋਲੀਟੀਕਲ ਜਾਂ ਪਿਛਲਾ ਬੈਕਗਰਾਊਂਡ ਹੈ ਨਹੀਂ ਸੀਗਾ ਨਾ। ਗੱਲ ਇਹ ਆ ਵੀ ਅਸੀਂ ਪੰਜਾਬ ਦੇ ਵਿੱਚ ਜਦੋਂ ਜਾਂਦੇ ਸੀ ਵਿਚਰਦੇ ਸੀ ਲੋਕਾਂ ਨਾਲ, ਮੈਂ ਨਾ ਇੱਕ ਪੁਰਾਣੀ, ਮੈਂ ਨਾਮ ਨਹੀਂ ਲੈਂਦਾ, ਇੱਕ ਪਾਰਟੀ ਦੇ ਵਿੱਚ ਵਧੀਆ ਇੱਕ ਨੇਤਾ ਸੀ, ਡੈਥ ਹੋ ਗਈ ਉਹਨਾਂ ਦੀ, ਮੰਤਰੀ ਰਹੇ ਨੇ ਉਹ, ਸਿੱਖਿਆ ਮੰਤਰੀ ਵੀ ਰਹੇ ਆ, ਹੋਰ ਮੰਤਰੀ ਵੀ ਰਹੇ ਆ ਜੀ। ਉਹ ਕਿਤੇ ਆਪਦੇ ਸਮਕਾਲੀ ਲੀਡਰ ਨਾਲ ਬੈਠਾ, ਦੋਨਾਂ ਦੀ ਡੈਥ ਹੋ ਗਈ ਵਿਚਾਰਾ। ਉਹ ਚੰਗੇ ਘਰੋਂ ਸੀ, ਉਹਨੂੰ ਜ਼ਮੀਨ ਜੂਨ ਵੀ ਵੇਚਤੀ ਆਪਦੇ ਟਾਈਮ 'ਤੇ ਜਦੋਂ ਚੋਣਾਂ ਲੜੀਆਂ ਜਾਂ ਕਿਵੇਂ। ਦੂਸਰਾ ਜਿਹੜਾ ਲੀਡਰ ਬਣਿਆ ਮੰਤਰੀ, ਉਹ ਵੀ ਰਹਿ ਗਿਆ। ਅਲੱਗ-ਅਲੱਗ ਪਾਰਟੀਆਂ ਦੇ ਸੀ, ਕਿਤੇ ਸਬੱਬ ਬੈਠ ਕੇ ਗੱਲਬਾਤ ਕਰਨ ਲੱਗੇ, ਆਏ ਆ ਜੋ ਆ ਤੁਹਾਡੀ ਪਾਰਟੀ। ਉਹ ਕਹਿੰਦਾ ਨੇਤਾ ਜੀ ਗੱਲ ਇਹ ਆ ਵੀ ਜਦੋਂ ਤੁਸੀਂ ਚੋਣ ਲੜੀ ਸੀ ਤੇ ਮੈਂ ਵੀ ਲੜੀ ਸੀ, ਮੈਂ ਆਪਣੀ ਪਾਰਟੀ ਵੱਲੋਂ ਲੜੀ ਸੀ, ਤੁਹਾਡੀ ਬਣ ਗਈ ਸਰਕਾਰ,
ਮੈਂ ਵਿੱਚ ਵੱਟ ਕੇ ਚੋਣਾਂ ਜਿੱਤੀਆਂ, ਤੁਸੀਂ ਵੀ ਜਿੱਤ ਲਈਆਂ। ਤੁਹਾਡਾ ਉਸ ਟਾਈਮ ਕੱਚਾ ਕੋਠਾ ਸੀ। ਕਹਿੰਦਾ ਮੈਂ ਗੱਲ ਉਹ ਸੁਣਾ ਰਿਹਾ ਜਿਹੜੀ ਸੁਣੀ ਆ। ਬਿਲਕੁਲ। ਮੰਜੇ ਨਾਲ ਬੱਕਰੀ ਬੰਨੀ ਵੀ ਸੀ ਤੇ 5 ਸਾਲਾਂ 'ਚ ਇਹੋ ਜਿਹਾ ਕੀ ਹੋ ਗਿਆ ਜਿਹੜਾ ਤੁਸੀਂ ਮਹਿਲ ਪਾਲੇ ਬੜਾ ਇੰਨੀਆਂ ਜ਼ਮੀਨਾਂ ਲੈ ਗਏ ਤੇ ਉਹਦੇ ਕੋਲ ਜਵਾਬ ਨਹੀਂ ਸੀ ਕੋਈ। ਤੇ ਇਹੀ ਜਵਾਬ ਮੈਂ ਇਹਦਾ ਸਵਾਲ ਦਾ ਜਵਾਬ ਮੈਂ ਤੁਹਾਨੂੰ ਦੱਸਦਾ ਵੀ ਇਹੋ ਜਿਹਾ ਕੁਝ ਦੇਖਦੇ ਰਹੇ ਅਸੀਂ ਵੀ 5 ਸਾਲ ਜਿਹਨੇ ਆਏ ਲੱਲੇ ਲਾਤੇ, ਮਹਿਲ ਮਨਾਰੇ ਕੋਠੀਆਂ ਜ਼ਮੀਨਾਂ, ਪੁੱਛਣ ਵਾਲਾ ਇਹ ਨਹੀਂ ਸੀ ਕੋਈ। ਲੜਾਈ ਇੱਕ ਹੁੰਦੀ ਸੀ ਇਹਨਾਂ ਦੀ ਵੀ ਮੇਰੀ ਲੜਾਈ ਜਿੱਤ ਹਾਰ ਤੇ ਆ, ਜਿੱਤ ਹਾਰ ਪਿੱਛੇ ਅਸੀਂ ਕੁਛ ਵੀ ਕਰ ਸਕਦੇ ਹਾਂ। ਅਸੀਂ ਗੁੰਡਾਗਰਦੀ ਵੀ ਕਰ ਸਕਦੇ ਹਾਂ, ਅਸੀਂ ਬਦਮਾਸ਼ੀ ਵੀ ਕਰ ਸਕਦੇ, ਸਭ ਕੁਝ ਕਰ ਦਿੰਦੇ ਸੀ। ਜਿੱਤ ਹਾਰ ਮੁੜ ਕੇ ਇਕੱਠੀ ਵੀ ਮੈਂ ਤੇਰੀ ਕਮਾਈ ਨਹੀਂ ਪੁੱਛਣੀ, ਤੂੰ ਮੇਰੀ ਨਹੀਂ ਪੁੱਛਣੀ ਜੀ। ਐਂ ਹੁੰਦਾ ਰਿਹਾ 5 ਸਾਲ ਉਹਨੇ ਰਾਜ ਕੀਤਾ, ਲੜਾਈ ਲੜੀ ਜਿੱਤ ਹਾਰ ਪਿੱਛੇ ਵੀ, ਸਰਕਾਰ ਬਣਾਉਣ ਪਿੱਛੇ, ਜਿੱਤਣ ਪਿੱਛੇ। ਉਸ ਤੋਂ ਬਾਅਦ ਇਹ ਨਹੀਂ ਪੁੱਛਿਆ ਗਿਆ ਵੀ ਜਿਹੜੀ ਮਹਿਲ ਬਾਰੇ ਤੇਰੀ ਜ਼ਮੀਨਾਂ ਵਿਕੀਆਂ ਜਾਂ ਕੁਛ ਹੋਇਆ ਉਹ ਕਿੱਥੋਂ ਬਣੀਆਂ। ਉੱਥੇ ਆ ਕੇ ਚੁੱਪ ਹੁੰਦੀ। ਇਕੱਲੇ ਮਾਨ ਸਰਕਾਰ ਨੇ, ਮਾਨਯੋਗ ਮੁੱਖ ਮੰਤਰੀ ਸਰਦਾਰ ਮਾਨ ਸਾਹਿਬ ਨੇ ਆ ਕੇ ਉਹ ਕੱਢਿਆ ਜਿਨ੍ਹਾਂ ਨੇ ਕਿਵੇਂ ਲੁੱਟਿਆ, ਕਿਵੇਂ ਕੀਤਾ। ਤੁਸੀਂ ਦੇਖੋ ਕਈ ਜੇਲ੍ਹਾਂ 'ਚ ਕਈ ਜਾਣ ਵਾਲੇ, ਇੰਨਾ ਕੁ ਫਰਕ ਆ। ਸਿੱਧੂ ਸਾਹਿਬ ਤੁਸੀਂ ਕਿਹਾ ਕਿ ਮਾਨ ਸਾਹਿਬ ਨੇ ਉਹ ਸਾਰੇ ਲੋਕ ਕੱਢੇ ਨੇ ਬਾਹਰ, ਤੁਸੀਂ ਉਹਨਾਂ ਲੋਕਾਂ ਦੇ ਵਿੱਚ ਵਿਚਰੇ ਹੋ ਜਿਹੜੇ ਆਮ ਘਰਾਂ ਦੇ ਵਿੱਚੋਂ ਕਹਾਉਂਦੇ ਸੀ। ਪਰ ਅੱਜ ਖਹਿਰਾ ਸਾਹਿਬ ਦੇ ਵੱਲੋਂ ਵੀ ਕਾਫੀ ਸਵਾਲ ਚੁੱਕੇ ਗਏ ਨੇ, ਕਹਿੰਦੇ ਕਿ ਤੁਸੀਂ ਤਾਂ ਆਮ ਘਰਾਂ ਦੇ ਵਿੱਚੋਂ ਸੀ, ਪਰ ਇਹ ਸਿਕਿਉਰਟੀਆਂ, ਇਹ ਗੱਡੀਆਂ, ਇਹ ਸੋਨਾ, ਇਹ ਕਿੱਥੋਂ ਆ ਗਿਆ? ਉਹ ਪਤਾ ਕੀ ਹੈ ਜੀ, ਖਹਿਰਾ ਸਾਹਿਬ ਇਕੱਲੇ ਸਿਕਿਉਰਟੀਆਂ, ਗੱਡੀਆਂ, ਸਾਡੀ ਇਮਾਨਦਾਰੀ ਕਹਿੰਦੇ ਤਾਂ ਦੇਖ ਲੈਣਾ। ਸਿਕਿਉਰਟੀਆਂ, ਗੱਡੀ, ਸਿਕਿਉਰਟੀ ਤਾਂ ਇੱਕ CM ਨੂੰ ਪ੍ਰੋਟੋਕੋਲ ਦੇ ਹਿਸਾਬ ਨਾਲ ਮਿਲਣੀ ਆ, ਨਹੀਂ ਮਿਲਣੀ ਚਾਹੀਦੀ। ਹਾਲਾਤ ਕਿੱਦਾਂ ਦੇ ਆ, ਕਿੱਥੇ ਕਿਹਦੇ ਨਾਲ ਲੜਾਈ ਲੜ ਰਹੇ ਸੀ ਅਸੀਂ, ਕਿਹੜੇ ਹਾਲਾਤਾਂ ਨਾਲ ਲੜਾਈ ਲੜ ਰਹੇ ਹਾਂ? ਸਿਕਿਉਰਟੀ ਤਾਂ ਮਿਲਣੀ ਚਾਹੀਦੀ ਹੈ। ਤੇ ਖਹਿਰਾ ਸਾਹਿਬ ਨੂੰ ਕਹਿ ਵੀ ਤੂੰ ਸਿਕਿਉਰਟੀ ਲਈ ਫਿਰਦਾ, ਤੂੰ ਕਿਉਂ ਲਈ ਫਿਰਦਾ ਬਈ? ਦੂਜੀ ਗੱਲ ਇਹ ਆ ਸੋਨਾ, ਯਾਰ ਸੋਨਾ ਕਿੰਨੇ ਕੁ ਦਾ ਪਾਲੂ ਬੰਦਾ? ਸੋਨੇ ਦਾ ਕੱਪੜੇ ਬਣਾ ਲਿਆ ਆਪਦੇ ਖਾਨਦਾਨੀ। ਤੁਹਾਡੇ ਕੋਲ ਨਹੀਂ ਸੋਨਾ, ਮੇਰੇ ਕੋਲ, ਮੇਰੀ ਮਾਂ ਦਾ, ਮੇਰੀ ਦਾਦੀ ਦਾ ਸਾਡੇ ਘਰੇ ਪਿਆ। ਆਹ ਉਂਗਲ ਛਾਪ ਵਾਲੀ ਵੱਡੇ ਬਣ ਗਏ ਸੀ। ਇੱਥੇ ਨਾ ਖੜਨ, ਇਹ ਗੱਲ ਰਾਜਨੀਤੀ ਨਾ ਇੱਥੇ ਨਾ ਲਿਓ। ਗੱਲ ਕਰ ਵੀ ਕੰਮ ਕੀ ਹੋ ਰਿਹਾ। ਸਾਡੇ CM ਸਾਹਿਬ ਦੀ ਤੁਸੀਂ ਸਾਰੇ ਲੋਕ ਨਹੀਂ ਕਹਿੰਦਾ, ਕਿਉਂਕਿ ਕੋਈ ਕਿਸੇ ਤਰੀਕੇ ਨਾਲ ਪਾਰਟੀ ਨਾਲ ਜੋੜਾ, ਕਿਵੇਂ ਜੋੜਾ। ਤੁਸੀਂ ਅੰਦਰ ਝਾਤੀ ਮਾਰੋ ਆਪਦੀ ਆਤਮਾ 'ਚ ਕਿ ਉਹ ਇਮਾਨਦਾਰ ਹੈ ਕਿ ਨਹੀਂ, ਇਹ ਦੱਸੋ। ਇਮਾਨਦਾਰ ਹੈਗੇ ਆ ਤੇ ਆਪਣੀ ਸੱਚੀ ਨੀਤ ਦੇ ਨਾਲ ਉਹ ਪੰਜਾਬ ਲਈ ਕੰਮ ਕਰਦੇ ਆ, ਕਿਉਂਕਿ ਉਹਦਾ ਸੁਪਨਾ ਰੰਗਲਾ ਪੰਜਾਬ ਬਣਾਉਣਾ। ਰੰਗਲੇ ਪੰਜਾਬ ਦੀ ਗੱਲ ਕਰੀਏ, ਸਿੱਧੂ ਮੂਸੇਵਾਲੇ ਦਾ ਮੁੱਦਾ ਹਜੇ ਠੰਡਾ ਨਹੀਂ ਹੁੰਦਾ। ਉਸ ਦੇ ਮਾਂ-ਬਾਪ ਤੜਫਦੇ ਫਿਰਦੇ ਨੇ, ਕਹਿੰਦੇ ਕਿ ਸਾਡੇ ਪੁੱਤ ਦਾ ਇਨਸਾਫ ਹਲੇ ਤੱਕ ਨਹੀਂ ਮਿਲਿਆ। ਦੇਖੋ ਸਿੱਧੂ ਮੂਸੇਵਾਲਾ ਉਹ ਕਲਾਕਾਰ ਸੀ, ਮੈਂ ਵੀ ਕਲਾਕਾਰ ਹਾਂ। ਦੁਨੀਆ ਦਾ ਉਹ ਵੱਡਾ ਕਲਾਕਾਰ, ਪੰਜਾਬੀ ਕਲਾਕਾਰ, ਜਿਹਨੇ ਦੁਨੀਆ ਨੂੰ ਪੰਜਾਬੀ ਸਾਡੀ ਉੱਥੇ ਪਹੁੰਚਾਤੀ ਜਿੱਥੇ ਕਿਸੇ ਨੂੰ ਇਹ ਨਹੀਂ ਪਤਾ ਪੰਜਾਬ ਕੀ ਹੁੰਦਾ। ਉਹੇ ਜਿਹੇ ਬੱਚੇ, ਉਹੇ ਜਿਹੇ ਕਲਾਕਾਰ, ਮਹਾਨ ਕਲਾਕਾਰ ਲੱਖਾਂ ਕੋਹਾਂ ਮੀਲਾਂ ਤੇ ਕਰੋੜਾਂ ਲੋਕਾਂ 'ਚੋਂ ਤੇ ਹਜ਼ਾਰਾਂ ਸਾਲਾਂ ਬਾਅਦ ਪੈਦਾ ਹੁੰਦੇ ਆ। ਬਹੁਤ ਮਾੜਾ ਹੋਇਆ ਮਾਪੇ ਪੁੱਤਾ, ਜਾਂ ਕੁੱਲੀ ਵਾਲੇ ਦਾ ਹੋਵੇ ਜਾਂ ਮਹਿਲ ਵਾਲੇ ਦਾ ਹੋਵੇ, ਵਿਛੋੜੇ ਝਗੜੇ ਬਹੁਤ ਔਖੇ ਪੁੱਤਾਂ ਦੇ। ਪਰ ਅੱਜ ਤੁਸੀਂ ਦੇਖੋ 29-30 ਬੰਦੇ ਫੜ ਕੇ ਅੰਦਰ ਕੀਤੇ ਆ, ਐਨਕਾਊਂਟਰ ਵੀ ਹੋਏ ਆ। ਸਰਕਾਰ ਕਰ ਰਹੀ ਆ, ਵਿਦੇਸ਼ਾਂ 'ਚ ਬੈਠੇ ਆ, ਵਿਦੇਸ਼ਾਂ 'ਚ ਲਿਆਉਣੇ ਜਿਹੜੇ, ਉਹ ਤੁਹਾਨੂੰ ਵੀ ਪਤਾ, ਮੈਨੂੰ ਵੀ ਪਤਾ, ਕਾਨੂੰਨ ਵੀ ਕੀ ਕਹਿੰਦਾ, ਕਿਵੇਂ ਆਉਂਦੇ ਆ, ਉਹ ਪਿੱਛੇ ਲੱਗੇ ਹੋਏ ਆ। ਉਹ ਕਾਨੂੰਨ ਅਨੁਸਾਰ ਆਉਣਗੇ ਤੇ ਸਜ਼ਾਵਾਂ ਮਿਲਣਗੀਆਂ। ਗੁਜਰਾਤ ਚੋਣਾਂ ਵੇਲੇ ਫਿਰ ਐਵੇਂ ਹੀ ਰੌਲਾ ਪੈ ਗਿਆ ਕਿ ਗੋਲਡੀ ਫੜਿਆ ਗਿਆ, 4 ਦਿਨਾਂ ਦੇ ਵਿੱਚ ਇੱਥੇ ਆ ਜੂ, 15 ਦਿਨਾਂ ਦੇ ਵਿੱਚ ਇੱਥੇ ਆ ਜੂ। ਹੋ ਸਕਦਾ ਜੀ, ਕਈ ਵਾਰੀ ਕੀ ਗੱਲ ਹੈ ਜੀ, ਬੜੀ ਇੰਟੈਲੀਜੈਂਸੀ ਬਾਹਰਲੀ ਇਹ ਕਹਿ ਸਕਦੇ ਹਾਂ ਅਸੀਂ ਤਾਂ। ਉਹ ਜੇ ਕਿਸੇ ਨੇ ਕਹਿਤਾ ਤੇ CM ਸਾਹਿਬ ਨੇ ਬੋਲਤਾ, ਗੱਲ ਕੀ, ਅਸੀਂ ਸਿੱਧੇ ਪੱਧਰੇ ਲੋਕ, ਅਸੀਂ ਕਿਹੜਾ ਪੋਲੀਟੀਕਲ ਲੋਕ ਆ ਵੀ ਆਹ ਗੱਲ ਢਿੱਡ 'ਚ ਸਮੋ ਕੇ ਦੱਸਣੀ ਵੀ ਅਸੀਂ ਪੰਜਾਬ ਨੂੰ ਖਾ ਰਹੇ ਹਾਂ। ਇੱਦਾਂ ਦੇ ਲੀਡਰ ਵੀ ਜਾ ਵੜੇ ਢਿੱਡ ਸਮੋ ਕੇ ਚੱਲ ਗਏ। ਕੀ ਲੱਗਦਾ ਵੀ ਕਾਲੀ ਹੋ ਗਈ ਆ ਪ੍ਰੈਸ ਕਾਨਫਰੰਸ ਕਰਨ 'ਚ? ਦੇਖੋ ਅਸੀਂ ਤਾਂ ਇੰਨਾ ਉਹ ਬੰਦਾ ਕਰਦਾ ਹੁੰਦਾ ਕਾਲੀ, ਤੁਹਾਨੂੰ ਦੱਸਾਂ, ਜਿਹਨੂੰ ਅੰਦਰ ਦਰਦ ਹੋਵੇ ਛੇਤੀ ਮਾਇਆ ਕਰਾਂ ਮੈਂ ਪੰਜਾਬ ਨੂੰ ਕਰਾਂ। ਅਸੀਂ ਬਹੁਤ ਜ਼ਿਆਦਾ ਤੇਜ਼ੀ ਨਾਲ ਵੀ ਸਾਡਾ ਸੋਹਣਾ ਪੰਜਾਬ ਬਣ ਜਾਏ, ਗੱਲ ਇੱਥੇ ਖੜੀ ਆ। ਸੋਹਣੇ ਪੰਜਾਬ ਦੀ ਗੱਲ ਕਰੀਏ, ਚਿੱਟੇ ਦੇ ਖਿਲਾਫ ਕਮੇਟੀਆਂ ਬਣੀਆਂ, ਢਿੱਲਵਾਂ ਖੁਰਦ ਦੇ ਵਿੱਚ ਮੁੰਡੇ ਦੀ ਗੋਲੀ ਮਾਰਤੀ। ਦੇਖੋ ਉਹ ਜਿਹਨੇ ਮਾਰੀ ਗੋਲੀ ਉਹ ਅੱਜ ਜੇਲ੍ਹਾਂ ਅੰਦਰ ਹੈ। ਵੀ ਜਿਹੜੇ ਸਿਰ ਫਿਰੇ ਲੋਕ ਹੁੰਦੇ ਆ, ਇਹ ਪਤਾ ਨਹੀਂ ਕਿੱਥੋਂ ਨਿਕਲਿਆ ਹੁਣ, ਠੀਕ ਹੈ ਨਾ। ਹੁਣ ਇਹ ਤਾਂ ਲਿਖਿਆ ਨਹੀਂ ਵੀ ਸਟਿੱਕਰ ਲਾ ਦਈਏ ਕਿਸੇ ਵੀ, ਪਰ ਸਰਕਾਰ ਅੱਜ ਵੀ ਆ। ਅੱਜ ਰਾਮਪੁਰਾਪੁਰ ਵਿਧਾਨ ਸਭਾ ਹਲਕੇ 'ਚ ਜੀ ਕਮੇਟੀਆਂ ਬਣੀਆਂ ਹੋਈਆਂ। ਅੱਜ ਰਾਮਪੁਰੇ ਦੇ ਵਿੱਚ ਕਮੇਟੀ ਪੈਦਲ ਮਾਰਚ ਕਰਨ ਲੱਗੀ ਹੋਈ ਹੈ। ਪਿੰਡਾਂ 'ਚ ਬਣੀਆਂ ਹੋਈਆਂ। ਰਾਜਨੀਤੀ ਤੋਂ ਉੱਪਰ ਉੱਠ ਕੇ ਸਾਰੇ ਧਰਮਾਂ ਨੂੰ ਸਤਿਕਾਰ ਦਿੰਦੇ ਆ। ਧਰਮਾਂ ਦੇ, ਸਾਰੇ ਧਰਮਾਂ ਦੇ ਪਰਿਵਾਰਾਂ 'ਚੋਂ, ਸਾਰੇ ਪੋਲੀਟੀਕਲ ਪਾਰਟੀਆਂ ਦੇ ਪਰਿਵਾਰਾਂ 'ਚੋਂ, ਹਰ ਜਾਤ ਦੇ ਪਰਿਵਾਰ 'ਚੋਂ ਅਸੀਂ ਇਕੱਠੇ ਹੋ ਕੇ ਕਮੇਟੀਆਂ ਬਣਾਈਆਂ। ਵਧੀਆ ਕੰਮ ਚੱਲ ਰਿਹਾ, ਖੁਸ਼ੀ ਆ।
ਕਈ ਪਿੰਡਾਂ ਦੇ ਵਿੱਚ ਅੱਜ ਜਿਹੜਾ ਨਸ਼ਾ ਵਿਕਣੋਂ ਵੀ ਹਟ ਗਿਆ, ਸਮਗਲਰ ਵੀ ਭੱਜ ਗਏ, ਕਰ ਰਹੇ ਆ। ਤੁਸੀਂ ਕਰ ਰਹੇ ਹੋ, ਪਰ ਜਦੋਂ ਢਿੱਲਵਾਂ ਖੁਰਦ ਦੇ ਵਿੱਚ ਜਾ ਕੇ ਲੋਕਾਂ ਨਾਲ ਗੱਲ ਕਰੀ, ਕਹਿੰਦੇ ਕਿ ਜਿਨ੍ਹਾਂ ਨੇ ਗੋਲੀ ਮਾਰੀ ਆ ਉਹਨਾਂ ਦਾ ਇੱਕ ਮੈਂਬਰ ਆਪ ਦਾ ਪ੍ਰਧਾਨ ਲਾਇਆ ਹੋਇਆ ਪਿੰਡ ਦਾ। ਕੀ ਇਹ ਸੱਚ ਆ? ਨਹੀਂ, ਮੈਂਬਰ ਕਿਵੇਂ? ਜਿਹੜੀ ਕਹਿੰਦੇ ਕਿ ਜਿਹੜੇ ਮੈਂਬਰ ਕੀ ਆ, ਉਹਨਾਂ ਪਰਿਵਾਰ ਦਾ ਭਾਈ ਆ ਉਹਨਾਂ ਦਾ। ਜਿਹੜੇ ਮੁੰਡਿਆਂ ਨੇ ਕਹਿੰਦੇ ਗੋਲੀ ਮਾਰੀ ਆ, ਭਾਈ ਉਹਨਾਂ ਦਾ। ਉਹਨਾਂ ਦੀ ਮਾਤਾ ਜਿਹੜੀ ਉਹ ਪ੍ਰਧਾਨ ਉਹ ਲਾਈ ਹੋਈ ਹੈਗੀ, ਵੀ ਪ੍ਰਧਾਨ ਲਾਈ ਹੋਈ ਹੈ। ਪਿੰਡ ਵਾਲਿਆਂ ਨਾਲ ਗੱਲਬਾਤ ਕੀਤੀ ਹੈ ਜਾ ਕੇ, ਫਿਰ ਲਾ ਦੇਣਗੇ ਜੀ। ਮੇਰੀ ਗੱਲ ਸੁਣ, ਕਹਿੰਦੇ ਖਾਓ ਸਹੁੰ ਖਾਈਏ ਜੀ ਦੀ, ਨਾ ਪੁੱਤ ਦੀ ਨਾ ਧੀ ਦੀ। ਹੁਣ ਮਾਂ ਲਾਤੀ ਆ, ਪੁੱਤ ਨੇ ਜੇ ਗੁਨਾਹ ਕਰ ਲਿਆ ਤਾਂ ਉਹ ਤਾਂ ਫਿਰ ਪਾਰਟੀ ਦੇ ਪਾਸੇ ਕਰ ਦੇਣਾ। ਮੇਰੀ ਗੱਲ ਸੁਣੋ, ਜੇ ਆਪਾਂ ਸਕਿਆਂ ਦੀ ਗੱਲ ਕਰੀਏ, ਮਨਪ੍ਰੀਤ ਬਾਦਲ ਕਿੱਥੇ ਫਿਰ, ਸੁਖਬੀਰ ਬਾਦਲ ਕਿੱਥੇ ਫਿਰਦਾ। ਠੀਕ ਹੈ ਵੀ ਚਾਚੇ ਦਾ ਪੁੱਤਾ ਤੇਰਾ ਹੁੰਦਾ, ਆਪਸ ਵਿੱਚ ਬੈਰ ਪਏ ਵੇ। ਹੁਣ ਪਿੰਡਾਂ 'ਚ ਆਉਂਦੇ ਆ ਰੋਜ਼, ਆ ਪਰਸੋਂ 'ਚ ਉੱਥੇ ਅੱਜ ਵੀ ਆਇਆ, ਦੋ ਭਰਾ ਲੜ ਪਏ ਸਕੇ, ਢਿੱਡੋਂ ਜਾਏ। ਠੀਕ ਹੈ ਨਾ, ਇਹਦੇ 'ਚ ਇੱਕ ਹੁੰਦਾ। ਪਰ ਮੈਂ ਇਹ ਗੱਲ ਕਹਿੰਦਾ ਵੀ ਪਬਲਿਕ ਆ ਜਿਹੜੀ ਵੱਡੀ ਆ, ਮੈਂ ਬਾਰ-ਬਾਰ ਕਹਿੰਦਾ ਪਬਲਿਕ ਸਾਥ ਦੇ ਰਹੀ ਆ। ਪਬਲਿਕ ਦੇ ਨਾਲ ਜਿਹੜਾ ਵੱਡੀ ਸਪੋਰਟ ਆ, ਅੱਜ ਪਬਲਿਕ ਇਕੱਠੀ ਹੋ ਕੇ ਨਸ਼ਾ ਦੇ ਵਿਰੁੱਧ ਚੱਲ ਪਈ ਆ, ਤੇ ਪਬਲਿਕ ਦੇ ਸਹਿਯੋਗ ਦੇ ਨਾਲ ਇਹ ਜਿਹੜਾ ਕੋਹੜ ਵਰਗਾ ਚਿੱਟਾ ਸਾਨੂੰ ਬਿਮਾਰੀ ਚਿੰਬੜੀ ਆ, ਉਹ ਕੱਢ ਦਾਂਗੇ। ਸਿੱਧੂ ਸਾਹਿਬ, ਤੁਸੀਂ ਕਿਹਾ ਕਿ ਅਸੀਂ ਨਸ਼ੇ ਨੂੰ ਖਤਮ ਕਰ ਦਾਂਗੇ, ਕੋਹੜ ਵਰਗੀ ਬਿਮਾਰੀ ਹੈ ਜਿਹੜੀ ਚਿੰਬੜੀ ਆ ਉਸ ਨੂੰ ਅਸੀਂ ਬਾਹਰ ਕੱਢ ਦਿਆਂਗੇ, ਪਰ ਦੂਜੇ ਪਾਸੇ ਤੁਹਾਡੀ ਸਰਕਾਰ ਕਹਿ ਰਹੀ ਹੈ ਕਿ ਜਨਾਨੀਆਂ ਵਾਸਤੇ ਵੀ ਸ਼ਰਾਬ ਦੇ ਠੇਕੇ ਖੋਲ੍ਹ ਦੇਣੇ ਆ। ਮੈਂ ਤਾਂ ਪੜ੍ਹਿਆ ਨਹੀਂ ਕਿਤੇ ਖੋਲ੍ਹ ਦੇਣੇ, ਕੀ ਨਹੀਂ ਲਿਖਿਆ ਜੀ? ਕਿਉਂਕਿ ਵਿਰੋਧੀ ਪਾਰਟੀਆਂ ਨੇ ਲਗਾਤਾਰ ਮੁੱਦਾ ਚੁੱਕਿਆ, ਲਗਾਤਾਰ ਜਿਹੜੇ ਕਿ ਧਰਨੇ ਮੁਜ਼ਾਹਰੇ ਹੋਏ, ਲਗਾਤਾਰ ਨਾ ਕਿੱਥੇ ਖੁੱਲਿਆ ਦੱਸੋ? ਖੁੱਲਿਆ ਕਿਤੇ? ਜਲੰਧਰ ਦੇ ਵਿੱਚ ਕਹਿ ਰਹੇ ਸੀ, ਕਹਿੰਦੇ ਕਹਿ ਰਹੇ ਨਾ, ਮੈਂ ਕਹਿ ਰਹੇ ਮਤਲਬ ਸਬੂਤ ਦੱਸੋ ਇੱਥੇ ਖੁੱਲਿਆ ਵੀ, ਇੱਥੇ ਭਾਈ ਲੈਣਾ ਲੱਗੀਆਂ ਪਈਆਂ, ਫਿਰ ਗੱਲ ਆਖੀਏ। ਬਲਕਾਰ ਸਿੱਧੂ ਜੀ ਚਿੱਟੇ ਦੇ ਖਿਲਾਫ ਨੇ। ਬਲਕਾਰ ਸਿੱਧੂ ਇੱਕ ਇੰਟਰਵਿਊ 'ਚ ਕਹਿੰਦੇ ਚਾਹੇ ਸਾਡੀ ਪਾਰਟੀ ਦਾ ਬੰਦਾ ਹੀ ਕਿਉਂ ਨਾ ਹੋਵੇ, ਅਸੀਂ ਟੰਗ ਦਿਆਂਗੇ। ਅਸੀਂ ਕਹਿੰਦੇ ਕਿ ਅਸੀਂ ਕਿਸੇ ਨੂੰ ਬਖਸ਼ਾਂਗੇ ਨਹੀਂ। ਫਿਰ ਠੀਕ ਆ, ਪਾਰਟੀ ਤੇ ਹੈ ਹੀ ਨਹੀਂ ਜੀ। ਇਹ ਤਾਂ ਇੱਕ ਸਮਾਜਿਕ ਬੁਰਾਈ ਹੈ, ਜਿਹੜਾ ਗਲਤੀ ਕਰੂ ਉਹਨੂੰ ਨਹੀਂ ਬਖਸ਼ਦੇ ਸੀ। ਗੱਲ ਸੱਚ ਕਹਿ ਰਿਹਾ ਮੈਂ। ਜੇ ਹੋਊਗਾ ਤਾਂ ਮੈਂ ਤਾਂ ਬਖਸ਼ਦਾ ਨਹੀਂ। ਕੀ ਲੱਗਦਾ ਵੀ ਤੁਹਾਡੇ ਜਿਹੜੇ ਜਿਵੇਂ ਪਾਰਟੀਆਂ ਕਹਿੰਦੀਆਂ ਨੇ ਦੂਸਰੀਆਂ ਤੁਹਾਡੇ ਨਾਲ, ਜਿਹੜੇ ਕਿ ਓਪੋਜੀਸ਼ਨ ਦੇ ਵਿੱਚ ਬੈਠਦੇ ਨੇ, ਉਹ ਵੀ ਕਹਿੰਦੇ ਕਿ ਇਹ ਤਾਂ ਇੱਕ ਨਾਮ ਦੇ ਵਿਧਾਇਕ ਨੇ, ਇਹਨਾਂ ਦੇ ਹੱਥ ਤਾਂ ਉੱਪਰ ਬੰਨੇ ਹੋਏ ਨੇ? ਕੁਛ ਨਹੀਂ ਬੰਨੇ ਹੱਥ ਜੀ, ਆ ਬੈਠਾ ਮੈਂ। ਚੰਗੇ ਕੰਮ ਲਈ ਕੋਈ ਨਹੀਂ ਬੰਨ ਸਕਦਾ ਹੱਥ। ਚੰਗੇ ਕੰਮ ਤੇ ਲੱਗੇ ਆ, ਕੋਈ ਨਹੀਂ ਨਾ ਅੱਜ ਵੱਜੇ ਨਾ ਕੱਲ੍ਹ ਵੱਜੇ, ਨਾ ਕੋਈ ਬੰਨਣ ਵਾਲਾ ਹੁੰਦਾ ਇਹ ਜਿਹਾ ਵੀ ਭਾਈ ਆ ਚੰਗਾ ਕੰਮ ਕਰਦੇ, ਚਿੱਟੇ ਦੀ ਵਿਰੋਧੀ ਅਸੀਂ ਕਮੇਟੀਆਂ ਬਣਾਤੀ। ਕੌਣ ਬੰਨੂਗਾ ਹੱਥ? ਚਾਹੁੰਦਾ ਕੋਈ ਇੱਦਾਂ ਦਾ? ਪੋਲੀਟੀਕਲ ਪਾਰਟੀ ਚਾਹੂਗੀ ਵੀ ਇਸ ਪਾਸੇ ਹੱਥ ਬੰਨ੍ਹ ਕੇ ਸਾਨੂੰ ਕੋਈ ਫਾਇਦਾ ਮਿਲੂਗਾ? ਉਹ ਤਾਂ ਕਹਿੰਦੇ ਕਰੋ, ਵਧੀਆ ਗੱਲ ਆ, ਸਾਰੇ ਕਹਿੰਦੇ ਆ। ਤਾਂ ਸਮਾਜਿਕ ਬੁਰਾਈ ਆ, ਕੌਣ ਕਹਿੰਦਾ ਇਸ ਲਈ ਹੁੰਦਾ? ਪੰਜਾਬ ਦੇ ਵਿੱਚ ਜਿਹੜੇ ਹੜ੍ਹ ਆਏ ਆ, ਹੜ੍ਹ ਪੀੜਤਾਂ ਦੇ ਲਈ ਕੀ ਕਰ ਰਹੀ ਆ ਆਮ ਆਦਮੀ ਪਾਰਟੀ? ਕਿਉਂਕਿ ਇਹ ਵੀ ਪਿੱਛੇ ਜੇ ਟਰੋਲ ਹੋਏ ਕਿ ਆਮ ਆਦਮੀ ਪਾਰਟੀ ਨੇ ਸਭ ਤੋਂ ਵੱਧ ਫੋਟੋ ਸ਼ੂਟ ਕਰਿਆ। ਨਹੀਂ, ਇੱਦਾਂ ਨਹੀਂ ਹੁੰਦਾ। ਫੋਟੋ ਸ਼ੂਟ ਵੀ ਪਾਰਟੀ ਜਿਹੜੇ ਕੈਪਟਨ ਅਮਰਿੰਦਰ ਸਿੰਘ ਮਹਿਲਾ ਜੀ ਨਿਕਲਦੇ ਸੀ, ਆ ਸਾਡੇ CM ਸਾਹਿਬ ਕਿਸ਼ਤੀਆਂ ਤੇ ਜਾ ਕੇ ਕੱਲ੍ਹ ਵੀ ਫਿਰਦੇ, ਪਰਸੋਂ ਲੋਕਾਂ ਦੁੱਖ ਸੁੱਖ ਪੁੱਛ ਰਹੇ ਆ। ਦੂਜੀ ਗੱਲ ਇਹ ਆ, ਦੇਖੋ ਮਾਰ ਹੜ੍ਹਾਂ ਦੀ ਪਈ ਆ, ਬਹੁਤ ਇਹ ਕਰੋਪੀ ਕਿਸੇ ਤੇ ਨਾ ਆਵੇ, ਕੁਦਰਤੀ ਮਾਰ ਹੁੰਦੀ ਆ ਜਿਹੜੀ, ਇਹਦੇ ਤੇ ਨਾ ਵੱਡੇ ਵੱਡੇ ਰਾਜਾਂ ਦੇ ਰਾਜ ਚੱਲ ਜਾਂਦੇ ਜੇ ਕਰੋਪੀ ਹੁੰਦੀ ਆ। ਇਹਦਾ ਲੋਕਾਂ ਦਾ, ਪਬਲਿਕ ਦਾ ਸਹਿਯੋਗ ਚਾਹੀਦਾ ਹੁੰਦਾ, ਤੇ ਸਰਕਾਰ ਕਰਨ ਨੂੰ ਤਿਆਰ ਹੁੰਦੀ ਆ। ਹੁਣ ਕੱਲ੍ਹ ਕਿਸਾਨ ਜਥੇਬੰਦੀਆਂ ਨੇ ਮੀਟਿੰਗ ਕੀਤੀ, ਮਾਨ ਸਾਹਿਬ ਨਾਲ ਬੈਠ ਕੇ ਮੀਟਿੰਗ ਕੀਤੀ ਆ। ਹੁਣ ਸਾਡੇ ਗੜੇਮਾਰੀ ਦੇ ਸੀਗੇ ਪੈਸੇ ਆ ਗਿਆ 35 ਤੋਂ ਲੈ ਕੇ 70%। ਅੱਜ ਹੀ ਮੈਨੂੰ ਮੈਂ ਗੱਲ ਕੀਤੀ ਅਫਸਰਾਂ ਨਾਲ, ਉਹ ਪੈਸੇ ਆ ਗਏ, ਬਾਕੀ ਆ ਜਾਣੇ, ਕਰੀ ਜਾਂਦੇ ਆਪਾਂ। ਕਿੰਨਾ ਕੁ ਮੁਆਵਜ਼ਾ ਜਿਹੜਾ ਗੜੇਮਾਰੀ ਦੀ ਤੁਸੀਂ ਗੱਲ ਕਰੀਏ, ਕਿੰਨਾ ਕੁ ਪਾਇਆ? CM ਸਾਹਿਬ ਬੋਲ ਕੇ ਗਏ, ਦੇਈ ਜਾਂਦੇ ਜੀ ਉਹਨੂੰ, ਅੱਜ ਵੀ ਦੇ ਆ, ਬਾਕੀ ਰਹਿਣਗੇ ਦੇਵਾਂਗੇ। CM ਸਾਹਿਬ ਕਹਿੰਦੇ ਅਸੀਂ ਸਭ ਤੋਂ ਵੱਧ ਮੁਆਵਜ਼ਾ ਦੇ ਰਹੇ ਹਾਂ, 12,000 ਬੱਕਰੀ ਮਰੀ ਦਾ, ਮੁਰਗੀ ਮਰੀ ਦਾ, ਕੱਦੂ ਦੇ ਪੈਸੇ ਅਸੀਂ ਸਾਰਿਆਂ ਦੇ ਦੇਵਾਂਗੇ। ਪਰ ਸਾਬਕਾ CM ਚਰਨਜੀਤ ਸਿੰਘ ਚੰਨੀ ਕਹਿੰਦੇ ਅਸੀਂ 17,700 ਦਿੱਤਾ, ਕਹਿੰਦੇ ਗੁਲਾਬੀ ਸੁੰਡੀ ਵਾਲਿਆਂ ਨੂੰ। ਇਹ ਕੋਈ ਜਦਾਈ ਨਹੀਂ ਜੀ, ਆਪਾਂ ਪਬਲਿਕ ਦੇ ਨਾਲ ਆ। ਇਹਦੀਆਂ ਗੱਲਾਂ ਨੇ, ਚੰਨੀ ਨੇ ਉਹ ਦੇਤਾ, ਉਹਦੇ ਆਪਦੇ ਰਾਜ 'ਚ ਦੇਤਾ, ਅਸੀਂ ਵੀ ਪਬਲਿਕ ਦੇ ਨਾਲ, ਅਸੀਂ ਦੁੱਖ 'ਚ ਖੜ੍ਹੇ ਹਾਂ। ਕਿਉਂਕਿ ਇਹ ਬਹੁਤ ਜਿਹੜਾ ਦੁੱਖ ਆ, ਸਾਨੂੰ ਸਾਰੀ ਦੁਨੀਆ ਨੂੰ ਦੁੱਖ ਆ ਜੀ। ਜਦੋਂ ਕਿਸੇ ਦਾ ਘਰ ਉੱਜੜਦਾ ਉਹਨਾਂ ਨੂੰ ਪਤਾ ਲੱਗੋ ਐਡਾ ਪਾਣੀ ਕੋਠਿਆਂ ਚੜ੍ਹਿਆ ਪਿਆ, ਫਸਲਾਂ ਮਰ ਗਈਆਂ, ਪਸ਼ੂ ਢਾਂਡਾ ਮਰ ਗਿਆ, ਸਾਰੇ ਸਮਾਨ ਰੁੜ ਗਿਆ, ਬਹੁਤ ਔਖੇ ਆ ਚੱਲਣ। ਇਹਦੇ 'ਚ ਰਾਜਨੀਤੀ ਨਹੀਂ ਹੋਣੀ ਚਾਹੀਦੀ। ਇਕੱਠੇ ਹੋ ਕੇ ਦੇਖੋ, ਆਪਾਂ ਨੂੰ ਇਕੱਠੇ ਹੋ ਕੇ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ। ਇਹ ਨਿੱਕੀਆਂ ਰਾਜਨੀਤੀ ਕਿਤੇ ਕਰਨੀ, ਵੋਟਾਂ ਵੇਲੇ ਕਰ ਲੈਣੀ ਚਾਹੀਦੀ। ਅੱਜ ਜਿਹੜਾ ਇੰਨਾ ਭਿਆਨਕ ਸਮਾਂ, ਇਹਦੇ 'ਤੇ ਲੋਕਾਂ ਦਾ ਸਹਿਯੋਗ ਦੇਣਾ ਬਹੁਤ ਜ਼ਰੂਰੀ ਆ, ਮਦਦ ਕਰਨੀ ਬਹੁਤ ਜ਼ਰੂਰੀ ਹੈ। ਇੱਕ ਇਹ ਵੀ ਗੱਲ ਉੱਡ ਰਹੀ ਹੈ, ਕਹਿੰਦੇ ਕਿ ਪੰਚਾਇਤਾਂ ਦੇ ਅਧਿਕਾਰ ਪਹਿਲਾਂ ਹੀ ਖੋਲ੍ਹਿਆ ਸਰਕਾਰ ਨੇ ਇਸ ਵਾਰ। ਕੋਈ ਜੀ, ਜਿਵੇਂ ਪਹਿਲਾਂ ਚੱਲਦਾ ਠੀਕ ਆ, ਹੁਣ ਪੰਚਾਇਤਾਂ ਭੰਗ ਕਰਤੀਆਂ। ਸਗੋਂ ਲੋਕ ਆ ਜਿਹੜੇ ਆਪਦਾ ਦੇਖ ਕੇ ਆਪਦਾ ਲੋਕ ਵਧੀਆ ਚੁਣ ਲੈਣਗੇ। ਨਾ ਸਾਡਾ ਇਹ ਕੰਮ ਚੱਲੂਗਾ। ਪਹਿਲਾਂ ਕੀ ਹੁੰਦਾ ਸੀ ਵੀ ਇਹਦਾ ਬਣਾਤਾ ਸਰਪੰਚ ਜੀ, ਕਾਗਜ਼ ਨਹੀਂ ਭਰਨ ਦੇਣੇ, ਜਾਂ ਵੋਟਾਂ ਧੱਕੇ ਨਾਲ ਲੈ ਕੇ ਇਕੱਠੇ ਗੁੰਡੇ ਜਾ ਕੇ ਦਾਟਾ ਮੋਹਰਾਂ ਲਾ ਕੇ ਜਿਤਾ ਦੇਣਾ। ਸਾਫ਼ ਸੁਥਰੀਆਂ ਚੋਣਾਂ ਹੋਣਗੀਆਂ। CM ਸਾਹਿਬ ਨੇ ਪਹਿਲਾਂ ਕਹਿਤਾ
ਵੀ ਜਿਹੜਾ ਕੋਈ ਇਹ ਆਖੂਗਾ ਵੀ ਮੈਂ ਪੈਸੇ ਲਾ ਕੇ ਸਰਪੰਚ ਬਣ ਜਾਊਗਾ, ਉਹ ਉੱਦਾਂ ਦਾ ਨਹੀਂ। ਅਸੀਂ ਸਾਫ਼ ਸੁਥਰਾ ਚੋਣ ਕਰਾਉਣੀ ਹੈ, ਜਿਹੜਾ ਪਿੰਡ ਨੂੰ ਵਧੀਆ ਲੱਗੂਗਾ ਲੋਕ ਉਹਨੂੰ ਵੋਟਾਂ ਪਾ ਦੇਣਗੇ। ਮਾਹੌਲ ਹੋਰ ਗੱਲ ਦੱਸਦਾ ਜੀ, ਮੈਂ ਵੀ ਰੋਜ਼ ਕਹਿਣਾ, ਅੱਜ ਵੀ ਕਹਿ ਕੇ ਹਟਾ ਮੈਂ, ਸ਼ਹਿਰ ਦੇ ਪਤਵੰਤੇ ਮੈਂ ਸਾਦਾ ਸੱਜਣ ਅੱਡ ਅੱਡ ਅਲੱਗ-ਅਲੱਗ ਐਸੋਸੀਏਸ਼ਨਾਂ ਸਾਦਾ, ਕਿਸੇ ਨੂੰ ਇਹ ਨਹੀਂ ਕਹਿੰਦਾ ਵੀ ਵੋਟ ਕਿਹਨੂੰ ਪਾਉਣੀ ਹੈ, ਇੱਕੋ ਗੱਲ ਸਾਦਿਆ ਵੀ ਆਪਾਂ ਵਧੀਆ ਸ਼ਹਿਰ ਨੂੰ ਬਣਾਈਏ, ਮਾੜੇ ਅਨਸਰਾਂ ਤੋਂ ਆਪਾਂ ਕਿਵੇਂ ਬਚੀਏ। ਗੱਲ ਮੈਡੀਕਲ ਐਸੋਸੀਏਸ਼ਨ ਸੱਦੀ ਵੀ ਭਾਈ ਆਪਾਂ ਜਿਹੜਾ ਹੈਗਾ ਗਾ ਜਿਹੜੇ ਮੈਡੀਕਲ ਨਸ਼ਿਆਂ ਤੋਂ ਦੂਰ ਰਹੀਏ, ਵਧੀਆ ਮੈਨੂੰ ਸਹਿਯੋਗ ਕਰ ਰਿਹਾ ਸ਼ਹਿਰ ਸਾਰਾ ਜੀ। ਤੇ ਉਹਦੇ 'ਚ ਇੱਕ ਗੱਲ ਮੈਂ ਜ਼ਰੂਰ ਕਹਿਣਾ ਹੁੰਦਾ ਵੀ ਜਿਹੜਾ ਲੀਡਰ ਜਿਹੜੇ ਬੰਦੇ ਨੂੰ 80% ਚਾਹੁੰਦੇ ਨਹੀਂ, ਉਹਨੂੰ ਜੇ ਕਿਸੇ ਵਾਰਡ ਨੇ MC ਬਣਾਉਣਾ, ਉਹ 80% ਵਾਰਡ ਵਾਲੇ ਨਹੀਂ ਚਾਹੁੰਦੇ, ਪਿੰਡ ਦੇ ਵਿੱਚ 80% ਪਿੰਡ ਵਾਲੇ ਨਹੀਂ ਚਾਹੁੰਦੇ ਉਹਨੂੰ ਵੀ ਮੈਂ ਸਰਪੰਚ ਬਣਾਉਣਾ, ਉਹ ਲੀਡਰ ਦੀ ਬੇਵਕੂਫੀ ਹੁੰਦੀ ਹੈ। ਜੇ ਧੱਕੇ ਨਾਲ ਉਹਨੂੰ ਸਰਪੰਚ ਬਣਾਊਗਾ ਨਾ, ਉਹ ਬੇਵਕੂਫੀ ਹੁੰਦੀ ਆ, ਅਗਲੀ ਵਾਰੀ ਉਹਨੇ ਵੀ ਵੋਟਾਂ ਲੈਣੀਆਂ। 80% ਜਿਹਨੂੰ ਪਿੰਡ ਨਹੀਂ ਚਾਹੁੰਦਾ ਜਾਂ ਵਾਰਡ ਨਹੀਂ ਚਾਹੁੰਦਾ, ਉਹ ਫਿਰ ਆਪਦੀਆਂ ਵੋਟਾਂ ਵੀ ਨਹੀਂ ਪਵਾ ਸਕਦਾ, ਤਾਂ ਜੀ ਲੋਟਰੀ ਲੱਗਦੀ ਨਾ ਲੋਕਾਂ ਦੀ। ਧੱਕੇ ਨਾਲ ਆਪ ਤਾਂ ਬਣਾਉਂਦੇ ਸਰਪੰਚ ਤੇ ਆਪਦੇ ਵਾਰੀ ਹਾਰ ਜਾਂਦੇ ਆ। ਇੱਦਾਂ ਨਹੀਂ ਹੋਣਾ ਚਾਹੀਦਾ। ਲੋਕਾਂ ਨੂੰ ਜਿਹੜਾ ਚੰਗਾ ਲੱਗਿਆ ਉਹਨੂੰ ਵੋਟ ਪਾਓ ਤੇ ਉਹੀ ਜਿਤਾਉਣਗੇ ਲੋਕ। ਸਿੱਧੂ ਸਾਹਿਬ, ਲੱਗਦਾ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਨਾਲ ਮੋਢਾ ਜੋੜ ਕੇ ਖੜੀ ਹੈ? ਖੜੀ ਤਾਂ ਹੈਗੀ ਜੀ, ਕਿਉਂਕਿ ਤੁਹਾਡੇ ਤੇ ਸਵਾਲ ਉੱਠਦੇ ਨੇ ਪਾਰਟੀ ਦੇ ਉੱਪਰ ਕਿ NSA ਲਾਤਾ ਪੰਜਾਬ ਦੇ ਨੌਜਵਾਨਾਂ ਦੇ ਉੱਪਰ। ਖਹਿਰਾ ਸਾਹਿਬ ਅੱਜ ਵੀ ਬੋਲ ਕੇ ਹਟੇ ਨੇ, ਲਾਈਵ ਹੋਏ ਨੇ। ਖਹਿਰਾ ਸਾਹਿਬ ਤਾਂ ਬਹੁਤ ਕੁਝ ਬੋਲਦੇ। ਖਹਿਰਾ ਸਾਹਿਬ ਤਾਂ ਪਹਿਲਾਂ ਪੰਜਾਬ ਦੀ ਪਾਰਟੀ ਬਣਾ ਲਈ ਉਹਨਾਂ ਨੇ। ਉਹਨੂੰ ਪੁੱਛ ਵੀ ਤੇਰੇ ਨਾਨਕੇ ਸੀ ਬਠਿੰਡੇ ਤੇ ਆ ਕੇ ਚੋਣ ਲੜਿਆ? ਇੱਥੇ ਉੱਥੇ ਕਿਉਂ ਲੜਿਆ? ਉੱਥੇ ਜਾਣਦੇ ਨਹੀਂ ਕਿ ਜਾਂ ਚਾਹੁੰਦੇ ਨਹੀਂ ਉੱਥੇ। ਇੱਥੇ ਬਠਿੰਡੇ ਦਾ ਕਿਉਂ ਲੜਿਆ ਚੋਣ? ਕੋਈ ਬਾਦਲ ਨਾਲ ਸੀ ਉੱਥੇ ਤਾਂ ਲੜਿਆ। 38000 ਵੋਟ ਲੈ ਕੇ ਨਿਸਾਰ ਸਿਮਰਤ ਕੌਰ ਹਾਰ ਜਾਂਦੀ। 38000 ਵੋਟ ਲੈ ਕੇ ਉਹਨੂੰ ਜਿਤਾ ਗਿਆ। ਇੱਥੇ ਕੱਟ ਕਿਹਦਾ ਹੁੰਦਾ ਸੀ? ਉਹਨਾਂ ਦਾ ਕੀਤਾ ਹੁੰਦਾ ਸੀ। ਇੱਥੇ ਕੀ ਕਿਉਂ ਲੜਿਆ ਚੋਣ ਆ ਕੇ? ਫਿਰ ਕਿੱਧਰ ਗਈ ਉਹਦੀ ਪੰਜਾਬ ਪਾਰਟੀ? ਉਹ ਆਪਦੀ ਅਗਲਾ ਚ ਆਪ ਦੱਸਿਆ ਕਰੇ, ਉਹਨੂੰ ਜਵਾਬ ਦੇ ਵੀ ਮੈਂ ਜਿਹੜਾ ਕੁਛ ਕੀਤਾ ਕੀ ਕੀਤਾ ਪੰਜਾਬ ਲਈ। ਤੁਸੀਂ ਵੀ ਤਾਂ ਗਏ ਸੀ ਕਾਂਗਰਸ 'ਚ, ਤੁਸੀਂ ਫਿਰ ਦੁਬਾਰਾ ਕਿਉਂ ਝਾੜੂ ਦੇ ਵਿੱਚ? ਮੈਂ ਇੱਕ ਕਲਾਕਾਰ ਬੰਦਾ। ਪਹਿਲਾਂ ਮੈਂ ਪਾਰਟੀ ਦੇ ਵਿੱਚ ਆਇਆ ਸੀ, ਮੇਰੀ ਕੋਈ ਪਾਰਟੀ ਨਹੀਂ ਸੀ ਪਹਿਲਾਂ। ਮੈਂ ਮਾਨ ਸਾਹਿਬ ਕਲਾਕਾਰ ਸੀ, ਮੈਂ ਉਹਨੂੰ ਸਹਿਯੋਗ ਕੀਤਾ, ਠੀਕ ਹੈ ਨਾ। ਮੈਂ ਕਿਉਂ ਗਿਆ ਸੀ? ਮੈਂ ਗਿਆ ਸੀ ਜਦੋਂ ਅਸੀਂ ਸਿੱਖ ਧਰਮ ਨੂੰ ਬਿਲੋਂਗ ਕਰਦੇ ਹਾਂ, ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਦੀ ਸਹੁੰ ਖਾਧੀ। ਅਸੀਂ ਇੱਕ ਯਾਰ ਵੀ ਇੱਕ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਬੰਦਾ ਪੰਜਾਬ ਲਈ ਕੁਛ ਕਰੂਗਾ। ਲੋਕਾਂ ਨੇ ਪ੍ਰਭਾਵਿਤ ਹੋ ਕੇ ਸਰਕਾਰ ਬਣਾਤੀ, ਮੈਂ ਪ੍ਰਭਾਵਿਤ ਹੋ ਕੇ ਪਾਰਟੀ ਜਾ ਵੜਿਆ। ਕੋਈ ਮੈਂ ਤਾਂ ਦੱਸੋ ਵੀ ਪਾਰਟੀ 'ਚ ਰਹਿ ਕੇ ਜਾਂ ਕੋਈ ਮੈਂ ਇਹ ਹੋ ਵੀ ਮੈਂ ਉੱਥੇ ਵੱਡਾ ਮੱਲਾ ਮਾਰ ਲਈਆਂ। ਮੈਂ ਉਹਨਾਂ ਕੁ ਕੰਮ ਕੀਤਾ ਜਦੋਂ ਮੈਂ ਲੱਗੇ ਵੀ ਯਾਰ ਇਹਨਾਂ ਤਾਂ ਗਲਤੀ ਕੀਤੀ। ਉਹ ਕਾਂਗਰਸ ਨੇ ਵੀ ਚੱਕ ਕੇ ਪਾਸੇ ਮਾਰਿਆ ਜਿਹਾ ਕੁਛ ਸੀਗਾ। ਅਸੀਂ ਆਪਣੀ ਪਾਰਟੀ ਜਾ ਦੇ ਵਿੱਚ ਫੇਰ ਆ ਗਏ ਕਿਉਂਕਿ ਇਸ ਦਾ ਕੰਮ ਲਈ ਆਏ ਸੀ। ਕੀ ਲੱਗਦਾ ਵੀ ਉਹ ਬਿਆਨ ਤੁਹਾਡੇ ਤੋਂ ਗਲਤ ਦਿੱਤੇ ਗਏ ਨੇ ਜਦੋਂ ਤੁਸੀਂ ਕਹਿੰਦੇ ਰਹੇ ਕਿ ਝਾੜੂ ਤੀਲਾ ਹੋ ਗਿਆ, ਖਿੱਲਰ ਗਿਆ, ਇਹ ਹੋ ਗਿਆ, ਉਹ ਹੋ ਗਿਆ? ਕੀ ਲੱਗਦਾ ਅੱਜ ਅਫਸੋਸ ਹੁੰਦਾ ਉਹ ਬਿਆਨਾਂ ਦੇ ਉੱਪਰ? ਦੇਖੋ ਜੀ, ਇਹ ਅਫਸੋਸ ਨਹੀਂ ਹੁੰਦਾ। ਉਸ ਟਾਈਮ ਪਾਰਟੀ ਦੇ ਵਿੱਚ ਪ੍ਰੋਬਲਮ ਆ ਗਈ ਸੀਗੀ, ਮਾੜੇ ਆਨਸਰ ਆ ਗਏ ਸੀ ਪਾਰਟੀ 'ਚ। ਉਹਨਾਂ ਨੇ ਵਾਕਈ ਤੀਲਾ ਕਰਨ ਦੀ ਕੋਸ਼ਿਸ਼ ਕੀਤੀ ਸੀ। ਬਹੁਤ ਮਾੜੇ ਆਏ ਸੀ। ਦਿੱਲੀ 'ਚ ਕਿੰਨੇ ਮਾੜੇ, ਕਿੱਧਰ ਗਏ? ਠੀਕ ਹੈ ਨਾ। ਉਹਨਾਂ ਨੇ ਕੋਸ਼ਿਸ਼ ਕੀਤੀ ਸੀ। ਉਹ ਬੰਦੇ ਅੱਜ ਪਾਸੇ ਹੋ ਗਏ ਤੇ ਅਸੀਂ ਸਾਡੇ ਵਰਗੇ ਆ ਗਏ ਆ, ਠੀਕ ਹੈ ਨਾ। ਉਹ ਬੰਦਿਆਂ ਦੇ ਵਿੱਚ ਘੁਸਪੈਠ ਕਰਕੇ ਪਾਰਟੀ ਦਾ ਨੁਕਸਾਨ ਕਰਨਾ ਚਾਹਿਆ ਸੀ। ਅੱਜ ਵਧੀਆ ਪਾਰਟੀ ਚੱਲ ਰਹੀ ਆ। ਡਾਕਟਰ ਵਿਜੇ ਸਿੰਗਲਾ, ਕਟਾਰੂ ਚੱਕ ਮੰਤਰੀ, ਫੌਜਾ ਸਿੰਘ ਸਰਾਰੀ ਵਰਗੇ ਇਹ ਵੀ ਤਾਂ ਹੈਗੀ ਨੇ ਪਾਰਟੀ ਦੇ ਵਿੱਚ, ਉਹਨਾਂ ਦੇ ਉੱਪਰ ਵੀ ਤਾਂ ਉਂਗਲਾਂ ਖੜੀਆਂ ਹੁੰਦੀਆਂ ਨੇ, ਇਲਜ਼ਾਮ ਲੱਗਦੇ। ਵਿਜੇ ਸਿੰਗਲਾ ਸੀ ਜੇਲ੍ਹ ਜਾਇਆ, ਉਹਨਾਂ ਨੂੰ ਮਿਨਿਸਟਰੀ ਤੋਂ ਲਾਤਾ। ਦੂਜੀ ਮੈਨੂੰ ਹੁਣ ਤੱਕ ਉਦਾਹਰਨ ਦੇ ਦਿਓ ਕਿਤੇ, ਇੱਥੇ ਧਰਨੇ ਲਾ ਮੁਜ਼ਾਹਰੇ ਕਰ ਥੱਕ ਗਏ। ਧਰਮ ਸਿੰਘ ਸਾਧੂ ਸਿੰਘ ਧਰਮ ਸੋਤ ਨੇ ਉਹ ਵਜੀਫਾ ਖਾ ਲਿਆ, ਗਰੀਬਾਂ ਦਾ ਕਰ ਲਿਆ, ਕਲੀਨ ਚਿੱਟ। ਕਿਤੇ ਇਤਿਹਾਸ ਦੇਖਿਆ ਵੀ ਜਿਹਦੀ ਸਰਕਾਰ ਹੋਵੇ ਉਹਦੇ MLA ਜੇਲ੍ਹ ਜਾਣ ਜਾਂ MLA ਦੇ ਪਰਚੇ ਹੋਣ ਜਾਂ ਕਾਰਵਾਈ ਹੁਣ ਤੱਕ ਦੱਸੋ? ਉਹ ਆਪਦੇ ਪਰਦੇ ਹੀ ਪਾਉਂਦੇ ਸੀ ਇੱਥੇ। ਉਸ ਟਾਈਮ ਜਥੇਦਾਰ ਤੋਤਾ ਸਿੰਘ ਤੇ ਲੋਕਾਂ ਨੇ ਉਂਗਲ ਠਾਈ ਵੀ ਐਂ ਕੀਤਾ, ਉਹ ਕੀਤਾ ਉਹਨੇ। ਚਲ ਸਵਰਗਵਾਸ ਹੋ ਗਏ, ਸੁਰਗਾਂ 'ਚ ਵਾਸਾ ਹੋਵੇ ਉਹਨਾਂ ਦਾ। ਉਦੋਂ ਉਹਨਾਂ ਨੇ ਵੀ ਕਾਰਵਾਈ ਕੀਤੀ ਅਕਾਲੀ ਦਲ ਸਰਕਾਰ ਨੇ। ਕਾਂਗਰਸ ਸਰਕਾਰ ਨੇ ਕਿੰਨਿਆਂ ਨੇ ਆਖਿਆ ਵੀ ਇਹਨੇ ਠੱਗੀ ਮਾਰ ਲਈ, ਇਹਨੇ ਲੁੱਟ ਲਿਆ, ਕਿਤੇ ਕੀਤਾ? ਕਲੀਨ ਚਿੱਟ ਦੇ ਦਿੰਦੇ ਸੀ। ਇੱਥੇ ਬਰਾਬਰ ਹੈ। ਇਹ ਪਹਿਲੀ ਵਾਰ ਤੁਸੀਂ ਵੀ ਮੰਨੋਗੇ ਬਰਾਬਰ ਆ। ਆਪਦੇ ਮੰਤਰੀ ਨੂੰ ਜੇਲ੍ਹ ਭੇਜਣਾ, ਆਪਦੇ MLA ਨੂੰ ਜੇਲ੍ਹ ਭੇਜਣਾ ਹੁੰਦਾ ਕਿਤੇ? ਸੱਚ ਤੇ ਚੱਲਦੇ। ਫਿਰ ਇਹ ਕਿਉਂ ਕਿਹਾ ਜਾਂਦਾ ਕਿ ਲਾਲ ਚੰਦ ਕਟਾਰੂ ਚੱਕ ਤੇ ਕਿਉਂ ਨਹੀਂ ਕਾਰਵਾਈ ਹੋਈ? ਫੌਜਾ ਸਿੰਘ ਸਰਾਰੀ ਵਰਗਿਆਂ ਨੂੰ ਕਿਉਂ ਨਹੀਂ ਬਾਹਰ ਕੀਤਾ ਗਿਆ ਪਾਰਟੀ ਦੇ ਵਿੱਚ? ਦੇਖੋ ਜਿੱਦਾਂ ਸਬੂਤ ਵੇਲੇ ਚੱਲੀ ਜਾਂਦਾ ਉਹਨੂੰ ਮਿਨਿਸਟਰੀ ਤੋਂ ਬਾਹਰ ਕਰਤਾ। ਠੀਕ ਹੈ, ਜਦੋਂ ਮਿਲ ਗਏ ਉਹਦੀ ਕਰਾਂਗੇ। ਧੱਕੇ ਨਾਲ ਥੋੜ੍ਹਾ ਕਰਨਾ, ਕਿਸੇ ਦੇ ਕਹੇ ਤੋਂ ਥੋੜ੍ਹਾ ਹੋਊਗਾ। ਐਂ ਤਾਂ ਹਰੇਕ ਅਗਲੇ ਨੂੰ ਬਦਨਾਮ ਕਰੂ ਜੀ। ਜਿਹੜਾ ਕਾਨੂੰਨ ਕਹਿੰਦਾ ਜਿੱਦਾਂ ਕਹਿੰਦਾ ਹੋ ਜਾਊਗਾ। ਗਵਰਨਰ ਸਾਹਿਬ ਵੀ ਕਹਿੰਦੇ ਕਿ ਅਸੀਂ ਇਸ ਵਾਰ ਦੇਖਾਂਗੇ, ਜਿਹੜਾ ਪੰਜਾਬ ਦਾ ਪੈਸਾ ਉਡਾਇਆ ਜਾ ਰਿਹਾ। ਗਵਰਨਰ ਸਾਹਿਬ ਨਾਲ ਕੀ ਚੱਕਰ ਪੈ ਜਾਂਦਾ ਆਮ ਆਦਮੀ ਪਾਰਟੀ ਦਾ? ਗਵਰਨਰ ਸਾਹਿਬ ਦਾ ਸਤਿਕਾਰਯੋਗ ਪਦਵੀ ਏਡੀ ਵੱਡੀ ਆ, ਠੀਕ ਹੈ ਨਾ। ਪਦਵੀ ਬਹੁਤ ਵੱਡੀ ਆ ਉਹਨਾਂ ਦੀ। ਉਹ ਕਹਿੰਦੇ ਆ, ਉਹ ਕਿਉਂ ਕਹਿੰਦੇ ਆ, ਕਿਹਨਾਂ ਦੀ ਬੋਲੀ ਬੋਲਦੇ ਆ, ਉਹਨਾਂ ਨੂੰ ਪਤਾ ਹੋਊਗਾ। ਪੰਜਾਬ ਲਈ ਕੰਮ ਕਰਨ ਉਹਨਾਂ ਦੀ ਡਿਊਟੀ ਆ, ਉਹ ਆਪਦੀ ਨਿਭਾ ਰਹੇ। ਸਾਡੇ ਮਾਣਯੋਗ ਮੁੱਖ ਮੰਤਰੀ ਪੰਜਾਬ ਲਈ ਕਰ ਰਹੇ ਆ, ਦਿਨ ਰਾਤ ਮਿਹਨਤ ਕਰਦੇ ਆ, ਸੱਚ ਤੇ ਚੱਲਦੇ ਆ, ਵਧੀਆ ਫੈਸਲੇ ਲੈ ਰਹੇ ਨੇ, ਚੰਗੇ ਫੈਸਲੇ, ਲੋਕ ਖੁਸ਼ ਆ।
ਆਉਣ ਵਾਲੀਆਂ ਚੋਣਾਂ ਜਿਹੜੀਆਂ 2024 ਦੀਆਂ ਉਹਨਾਂ ਨੂੰ ਕਿਵੇਂ ਦੇਖਦੇ ਹੋ? ਜਿਵੇਂ ਇਸ ਵਾਰ ਤਾਂ ਨਹੀਂ ਕੋਈ ਬਲੀ ਦਾ ਬੱਕਰਾ ਬਣਾਇਆ ਜਾਊਗਾ, ਜਿਵੇਂ ਵਿਰੋਧੀ ਪਾਰਟੀਆਂ ਕਹਿੰਦੀਆਂ ਰਹੀਆਂ ਕਿ ਡਾਕਟਰ ਵਿਜੇ ਸਿੰਗਲਾ ਨੂੰ ਤਾਂ ਕਹਿੰਦੇ ਇੱਕ ਬਲੀ ਦਾ ਬੱਕਰਾ ਬਣਾਇਆ ਗਿਆ, ਸੰਗਰੂਰ ਚੋਣਾਂ ਨੂੰ ਜਿੱਤਣਾ ਸੀਗਾ ਪਰ ਫਿਰ ਵੀ ਹਾਰ ਗਏ। ਐਂ ਨਹੀਂ ਹੁੰਦਾ ਜੀ, ਐਂ ਨਹੀਂ ਹੁੰਦਾ ਤਾਂ ਬਲੀ ਦੇ ਬੱਕਰੇ ਤਾਂ ਕਾਂਗਰਸ ਵਾਲੇ ਹੋਰ ਬਣਾਉਂਦੇ ਸੀ ਦੂਜਿਆਂ ਨੂੰ, ਇਹ ਤਾਂ ਸਹੀ ਚੱਲਦਾ। ਐਵੇਂ ਸੋਚ ਹੀ ਗਲਤ ਆ ਉਹਨਾਂ ਦੀ। 24 ਦੇ ਚੋਣਾਂ ਜਿਵੇਂ ਨਿਰਪੱਖ ਚੋਣਾਂ ਹੋਣਗੀਆਂ, ਸਾਫ਼ ਸੁਥਰੀਆਂ ਚੋਣਾਂ, ਵਧੀਆ ਜਿਹੜੇ ਹੈਗੇ ਚੰਗੇ ਕੈਂਡੀਡੇਟ ਨੂੰ ਚੋਣ ਲੜਾਈ ਜਾਊਗੀ, ਸਾਫ਼ ਸੁਥਰੀ ਚੋਣ ਹੋਊਗੀ। ਇਹ ਵੀ ਕਿਹਾ ਜਾਂਦਾ ਸੀ ਕਹਿੰਦੇ ਜਲੰਧਰ ਚੋਣਾਂ ਦੇ ਵਿੱਚ, ਜਿਮਣੀ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਕੋਈ ਕੈਂਡੀਡੇਟ ਨਹੀਂ ਮਿਲਿਆ, ਧਾਰਾ ਲੈਤਾ ਕਾਂਗਰਸ ਵਾਲੇ ਕਹਿੰਦੇ। ਉਹ ਇਹ ਨਹੀਂ ਹੁੰਦਾ, ਧਾਰਾ ਲੈਤਾ, ਅਸੀਂ ਚੰਗਾ ਬੰਦਾ ਚੁਣ ਲਿਆ ਸੀ, ਉਹ ਜਿੱਤ ਗਿਆ। ਜੋ ਮੇਰੀ ਗੱਲ ਸੁਣੋ, 12 ਤੋਂ ਪਹਿਲਾਂ ਕੌਣ ਸੀ? ਕੋਈ ਕਾਂਗਰਸੀ ਅਕਾਲੀ ਨਾਲ ਜੁੜੇ ਚੰਗੇ ਲੋਕ ਇੱਧਰ ਆ ਗਏ ਆ, MLA ਬਣ ਗਏ ਆ, ਅੱਜ ਸਰਕਾਰ ਬਣ ਗਈ ਹੈ, ਚੰਗੇ ਲੋਕ ਆਉਣਗੇ। ਹੁਣ ਵੀ ਕਹਿੰਦੇ ਤਾਂ ਅਸੀਂ ਹੁਣ ਵੀ ਕਹਿੰਦੇ ਵੀ ਅਸੀਂ ਚੰਗੇ ਲੋਕਾਂ ਨੂੰ ਆਪਦੀ ਪਾਰਟੀ ਜੁਆਇਨ ਕਰਾਵਾਂਗੇ। ਕੋਈ ਵੀ ਹੋਵੇ ਪਾਰਟੀ ਚੰਗੇ, ਕੋਈ ਮੇਨ ਚੰਗਾ ਬੰਦਾ, ਕੋਈ ਵੀ ਹੋਵੇ ਚੰਗਾ ਬੰਦਾ, ਚੰਗੇ ਜਿਹਨੂੰ ਲੋਕ ਚੰਗਾ ਕਹਿੰਦੇ ਹੁਣ। ਜਿਹਨੇ ਪੰਜਾਬ ਲੁੱਟ ਲਿਆ ਉਹਨੂੰ ਕਿਉਂ ਕਰਾ ਲਾਂਗੇ? ਠੀਕ ਹੈ ਨਾ ਜੀ। ਹੁਣ ਜਿਹਦੇ ਪੰਜਾਬ ਲੁੱਟਿਆ ਉਹਨੂੰ ਥੋੜ੍ਹਾ ਲਿਆਵਾਂਗੇ। ਜਿਹੜੇ ਪਾਰਟੀਆਂ ਦੇ ਵਿੱਚ ਚੰਗੇ ਲੋਕ ਵੀ ਬਹੁਤ ਆ ਨੇ। ਕਿਵੇਂ ਦੇਖਦੇ ਹੋ ਰਾਜਨੀਤੀ ਜਿਹੜੀ ਅੱਜ ਦੀ ਰਾਜਨੀਤੀ ਆ, ਪਹਿਲਾਂ ਦੀ ਰਾਜਨੀਤੀ ਨਾਲੋਂ ਕਿੰਨਾ ਕੁ ਫਰਕ ਦੇਖਦੇ ਹੋ? ਕਿਉਂਕਿ ਤੁਸੀਂ ਤਾਂ ਸਟੇਜਾਂ ਵੀ ਕਵਰ ਕਰੀਆਂ, ਜਿਵੇਂ ਇੱਕ ਮੇਰੇ ਯਾਦ ਆ ਕੇ ਕਹਿੰਦੇ ਸਟੇਜ ਚਲਾਉਣ ਤੇ ਸਟੇਟ ਚਲਾਉਣ 'ਚ ਫਰਕ ਬੜਾ ਹੁੰਦਾ, ਪਰ ਹੁਣ ਤਾਂ ਸਟੇਜਾਂ ਦੇ ਉੱਪਰ ਤੁਸੀਂ ਗਾਉਂਦੇ ਰਹੇ ਹੋ, ਸਟੇਟ ਤੁਹਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਕਹਿੰਦੇ ਸੀ ਇਹਦੀ ਸਰਕਾਰ ਨਹੀਂ ਬਣਨੀ, ਬਣ ਗਈ, ਇਹਦੋਂ ਸਰਕਾਰ ਨਹੀਂ ਚੱਲਣੀ, ਚੱਲ ਗਈ। ਦੇਖੋ ਫਰਕ ਸਟੇਟ ਚਲਾਉਣਾ ਤੇ ਸਟੇਜ ਚਲਾਉਣਾ ਬਹੁਤ ਵੱਡਾ ਫਰਕ ਹੈ, ਪਰ ਦੋਨੇ ਵੀ ਚਲਾ ਲੈਂਦੇ ਨੇ। ਜਿਹਨੂੰ ਪ੍ਰਮਾਤਮਾ ਨੇ ਸੋਝੀ ਦਿੱਤੀ ਹੈ ਨਾ, ਚੱਲ ਜਾਂਦਾ ਉਹ। ਆਹ ਸੱਚੇ ਪਾਤਸ਼ਾਹ ਨੇ ਜਿਹਨੂੰ ਬਖਸ਼ਿਆ ਨਾ ਦਿਮਾਗ, ਚੱਲੀ ਜਾਂਦੇ। ਅੱਗੇ ਕਿਹੜਾ ਕਲਾਕਾਰ ਨਹੀਂ ਸੀਗੇ? ਕਿੰਨੇ ਕਲਾਕਾਰ, ਪ੍ਰੋਫੈਸਰ ਗੁਰਮੁਖ ਸਿੰਘ ਮੁਸਾਫਰ ਕਲਾਕਾਰ ਹੋਏ ਨੇ। ਬਹੁਤ ਸਾਡੇ ਵਿਦਵਾਨ ਸ਼ਾਇਰ, ਸਾਡੇ ਕਿੰਨੇ ਲੀਡਰ ਨੇ। ਅਕਾਲੀ ਦਲ ਦੇ ਵਿੱਚ ਕਿੰਨੇ ਢਾਡੀ ਸਾਡੇ ਰਾਗੀ, ਕਿੰਨੇ ਕਲਾਕਾਰ, ਉਹ ਵੀ MLA ਮੰਤਰੀ ਬਣੇ। ਠੀਕ ਹੈ ਨਾ, ਕਲਾ ਐਂ ਤਾਂ ਨਹੀਂ ਵੀ ਕਲਾਕਾਰ, ਮੈਂ ਕਲਾਕਾਰ ਹਾਂ, ਉਹ ਕਮੇਡੀਅਨ ਕਲਾਕਾਰ ਸੀ। ਕਿੰਨੇ ਢਾਡੀ, ਕਿੰਨੇ ਰਾਗੀ, ਮੈਂ ਗਿਣਾ ਦਿੰਦਾ, ਕਿੰਨੇ ਅਕਾਲੀ ਦਲ ਦੇ ਵਿੱਚ ਮੰਤਰੀ ਰਹੇ ਨੇ, ਅੱਜ ਵੀ ਆ। ਤੁਹਾਨੂੰ ਲੱਗਦਾ ਵੀ ਪੰਜਾਬ ਬਦਲਿਆ ਜਾਊਗਾ? ਚੱਲੇ ਆ ਜੀ। ਦੇਖੋ ਬਹੁਤ ਲੰਬੇ ਸਮੇਂ ਦਾ ਜਿਹੜਾ ਸੀਗਾ ਇਹ ਹਾਲਾਤ ਵਿਗੜ ਗਏ ਆ, ਅਤੇ ਰਾਹ 'ਤੇ ਚੱਲੇ ਆ ਜੀ। ਪਰਮਾਤਮਾ ਸੱਚੇ ਪਾਤਸ਼ਾਹ ਮਿਹਰ ਦਾ ਸਿਰ 'ਤੇ ਹੱਥ ਰੱਖੇ, ਚੰਗੇ ਨੂੰ ਲੱਗੇ ਆ। ਸਾਡਾ ਇਹ ਤਾਂ ਹੈ ਨਹੀਂ ਗਾ ਵੀ ਫਲਾਣੇ ਥਾਂ ਅਸੀਂ ਭਾਈ ਕਬਜ਼ੇ ਲੈ ਲਏ ਜਾਂ ਰਿਸ਼ਵਤ ਲੈ ਲਈ ਹੈ, ਜਾਂ ਅਸੀਂ ਇੱਥੇ ਚਿੱਟਾ ਵਕਾਤਾ, ਜਾਂ ਇੱਥੇ ਸੱਟੇ ਲਵਾਤੇ, ਜਾਂ ਇੱਥੇ ਗਲਤ ਕੰਮ। ਉਹ ਤਾਂ ਸਾਡਾ ਹੈ ਨਹੀਂ ਕਿਸੇ ਦਾ ਵੀ, ਨਾ ਹੋਇਆ ਨਾ ਹੋ ਸਕਦਾ ਆਮ ਆਦਮੀ ਪਾਰਟੀ ਸਰਕਾਰ 'ਚ। ਇਹ ਸੱਚੀ ਭਾਵਨਾ ਤੇ ਸੱਚੀ ਨੀਤ ਨਾਲ ਚੱਲ ਰਹੇ ਆ, ਚੱਲੇ ਆ ਲੋਕ ਸਾਡੇ ਨਾਲ, ਪਬਲਿਕ ਨਾਲ ਹੋ ਗਈ ਆ, ਅਸੀਂ ਵਧੀਆ ਕਰਾਂਗੇ ਜੀ। ਵਿਧਾਇਕਾਂ ਦੇ ਉੱਪਰ ਕਾਫੀ ਉਂਗਲਾਂ ਉੱਠ ਰਹੀਆਂ ਨੇ, ਖਬਰਾਂ ਆ ਰਹੀਆਂ ਨੇ, ਵਾਇਰਲ ਹੋ ਰਹੀਆਂ ਨੇ। ਕਿਤੇ ਵਿਧਾਇਕ ਪੱਤਰਕਾਰ ਨੂੰ ਕੁੱਟ ਦਿੰਦੇ ਆ, ਕਦੇ ਕਿਸੇ ਪੁਲਿਸ ਵਾਲੇ ਨੂੰ ਕੁੱਟ ਦਿੰਦੇ ਆ। ਵਿਰੋਧੀ ਤੇ ਰਾਜੀ ਆ, ਜਿਹੜੀ ਤੂੰ ਗੱਲ ਪੱਤਰਕਾਰ ਨੂੰ ਕੁੱਟੇ, ਕਾਹਨੂੰ ਨੇ? ਵਿਚਾਰਾ ਅੰਮ੍ਰਿਤ ਇੰਨਾ ਸ਼ਰੀਫ ਸਾਡਾ MLA ਆ, ਬਾਹਰ ਆ ਕੇ ਦੋਸ਼ ਲਾ ਦੇ, ਮਾੜੀ ਗੱਲ ਆ ਜੀ। ਇਹ ਵੀ ਨਹੀਂ ਕਰਨਾ ਚਾਹੀਦਾ। ਕਿਸੇ ਸਾਫ਼ ਸੁਥਰੇ ਬੰਦੇ ਤੇ, ਸ਼ਰੀਫ ਬੰਦੇ ਤੇ ਉਂਗਲ ਠਾਉਣੀ ਮਾੜੀ ਗੱਲ ਆ, ਬਹੁਤ ਮਾੜੀ ਗੱਲ ਕੀਤੀ ਇਹਨਾਂ ਨੇ। ਕੱਲ ਦੀ ਖਬਰ ਵਾਇਰਲ ਹੋ ਰਹੀ ਹੈ, ਕਹਿੰਦੇ ਕਿ ਕੈਲਾਸ਼ ਚੰਦਰ ਨਾਂ ਦਾ ਇੰਸਪੈਕਟਰ ਸੀ, ਜਿਹੜਾ ਸਬ ਇੰਸਪੈਕਟਰ, ਉਸ ਨੂੰ ਕੁੱਟ ਦਿੱਤਾ, ਉਸ ਦੀ ਪੱਗ ਲਾ ਦਿੱਤੀ ਗਈ ਇੱਕ ਵਿਧਾਇਕ ਦੇ ਵੱਲੋਂ। ਉਹ ਗੱਲਾਂ ਕਰਦੇ ਜਿਨ੍ਹਾਂ ਨੇ ਕਤਲ ਕਰਾਏ ਆ। ਇੱਕ ਧੀ ਦੀ ਇੱਜ਼ਤ ਬਚਾਉਂਦਾ ਇੱਕ ਥਾਣੇਦਾਰ, ਕਿਹਦੇ ਹਿੱਕ ਤੇ ਪੱਬ ਧਰ ਕੇ ਕਹਿੰਦਾ, ਪੈਰ ਧਰ ਕੇ ਮੈਂ ਫਲਾਣੇ ਦਾ ਬੰਦਾ। ਉਹ ਗੱਲਾਂ ਕਰਦਾ ਜਿਹਨੇ ਧੀ ਦੀ ਇੱਜ਼ਤ ਬਚਾਉਂਦਾ ਥਾਣੇਦਾਰ ਦੀ ਕਤਲ ਕਰਦਾ। ਉਹ ਗੱਲਾਂ ਕਰਨਗੇ ਸਾਡੇ ਨਾਲ, ਗੱਲਾਂ ਕਰਨ। ਉਹ ਜਿਹਨੂੰ ਰਾਜ ਕਰਕੇ ਗਏ ਉਹਨਾਂ ਨੇ ਕੀ ਕੀਤਾ? ਉਹ ਆਪਦੀ ਪੀੜ੍ਹੀ ਥੱਲੇ ਸੁੱਟਾ ਫੇਰਨ। ਉਹ ਤਾਂ ਕਹਿੰਦੇ ਅਸੀਂ ਬਹੁਤ ਕੁਛ ਕਰਤਾ, ਕਹਿੰਦੇ ਹੁਣ ਵਾਲਿਆਂ ਨੂੰ ਦੇਖੋ। ਹਾਂ, ਬਹੁਤ ਕੁਛ ਕਰਤਾ ਜੀ, ਵਾਹ, ਇਹੋ ਜਿਹਾ ਕੁਛ ਕਰ ਗਏ। ਅੱਜ 3 ਸੀਟਾਂ 'ਤੇ ਆ ਗਏ, ਉਹ ਵੀ ਨਹੀਂ ਮਿਲਣੀਆਂ ਕੰਮ। ਪਬਲਿਕ ਆਏ, ਪਬਲਿਕ ਵੇ ਦੱਸ ਦੋ ਅੱਗੇ ਬਾਰੇ ਕਿਹਨੇ ਕੀ ਕੀਤਾ। ਠੀਕ ਹੈ ਨਾ ਜੀ। ਇੱਕ ਆਖਰ ਦੇ ਵਿੱਚ ਤੁਹਾਡੇ ਤੋਂ ਹੋਰ ਪੁੱਛਦੇ ਹਾਂ ਕਿ ਜਿਹੜਾ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਹੋਣੀਆਂ ਨੇ, ਪੰਚਾਇਤੀ ਚੋਣਾਂ ਦੇ ਲਈ ਆਮ ਆਦਮੀ ਪਾਰਟੀ ਦੇ ਵੱਖਰੇ ਸਰਪੰਚ ਹੋਣਗੇ ਜਾਂ ਫਿਰ ਲੋਕਾਂ ਦੇ ਹੋਣਗੇ? ਉਹ ਜਿਵੇਂ ਪਹਿਲਾਂ ਵਾਲੀਆਂ ਸਰਕਾਰਾਂ ਕਰਦੀਆਂ ਰਹੀਆਂ, ਜਾਂ ਪਹਿਲਾਂ ਵਾਲੀਆਂ ਸਰਕਾਰਾਂ ਦੇ ਵਿੱਚ ਇਹ ਅਕਾਲੀਆਂ ਦਾ, ਇਹ ਕਾਂਗਰਸੀਆਂ ਦਾ? ਗੱਲ ਇਹ ਆ ਜੀ, ਸਰਪੰਚ ਆ ਜਿਹੜਾ, ਅਸੀਂ ਵਧੀਆ ਉਹਨੂੰ ਚੋਣ ਲੜਾਵਾਂਗੇ ਜਿਹਨੂੰ ਪਿੰਡ ਵੀ ਆਖੇ ਵੀ ਵਧੀਆ ਸਰਪੰਚ ਆ ਜੀ, ਤੁਸੀਂ ਵੋਟ ਪਾ ਕੇ ਜਿਤਾਵਾਂਗੇ। ਵੋਟ ਉਹਨੂੰ ਪੂਰੀ ਵਧੀਆ ਹੋਊਗਾ। ਅਸੀਂ ਇਹਨਾਂ ਨੂੰ ਧੱਕਾ ਤਾਂ ਕਰਦੇ ਨਹੀਂ ਵੀ ਇਹਨੂੰ ਬਣਾਉਣਾ ਹੀ ਬਣਾਉਣਾ, ਦੇ ਵੋਟ ਹੀ ਨਹੀਂ ਪਾ ਸਕਦਾ ਕੋਈ, ਕਾਗਜ਼ ਹੀ ਨਹੀਂ ਭਰ ਸਕਦਾ। ਲੋਕ ਡਰਦੇ ਕਾਗਜ਼ ਨਹੀਂ ਭਰਦੇ ਸੀ। ਅਸੀਂ ਉਹਨੂੰ ਬਣਾਵਾਂਗੇ ਜਿਹਨੂੰ ਪਿੰਡ ਚਾਹੂਗਾ। ਕੋਸ਼ਿਸ਼ ਕਰਾਂਗੇ ਸਰਬਸੰਮਤੀ ਕਰਾਵਾਂਗੇ ਪਿੰਡਾਂ 'ਚ।
ਇਹ ਵੀ ਇਲਜ਼ਾਮ ਲੱਗਦੇ ਆਮ ਆਦਮੀ ਪਾਰਟੀ ਦੇ ਉੱਪਰ। ਇੱਕ ਸਵਾਲ ਹੋਰ ਕਰ ਲਈਏ ਕਿ ਮੀਡੀਆ ਨੂੰ ਖਰੀਦ ਲਿਆ, ਕਹਿੰਦੇ ਮੀਡੀਆ ਦੇ ਉੱਪਰ ਕਬਜ਼ਾ ਕਰ ਲਿਆ। ਜੇ ਕੋਈ ਬੋਲਣ ਦੀ ਕੋਸ਼ਿਸ਼ ਕਰਦਾ ਤਾਂ ਉਸ ਨੂੰ ਦੱਬਣ ਦੀ ਕੋਸ਼ਿਸ਼ ਕੀਤੀ ਜਾਂਦੀ ਆ। IT ਸੈੱਲ ਬਹੁਤ ਬਣਾਏ ਹੋਏ ਨੇ ਇਹਨਾਂ ਨੇ। ਦੇਖੋ ਐਵੇਂ ਭੁਲੇਖੇ ਆ ਉਹਨਾਂ ਤੋਂ, ਉਹ ਬੇਵੱਸ ਹੋ ਗਏ ਆ। ਇਹਨਾਂ ਦੇ ਆਪਦੇ ਚੈਨਲ ਆ, ਇਹਨਾਂ ਨੇ ਫਿਰ ਚੈਨਲ ਆਪਦੇ ਦਿਨ ਰਾਤ ਚੱਲੀ ਜਾਂਦਾ ਸੀ ਚੈਨਲ, ਹੁਣ ਵੀ ਚੱਲੀ ਜਾਂਦਾ। ਤੇ ਫਿਰ ਜੇ ਚੈਨਲਾਂ ਨੇ ਜਿਤਾਉਣਾ ਹੁੰਦਾ ਅਸੀਂ ਤਾਂ ਹੁਣ ਆਏ ਆ, ਉਦੋਂ ਪਹਿਲਾਂ ਚੈਨਲ ਇਹਨਾਂ ਦੇ ਸਾਰੇ। ਤੇ ਇਹ ਤਿੰਨ ਤੇ ਕਿਉਂ ਆ ਗਏ? ਚੈਨਲ ਹੀ ਜਿਤਾਉਣ ਲੱਗਦੇ, ਇਹ ਤਿੰਨ ਤੇ ਕਿਉਂ ਆ ਗਏ? ਗੁਰਬਾਣੀ ਪ੍ਰਸਾਰ ਨੂੰ ਲੈ ਕੇ ਕਾਫੀ ਰੌਲਾ ਪਿਆ ਵਿਧਾਨ ਸਭਾ 'ਚ। ਉਹ ਵੇਖਿਓ ਜੀ, ਉਹ ਵੀ ਗੁਰਬਾਣੀ ਕਿਹਦੀ ਹੈ? ਗੁਰਬਾਣੀ ਸੁਣਨ ਵਾਸਤੇ ਸਾਰੇ ਧਰਮ, ਹਰ ਇਨਸਾਨ ਆ ਜਿਹੜਾ ਗੁਰਬਾਣੀ ਸੁਣ ਸਕਦਾ। ਤੇ ਫਿਰ ਲੋਕਾਂ ਦੀ ਗੁਰਬਾਣੀ ਹਰ ਥਾਂ ਤੇ ਚੱਲਣੀ ਚਾਹੀਦੀ ਹੈ। ਜੇ ਕੋਈ ਹੋਰ ਚੈਨਲ ਤੇ ਅੱਜ ਵੀ ਕੋਈ ਲੋੜਾ ਹੁੰਦਾ, ਉਹਦੇ ਮਰਜ਼ਾਦਾ ਦੇ ਵਿੱਚ ਰਹਿਣਾ ਚਾਹੀਦਾ। ਮਰਜ਼ਾਦਾ ਦੇ ਨਾਲ ਹੋਰ ਚੈਨਲ ਕੀ ਆ? ਮਾੜਾ ਤਾਂ ਕੋਈ ਨਹੀਂ। ਧਾਮੀ ਸਾਹਿਬ ਕਹਿੰਦੇ ਉਹਨਾਂ ਨੂੰ ਆਪਣਾ ਕੰਮ ਕਰਨ ਦਿਓ, ਸਿੱਖ ਮਸਲਿਆਂ ਦੇ ਵਿੱਚ ਨਾ ਅੜ ਰਹੀ ਕਹਿੰਦੇ ਸਰਕਾਰ। ਧਾਮੀ ਸਾਹਿਬ ਦਾ ਸਿੱਧਾ ਬਿਆਨ ਆਇਆ। ਕੋਈ ਸਿੱਖ ਮਸਲਿਆਂ 'ਚ ਨਹੀਂ ਅੜ ਰਹੇ। ਧਾਮੀ ਸਾਹਿਬ ਸਾਡੇ ਸਤਿਕਾਰਯੋਗ ਨੇ। ਇੱਕ ਜਿਹੜੀ ਸੰਸਥਾ ਉਹ ਸਾਰਿਆਂ ਲਈ ਹੁੰਦੀ ਆ ਜੀ। ਤੇ ਉਹ ਕੀ ਸਿੱਖ ਮਸਲਿਆਂ ਦੇ ਵਿੱਚ ਅਸੀਂ ਸਿੱਖਾਂ ਦੇ ਪੁੱਤ ਨਹੀਂ? ਅਸੀਂ ਸਿੱਖਾਂ ਦੇ ਪੁੱਤ ਨਹੀਂ, ਠੀਕ ਹੈ ਨਾ? ਇੱਕ ਸਿੱਖ ਅਕਾਲੀ ਦਲ ਬਾਦਲ ਦਾ ਹੀ ਸਿੱਖ ਆ ਸਾਰੇ। ਉਹਨਾਂ ਦੀ ਜੋ ਉਹਨਾਂ ਨੇ ਕਹਿਤਾ ਉਹੀ ਸਿੱਖਾਂ ਦੇ, ਬਾਕੀ ਉਤਰੇ ਫਿਰਦੇ, ਠੀਕ ਹੈ ਨਾ? ਉਹ ਤਾਂ ਇਹ ਕਹਿੰਦੇ ਜਿਹੜੇ ਅਕਾਲੀ ਦਲ ਬਾਦਲ ਦੇ ਉਹ ਅਸੀਂ ਸਿੱਖਾਂ ਦੇ, ਬਾਕੀ ਉਤਰੇ ਫਿਰਦੇ। ਇਹ ਨਹੀਂ ਹੋਣਾ ਚਾਹੀਦਾ। ਪ੍ਰਵਿੰਦਰ ਸਿੰਘ ਝੋਟਾ ਚਿੱਟਾ ਬੰਦ ਕਰਾ ਰਿਹਾ ਸੀ। ਪ੍ਰਵਿੰਦਰ ਸਿੰਘ ਝੋਟੇ ਦੇ ਉੱਪਰ ਪਰਚਾ ਦਰਜ ਕਰਤਾ। ਕਹਿੰਦੇ ਕਿ ਉਹਨਾਂ ਦਾ ਮਾਂ ਪਿਓ ਵੀ ਹੁਣ ਪੱਕਾ ਮੋਰਚਾ ਲਾਈ ਬੈਠੇ ਨੇ ਉੱਥੇ। ਕੋਈ ਗੱਲਬਾਤ ਹੋਈ ਆ ਉਹਨਾਂ ਨਾਲ? ਬੈਠੇ ਹੋ ਕਿਤੇ, ਜਾਂ ਮਤਲਬ ਕੋਈ ਫੋਨ ਕਾਲ ਹੀ ਹੋ ਗਈ ਹੋਵੇ? ਚਲੋ ਵੀ ਇੱਕ ਦਰਦ ਲੈ ਕੇ ਚੱਲੇ ਹੋ ਤੁਸੀਂ ਚਿੱਟੇ ਦੇ ਖਿਲਾਫ। ਮੈਂ ਆਪਦੇ ਹਲਕੇ ਚੱਲੀ ਜਾਂਦਾ ਜੀ, ਵਧੀਆ ਮੁੰਡੇ ਨੇ ਇੱਥੇ, ਠੀਕ ਹੈ ਨਾ? ਜੇ ਗੱਲ ਕਰੀਏ ਉਹ ਮਾਨਸਾ ਦੇ ਵਿੱਚ ਵੀ ਸਾਡੀਆਂ ਟੀਮਾਂ ਵੱਢ ਰਹੀਆਂ। ਮੈਂ ਆਪਦੇ ਹਲਕੇ ਦੇ ਵਿੱਚ ਅੱਜ ਸਾਡੇ ਹਲਕੇ ਦੇ ਵਿੱਚ ਇਹ ਦੇਖੋ ਵੀ ਹਰ ਪਾਰਟੀ ਦਾ ਬੰਦਾ ਨਾਲ ਆ। ਅਕਾਲੀ ਦਲ ਦੇ ਪਾਰਟੀ ਦੀ ਵੀ ਕਹਿ ਰਹੇ ਭਾਈ ਸਾਨੂੰ ਸਾਡੇ MLA ਦਾ ਸਹਿਯੋਗ ਮਿਲ ਰਿਹਾ। ਇੱਕ ਦੋ ਪਿੰਡਾਂ 'ਚ ਫੋਨ ਆਏ ਆ ਦੂਜੀਆਂ ਪਾਰਟੀਆਂ ਦੇ, ਉਹ ਕਹਿੰਦੇ ਅਸੀਂ MLA ਸਾਹਿਬ ਕੋਲੇ ਆਉਣਾ, ਅਸੀਂ ਇਕੱਠੇ ਕੋਈ ਚੱਲਣਾ। ਤੁਹਾਨੂੰ ਖੁਸ਼ੀ ਅਸੀਂ ਕਰ ਰਹੇ ਹਾਂ। ਜਿਵੇਂ ਪਹਿਲਾਂ ਸਟੇਜਾਂ ਤੇ ਗਾਉਂਦੇ ਸੀ, ਹੁਣ ਨਹੀਂ ਕਦੇ ਜੀ ਕਰਿਆ ਵੀ ਕੁਛ ਗਾ ਲਈਏ? ਗਾਉਣੇ ਆ। ਕਿੱਥੋਂ ਚੱਲੂ ਰੋਜੀ ਰੋਟੀ? ਬੱਚੇ ਕਿੱਥੋਂ ਪਾਲਾਂਗੇ? ਜਵਾਕ ਖਰਚੇ ਵੱਧ ਗਏ। ਪਹਿਲਾਂ ਬੱਚੇ ਫੀਸਾਂ ਉਹਨਾਂ ਨੇ ਦੇਣੀਆਂ, ਅਸੀਂ ਪਰਿਵਾਰ ਵੱਧ ਗਿਆ। ਹੁਣ ਸ਼ਾਮ ਤੱਕ 500-700 ਬੰਦੇ ਨੂੰ ਚਾਹ ਪਿਉਣੇ ਆ। ਅੱਗੇ ਰੋਟੀ 7-8 ਜੀਆਂ ਦੀ ਘਰੇ ਬਣਦੀ ਸੀ, ਹੁਣ 30-40 ਦੀ ਬਣਦੀ ਆ। ਪ੍ਰਸ਼ਾਦਾ ਪਾਣੀ ਗੁਰੂ ਕਾ ਲੰਗਰ ਚੱਲਦਾ। ਉਹ ਫਿਰ ਪ੍ਰੋਗਰਾਮ ਤਾਂ ਲਾਉਣੇ ਹੀ ਆ, ਹੋਰ ਕਿੱਥੋਂ ਲਿਆਵਾਂਗੇ? ਉਹ ਤਾਂ ਲਾਉਣਾ ਮੇਰਾ ਕਿੱਤਾ। ਨਾ ਤਾਂ ਕਿਸੇ ਦੀਆਂ ਬੱਸਾਂ ਰੁਕੀਆਂ, ਮੰਤਰੀ ਬਣ ਗਏ, ਮੁੱਖ ਮੰਤਰੀ ਬਣ ਗਏ, ਉਹਨਾਂ ਦੇ ਬੱਸਾਂ ਚੱਲੀ ਗਈਆਂ, ਕਿਸੇ ਦੀਆਂ ਫੈਕਟਰੀਆਂ ਚੱਲੀ ਗਈਆਂ, ਕਿਸੇ ਦੀ ਜ਼ਮੀਨ ਜਾਇਦਾਦ ਆ, ਕਿਸੇ ਦੇ ਜਹਾਜ਼ ਵੀ ਚੱਲਦੇ ਆ। ਬਲਕਾਰ ਸਿੱਧੂ ਕੋਲ ਤਾਂ ਆਹੀ ਫੈਕਟਰੀ ਦਾ, ਇਹ ਬਾਬੇ ਤੋਂ ਮੰਗਦੇ ਚੱਲਦੀ ਰਹੇ ਤੇ ਆਪਦਾ ਕਿੱਤਾ ਕਰਕੇ ਖਾਵਾਂਗੇ। ਨਾਲ ਟਾਈਮ ਦਿੰਦੇ, ਸਭ ਤੋਂ ਜ਼ਿਆਦਾ ਟਾਈਮ ਦਿੰਦਾ। ਰੋਟੀ ਨਹੀਂ ਖਾਈ ਦੀ, ਅੱਜ ਵੀ ਨਹੀਂ ਖਾਧੀ। ਕੀ ਟਾਈਮ ਹੋ ਗਿਆ? ਤੇ ਕੱਲ ਵੀ 3:30 ਵਜੇ ਖਾਧੀ ਹੈ। ਇੰਨਾ ਪਿਆਰ ਕਰਦੇ ਪਬਲਿਕ, ਕਿਉਂਕਿ ਪਬਲਿਕ ਨੇ ਸਾਨੂੰ ਸੇਵਾ ਲਾਈ ਆ, ਠੀਕ ਹੈ ਨਾ? ਕੁਛ ਕੰਮ ਸਾਰੇ ਕਰਦੇ ਜੇ ਹਫ਼ਤੇ ਦੇ ਵਿੱਚ 2 ਦਿਨ 3 ਦਿਨ ਆਪਦਾ ਕੰਮ ਕਰ ਲਾਂਗੇ, ਬੱਚਿਆਂ ਲਈ ਕੰਮ ਮਾੜਾ ਨਹੀਂ। ਸਿੱਧੂ ਸਾਹਿਬ ਪਹਿਲਾਂ ਜਿਹੜੀ ਇੰਟਰਵਿਊ ਹੁੰਦੀ ਸੀ ਪੱਤਰਕਾਰਾਂ ਦੇ ਨਾਲ, ਉਹ ਇੱਕ ਵੱਖਰੇ ਵਿਸ਼ੇ ਤੋਂ ਹੁੰਦੀ ਸੀ। ਹੁਣ ਜਿਹੜੀ ਇੰਟਰਵਿਊ ਹੁੰਦੀ ਆ, ਬਲਕਾਰ ਸਿੰਘ ਸਿੱਧੂ ਨੂੰ ਵੀ ਵੱਖਰੇ ਅੰਦਾਜ਼ ਦੇ ਨਾਲ ਦੇਖਦੇ ਆ ਪੱਤਰਕਾਰ, ਤੇ ਬਲਕਾਰ ਸਿੰਘ ਸਿੱਧੂ ਵੀ ਵੱਖਰੇ ਅੰਦਾਜ਼ ਦੇ ਨਾਲ ਦੇਖਦੇ ਹੋਣੇ ਪੱਤਰਕਾਰਾਂ ਨੂੰ। ਨਹੀਂ, ਮੈਂ ਤਾਂ ਨਹੀਂ, ਮੈਂ ਤਾਂ ਮੇਰੇ ਭਰਾਵੋ ਇੱਕ ਪ੍ਰੈਸ ਆ, ਪੱਤਰਕਾਰ, ਅਖਬਾਰ। ਜਿਵੇਂ ਪੰਜਾਬੀਆਂ ਨੇ ਮੈਨੂੰ ਪਿਆਰ ਦਿੱਤਾ ਰੋਜੀ ਰੋਟੀ ਤੇ, ਮੇਰੀ ਜ਼ਿੰਦਗੀ ਦੇ ਵਿੱਚ ਇਹ ਸਫਲਤਾ ਦੇ ਵਿੱਚ ਜਿਵੇਂ ਥੰਮ ਹੁੰਦੇ ਨਾ ਚਾਰੇ, ਐਂ ਮੈਨੂੰ ਚੱਕ ਕੇ ਰੱਖਿਆ। ਜੇ ਪ੍ਰੈਸ ਮੀਡੀਆ ਮੇਰੇ ਗਾਉਣ ਦੀਆਂ ਗੱਲਾਂ ਨਾ ਕਰਦਾ ਜਾਂ ਪ੍ਰੋਗਰਾਮਾਂ ਦੀ ਨਾ ਕਰਦਾ, ਵੀ ਇੰਟਰਵਿਊ ਨਾ ਲਾਉਂਦਾ, ਅੱਜ ਮੈਂ ਕਹਿੰਦਾ ਜੇ ਪੰਜਾਬੀਆਂ ਨੇ ਰੋਜੀ ਰੋਟੀ ਦਿੱਤੀ, ਮੇਰੇ ਪ੍ਰੈਸ ਵਾਲੇ ਭਰਾਵਾਂ ਨੇ, ਚੈਨਲਾਂ ਨੇ ਮੇਰੀ ਮਦਦ ਕੀਤੀ ਆ। ਅੱਜ ਮੈਂ ਖੜ੍ਹਾ। ਜੇ MLA ਵੀ ਬਣਿਆ ਨਾ, ਇਹ ਵੀ ਸਹਿਯੋਗ ਦੇ ਨਾਲ ਬਣਿਆ, ਕਿਉਂਕਿ ਅਸੀਂ ਕਿਤੇ ਲੜਾਈਆਂ ਲੜ ਸਕਦੇ ਆਮ ਘਰਾਂ ਦੇ ਪੁੱਤ। ਸਭ ਤੋਂ ਨੇੜੇ ਦਾ ਗੀਤ ਕਿਹੜਾ ਰਿਹਾ ਹੁਣ ਤੱਕ ਦਾ, MLA ਬਣਨ ਤੋਂ ਬਾਅਦ ਦਾ ਤੇ MLA ਬਣਨ ਤੋਂ ਪਹਿਲਾਂ ਦਾ? ਗੀਤ ਸਾਰੇ ਪਿਆਰੇ ਨੇ, ਲੋਕਾਂ ਨੂੰ ਪਿਆਰ ਦਿੱਤਾ। ਜਿਵੇਂ ਮਾਝੇ ਦੀ ਮੋਮਬੱਤੀ ਇੰਨਾ ਤੈਨੂੰ ਪਿਆਰ ਕਰਾਂ, ਦੌਲਤਾਂ ਮਿਲ ਗਈਆਂ, ਸ਼ੋਹਰਤਾਂ ਮਿਲ ਗਈਆਂ। ਪਰ ਜਿਹੜਾ ਗੀਤ ਅਸੀਂ ਰਲ ਮਿਲ ਕੇ ਬਣਾਇਆ, ਉਹ ਦੁੱਖਾਂ ਦਰਦਾਂ ਦਾ ਗੀਤ ਆ। ਮਾਏ ਤੇਰਾ ਪੁੱਤ ਲਾਡਲਾ ਇਕੱਲਾ ਬੈਠ ਕੇ ਰਾਤ ਨੂੰ ਰੋਵੇ। ਉਹ ਆਪਣੇ ਘਰਾਂ ਦਾ, ਆਪਣੇ ਪਰਿਵਾਰਾਂ ਦਾ ਗੀਤ ਆ। ਚਾਚੇ ਤਾਏ ਦੇ ਪੁੱਤਾਂ ਦਾ ਗੀਤ ਆ। ਬੇਰੁਜ਼ਗਾਰੀ ਦਾ ਗੀਤ ਆ। ਉਹ ਗੀਤ ਆ ਜਿਹੜਾ ਉਹ ਪਰਿਵਾਰਾਂ ਦਾ ਗੀਤ ਆ ਜਿਹੜਾ ਕਿ ਵਾਕਈ ਸੱਚਾ। ਸਿੱਧੂ ਸਾਹਿਬ ਜਾਂਦੇ ਜਾਂਦੇ ਫਿਰ ਹੁਣ ਅਸੀਂ ਸੁਣ ਕੇ ਜਾਵਾਂਗੇ ਉਹ ਗੀਤ। ਮਾਏ ਤੇਰਾ ਪੁੱਤ ਲਾਡਲਾ, ਮਾਂ ਤੇਰਾ ਪੁੱਤ ਲਾਡਲਾ, ਕੱਲਾ ਬੈਠ ਕੇ ਰਾਤ ਨੂੰ ਰੋਵੇ। ਉੱਤੋਂ ਖੁਸ਼ ਦਿਸਦਾ,
ਉਤੋਂ ਉਤੋਂ ਖੁਸ਼ ਦਿਸਦਾ, ਨੀਰ ਨੈਣਾ ਵਾਲੇ ਤੇਰੇ ਤੂੰ ਲੁਕੋਵੇ, ਮਾਂ ਤੇਰਾ ਪੁੱਤ ਲਾਡਲਾ, ਮਾਂ ਤੇਰਾ ਪੁੱਤ ਲਾਡਲਾ ਹੈ, ਮਾਂ ਤੇਰਾ ਪੁੱਤ ਲਾਡਲਾ, ਮਾਏ ਤੇਰਾ ਪੁੱਤ ਲਾਡਲਾ। ਜੀ ਬਹੁਤ ਬਹੁਤ ਸ਼ੁਕਰੀਆ। ਤਾਂ ਸਾਡੇ ਨਾਲ ਇਸ ਵਕਤ ਰਾਮਪੁਰਾ ਫੂਲ ਹਲਕੇ ਤੋਂ ਬਲਕਾਰ ਸਿੰਘ ਸਿੱਧੂ ਜਿਹੜੇ ਕਿ ਮੌਜੂਦ ਸਨ। ਅਸੀਂ ਬਹੁਤ ਥੋੜੇ ਸਮੇਂ ਦੇ ਵਿੱਚ ਕਾਫੀ ਗੱਲਾਂ ਕਰਨ ਦੀ ਕੋਸ਼ਿਸ਼ ਕੀਤੀ ਆ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਮੇਰੇ ਸਹਿਯੋਗੀ ਸਾਥੀ ਦੀਪ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ, ਧੰਨਵਾਦ। ਸਟੇਜਾਂ ਤੇ ਵਿਚਰੇ ਹੋ, ਉਹਨਾਂ ਲੋਕਾਂ ਦੇ ਵਿੱਚ ਗਏ ਹੋ, ਗੀਤ ਗਾਏ ਨੇ, ਮਾਹੌਲ ਕਿਵੇਂ ਦਾ ਲੱਗਦਾ ਪੰਜਾਬ ਦਾ? ਅਸੀਂ ਉਹਨਾਂ ਕੰਡਿਆਂ ਦੇ ਪੈਰ ਧਰਿਆ ਜਿਹੜੇ ਪਿਛਲੇ ਸਮੇਂ 'ਚ ਸਾਨੂੰ ਸਾਰੀ ਧਰਤੀ ਦੇ ਖਿਲਾਰ ਕੇ ਜਾ ਵੜੇ। ਅਸੀਂ ਉਹ ਕੰਡੇ ਚੁਗ ਰਹੇ ਹਾਂ, ਕੰਡੇ ਬਾਹਲੇ ਖਿਲਾਰ ਕੇ। ਉਹ ਸਾਰੇ ਲੋਕ ਕੱਢੇ ਨੇ ਬਾਹਰ, ਤੁਸੀਂ ਉਹਨਾਂ ਲੋਕਾਂ ਦੇ ਵਿੱਚ ਵਿਚਰੇ ਹੋ ਜਿਹੜੇ ਆਮ ਘਰਾਂ ਦੇ ਵਿੱਚੋਂ ਕਹਾਉਂਦੇ ਸੀ। ਪਰ ਅੱਜ ਖਹਿਰਾ ਸਾਹਿਬ ਦੇ ਵੱਲੋਂ ਵੀ ਕਾਫੀ ਸਵਾਲ ਚੁੱਕੇ ਗਏ ਨੇ। ਕਹਿੰਦੇ ਕਿ ਤੁਸੀਂ ਤਾਂ ਆਮ ਘਰਾਂ ਦੇ ਵਿੱਚੋਂ ਸੀ, ਪਰ ਇਹ ਸਿਕਿਉਰਟੀਆਂ, ਇਹ ਗੱਡੀਆਂ, ਇਹ ਸੋਨਾ, ਇਹ ਕਿੱਥੋਂ ਆ ਗਿਆ? ਅਸੀਂ ਕਿਹੜੇ ਹਾਲਾਤਾਂ ਨਾਲ ਲੜਾਈ ਲੜ ਰਹੇ ਹਾਂ? ਸਿਕਿਉਰਟੀ ਤਾਂ ਮਿਲਣੀ ਚਾਹੀਦੀ ਹੈ। ਤੇ ਖਹਿਰਾ ਸਾਹਿਬ ਨੂੰ ਕਹੇ ਵੀ ਤੂੰ ਸਿਕਿਉਰਟੀ ਲਈ ਫਿਰਦਾ, ਤੂੰ ਕਿਉਂ ਲਈ ਫਿਰਦਾ? ਵੀ ਸੋਨਾ ਕਿੰਨੇ ਕੁ ਦਾ ਪਾ ਲੂ ਬੰਦਾ? ਸੋਨੇ ਦੇ ਕੱਪੜੇ ਬਣਾ ਲਏ ਆਪਦੇ ਖਾਨਦਾਨ। ਤੁਹਾਡੇ ਕੋਲ ਨਹੀਂ ਸੋਨਾ, ਮੇਰੇ ਕੋਲ, ਮੇਰੀ ਮਾਂ ਦਾ ਵੀ, ਦਾਦੀ ਦਾ ਸਾਡੇ ਘਰੇ ਪਿਆ। ਆ ਉਂਗਲ ਛਾਪ ਵਾਲੀ ਵੱਡੇ ਬਣ ਗਏ ਸੀ। ਰੰਗਲੇ ਪੰਜਾਬ ਦੀ ਗੱਲ ਕਰੀਏ, ਸਿੱਧੂ ਮੂਸੇਵਾਲੇ ਦਾ ਮੁੱਦਾ ਹਜੇ ਠੰਡਾ ਨਹੀਂ ਹੁੰਦਾ। ਉਸ ਦੇ ਮਾਂ-ਬਾਪ ਤੜਫਦੇ ਫਿਰਦੇ ਨੇ, ਕਹਿੰਦੇ ਕਿ ਸਾਡੇ ਪੁੱਤ ਦਾ ਇਨਸਾਫ ਹਲੇ ਤੱਕ ਨਹੀਂ ਮਿਲਿਆ। ਚਿੱਟੇ ਦੇ ਖਿਲਾਫ ਕਮੇਟੀਆਂ ਬਣੀਆਂ, ਢਿੱਲਵਾਂ ਖੁਰਦ ਦੇ ਵਿੱਚ ਮੁੰਡੇ ਦੀ ਗੋਲੀ ਮਾਰਤੀ। ਇਹ ਜਿਹੜੇ ਸਿਰ ਫਿਰੇ ਲੋਕ ਹੁੰਦੇ ਆ, ਇਹ ਪਤਾ ਨਹੀਂ ਕਿੱਥੋਂ ਨਿਕਲੇ ਹੁਣ। ਠੀਕ ਹੈ ਨਾ? ਹੁਣ ਇਹ ਤਾਂ ਲਿਖਿਆ ਨਹੀਂ ਵੀ ਸਟicker ਲਾ ਦਈਏ ਕਿਸੇ ਦੀ, ਪਰ ਸਰਕਾਰ। ਪਰ ਦੂਜੇ ਪਾਸੇ ਤੁਹਾਡੀ ਸਰਕਾਰ ਕਰੀਏ ਕਿ ਜਨਾਨੀਆਂ ਵਾਸਤੇ ਵੀ ਸ਼ਰਾਬ ਦੇ ਠੇਕੇ ਖੋਲ੍ਹ ਦੇਣੇ ਆ। ਮੈਂ ਤਾਂ ਪੜ੍ਹਿਆ ਨਹੀਂ ਕਿਤੇ ਖੋਲ੍ਹਦੇ, ਕੀ ਨਹੀਂ ਲਿਖਿਆ ਜੀ? ਪੰਜਾਬ ਦੇ ਵਿੱਚ ਜਿਹੜੇ ਹੜ੍ਹ ਆਏ ਆ, ਹੜ੍ਹ ਪੀੜਤਾਂ ਦੇ ਲਈ ਕੀ ਕਰ ਰਹੀ ਆ ਆਮ ਆਦਮੀ ਪਾਰਟੀ? ਕਿਉਂਕਿ ਇਹ ਵੀ ਪਿੱਛੇ ਜੇ ਟਰੋਲ ਹੋਏ ਕਿ ਆਮ ਆਦਮੀ ਪਾਰਟੀ ਨੇ ਸਭ ਤੋਂ ਵੱਧ ਫੋਟੋ ਸ਼ੂਟ ਕਰਿਆ। ਨਹੀਂ, ਇੱਦਾਂ ਨਹੀਂ ਹੁੰਦਾ। ਕਿਉਂਕਿ ਤੁਹਾਡੇ ਤੇ ਸਵਾਲ ਉੱਠਦੇ ਨੇ ਪਾਰਟੀ ਦੇ ਉੱਪਰ ਕਿ NSA ਲਾਤਾ ਪੰਜਾਬ ਦੇ ਨੌਜਵਾਨਾਂ ਦੇ ਉੱਪਰ। ਖਹਿਰਾ ਸਾਹਿਬ ਅੱਜ ਵੀ ਬੋਲ ਕੇ ਹਟੇ ਨੇ, ਲਾਈਵ ਹੋਏ ਨੇ। ਖਹਿਰਾ ਸਾਹਿਬ ਤਾਂ ਬਹੁਤ ਕੁਝ ਬੋਲਦੇ। ਖਹਿਰਾ ਸਾਹਿਬ ਤਾਂ ਪਹਿਲਾਂ ਪੰਜਾਬ ਦੀ ਪਾਰਟੀ ਬਣਾ ਲਈ ਉਹਨਾਂ ਨੇ। ਉਹਨੂੰ ਪੁੱਛ ਵੀ ਤੇਰੇ ਨਾਨਕੇ ਸੀ ਬਠਿੰਡੇ ਤੇ ਆ ਕੇ ਚੋਣ ਲੜਿਆ? ਇੰਡੋਜ਼ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਇੱਕ ਵਾਰ ਫਿਰ ਤੋਂ ਸਵਾਗਤ ਕਰਦਾ। ਤਾਂ ਇਸ ਵਕਤ ਅਸੀਂ ਪੰਜਾਬ ਦੇ ਵਿੱਚ ਜੋ ਮਾਹੌਲ ਬਣਿਆ ਉਸ 'ਤੇ ਗੱਲਬਾਤ ਕਰਾਂਗੇ। ਸਾਡੇ ਨਾਲ ਫੂਲ ਹਲਕੇ ਤੋਂ ਵਿਧਾਇਕ ਬਲਕਾਰ ਸਿੱਧੂ ਮੌਜੂਦ ਨੇ, ਤਾਂ ਅਸੀਂ ਗੱਲਬਾਤ ਕਰਦੇ ਹਾਂ ਜੀ। ਬਹੁਤ ਸਵਾਗਤ ਆ। ਸਤਿ ਸ਼੍ਰੀ ਅਕਾਲ ਜੀ। ਜੀ ਸਾਰੇ ਪੰਜਾਬੀ ਦੁਨੀਆ 'ਚ ਪੰਜਾਬ ਵਸਾਈ ਬੈਠੇ ਸਾਰੇ ਪੰਜਾਬੀਆਂ ਨੂੰ, ਹਲਕਾ ਨਿਵਾਸੀਆਂ ਨੂੰ, ਚੈਨਲ ਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਿੱਧੂ ਸਾਹਿਬ, ਕਿਵੇਂ ਲੱਗਦਾ ਮਾਹੌਲ ਪੰਜਾਬ ਦਾ? ਜੇਕਰ ਆਪਾਂ ਪੰਜਾਬ ਦੀ ਗੱਲ ਕਰ ਲਈਏ, ਤੁਸੀਂ ਸਟੇਜਾਂ ਤੇ ਵਿਚਰੇ ਹੋ, ਉਹਨਾਂ ਲੋਕਾਂ ਦੇ ਵਿੱਚ ਗਏ ਹੋ, ਗੀਤ ਗਾਏ ਨੇ, ਮਾਹੌਲ ਕਿਵੇਂ ਦਾ ਲੱਗਦਾ ਪੰਜਾਬ ਦਾ? ਮਾਹੌਲ ਜੀ, ਪੰਜਾਬ ਦਾ ਮਾਹੌਲ ਤਾਂ ਵਿਗੜਦਾ। ਜਿਹੜੀ ਸਰਕਾਰ ਆਉਂਦੀ ਸੀ ਉਹ ਸੀਰੀਅਸ ਹੋ ਕੇ ਨਹੀਂ ਆਉਂਦੀ ਸੀ, ਮਾਹੌਲ ਵਿਗਾੜਨ ਵਾਸਤੇ ਆਉਂਦੀ ਸੀ। ਕਿੱਥੋਂ ਤੋਂ ਚੱਲਿਆ, ਕਿੱਥੇ ਆ ਕੇ ਰੁਕ ਗਿਆ। ਅੱਜ ਪੰਜਾਬ ਆ ਜਿਹੜਾ, ਅਸੀਂ ਉੱਥੋਂ ਆਮ ਆਦਮੀ ਪਾਰਟੀ ਸਰਕਾਰ ਜਿੱਦੇ ਦੀ ਬਣੀ ਆ, ਅਸੀਂ ਉਹਨਾਂ ਕੰਡਿਆਂ ਦੇ ਪੈਰ ਧਰਿਆ ਜਿਹੜੇ ਪਿਛਲੇ ਸਮੇਂ 'ਚ ਸਾਨੂੰ ਸਾਰੀ ਧਰਤੀ ਦੇ ਖਿਲਾਰ ਕੇ ਜਾ ਵੜੇ। ਅਸੀਂ ਉਹ ਕੰਡੇ ਚੁਗ ਰਹੇ ਹਾਂ, ਕੰਡੇ ਬਾਹਲੇ ਖਿਲਾਰ ਕੇ। ਸਿੱਧੂ ਸਾਹਿਬ, ਤੁਸੀਂ ਕੰਡਿਆਂ ਦੀ ਗੱਲ ਕੀਤੀ ਹੈ, ਤੁਹਾਡਾ ਤਾਂ ਰਾਜਨੀਤਿਕ ਸੁਆਈ ਹੈ ਨਹੀਂ ਸੀ, ਤੁਸੀਂ ਤਾਂ ਇੱਕ ਸਟੇਜਾਂ ਦੇ ਉੱਪਰ ਗਾਉਂਦੇ ਸੀ। ਫਿਰ ਇੱਧਰ ਨੂੰ ਆਉਣ ਦਾ ਕੀ ਮਨ ਬਣਿਆ ਵੀ ਇੱਕ ਰਾਜਨੀਤੀ ਵੱਲ ਨੂੰ ਵੀ ਝਾਤ ਮਾਰ ਲਈਏ? ਕਈ ਕਾਰਨ ਹੁੰਦੇ ਆ ਜੀ। ਰਾਜਨੀਤੀ ਦੋ ਤਰ੍ਹਾਂ ਦੀ ਹੁੰਦੀ ਹੈ। ਇੱਕ ਤਾਂ ਖਾਨਦਾਨੀ ਚੱਲਦੀ ਆਈ ਆ ਵੀ ਜੇ ਸਾਡਾ ਦਾਦਾ ਵੀ ਮੰਤਰੀ ਸੀ, ਬਾਪ ਵੀ ਮੰਤਰੀ, ਤੇ ਮੈਂ ਵੀ ਬਣਨਾ, ਤੇ ਮੁੰਡੇ ਨੇ ਵੀ ਬਣਨਾ, ਤੇ ਦਾਦੇ ਦੇ ਪੋਤਿਆਂ ਨੇ ਵੀ ਬਣਨਾ। ਉਹ ਤਾਂ ਇੱਕ ਆਪਣੇ ਆਪ ਨੂੰ ਸਮਝਣ ਲੱਗੇ ਸੀ 60 ਤੋਂ ਬਾਹਰ ਜਾ ਨਹੀਂ ਸਕਦੀ। ਇਹ ਜਿਵੇਂ ਅਸੀਂ ਇਹ ਹੱਕ ਲੈ ਕੇ ਜੰਮੇ ਹੁੰਦੇ ਹਾਂ ਜੀ। ਪਰ ਅਸੀਂ ਲੋਕਾਂ ਨੇ ਸਾਨੂੰ ਪਿਆਰ ਦਿੱਤਾ। ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ, ਉਹ ਵੀ ਕਲਾਕਾਰ ਸੀ। ਉਹ ਵੀ ਅੱਜ ਲੋਕਾਂ ਨੇ ਮੁੱਖ ਮੰਤਰੀ ਬਣਾਤਾ ਜੀ। ਉਹਨਾਂ ਦਾ ਵੀ ਕੋਈ ਪੋਲੀਟੀਕਲ ਜਾਂ ਪਿਛਲਾ ਬੈਕਗਰਾਊਂਡ ਹੈ ਨਹੀਂ ਸੀਗਾ ਨਾ। ਗੱਲ ਇਹ ਆ ਵੀ ਅਸੀਂ ਪੰਜਾਬ ਦੇ ਵਿੱਚ ਜਦੋਂ ਜਾਂਦੇ ਸੀ ਵਿਚਰਦੇ ਸੀ ਲੋਕਾਂ ਨਾਲ, ਮੈਂ ਨਾ ਇੱਕ ਪੁਰਾਣੀ, ਮੈਂ ਨਾਮ ਨਹੀਂ ਲੈਂਦਾ, ਇੱਕ ਪਾਰਟੀ ਦੇ ਵਿੱਚ ਵਧੀਆ ਇੱਕ ਨੇਤਾ ਸੀ, ਡੈਥ ਹੋ ਗਈ ਉਹਨਾਂ ਦੀ, ਮੰਤਰੀ ਰਹੇ ਨੇ ਉਹ, ਸਿੱਖਿਆ ਮੰਤਰੀ ਵੀ ਰਹੇ ਆ, ਹੋਰ ਮੰਤਰੀ ਵੀ ਰਹੇ ਆ ਜੀ। ਉਹ ਕਿਤੇ
ਆਪਦੇ ਸਮਕਾਲੀ ਲੀਡਰ ਨਾਲ ਬੈਠਾ, ਦੋਨਾਂ ਦੀ ਡੈਥ ਹੋ ਗਈ ਵਿਚਾਰਾ। ਉਹ ਚੰਗੇ ਘਰੋਂ ਸੀ, ਉਹਨੂੰ ਜ਼ਮੀਨ ਜੂਨ ਵੀ ਵੇਚਤੀ ਆਪਦੇ ਟਾਈਮ 'ਤੇ ਜਦੋਂ ਚੋਣਾਂ ਲੜੀਆਂ ਜਾਂ ਕਿਵੇਂ। ਦੂਸਰਾ ਜਿਹੜਾ ਲੀਡਰ ਬਣਿਆ ਮੰਤਰੀ, ਉਹ ਵੀ ਰਹਿ ਗਿਆ। ਅਲੱਗ-ਅਲੱਗ ਪਾਰਟੀਆਂ ਦੇ ਸੀ, ਕਿਤੇ ਸਬੱਬ ਬੈਠ ਕੇ ਗੱਲਬਾਤ ਕਰਨ ਲੱਗੇ, ਆਏ ਆ ਜੋ ਆ ਤੁਹਾਡੀ ਪਾਰਟੀ। ਉਹ ਕਹਿੰਦਾ ਨੇਤਾ ਜੀ ਗੱਲ ਇਹ ਆ ਵੀ ਜਦੋਂ ਤੁਸੀਂ ਚੋਣ ਲੜੀ ਸੀ ਤੇ ਮੈਂ ਵੀ ਲੜੀ ਸੀ, ਮੈਂ ਆਪਣੀ ਪਾਰਟੀ ਵੱਲੋਂ ਲੜੀ ਸੀ, ਤੁਹਾਡੀ ਬਣ ਗਈ ਸਰਕਾਰ, ਮੈਂ ਵਿੱਚ ਵੱਟ ਕੇ ਚੋਣਾਂ ਜਿੱਤੀਆਂ, ਤੁਸੀਂ ਵੀ ਜਿੱਤ ਲਈਆਂ, ਤੁਹਾਡਾ ਉਸ ਟਾਈਮ ਕੱਚਾ ਕੋਠਾ ਸੀ। ਕਹਿੰਦਾ ਮੈਂ ਗੱਲ ਉਹ ਸੁਣਾ ਰਿਹਾ ਜਿਹੜੀ ਸੁਣੀ ਆ। ਬਿਲਕੁਲ। ਮੰਜੇ ਨਾਲ ਬੱਕਰੀ ਬੰਨੀ ਵੀ ਸੀ ਤੇ 5 ਸਾਲਾਂ 'ਚ ਇਹੋ ਜਿਹਾ ਕੀ ਹੋ ਗਿਆ ਜਿਹੜਾ ਤੁਸੀਂ ਮਹਿਲ ਪਾਲੇ, ਬੜਾ ਇੰਨੀਆਂ ਜ਼ਮੀਨਾਂ ਲੈ ਗਏ, ਤੇ ਉਹਦੇ ਕੋਲ ਜਵਾਬ ਨਹੀਂ ਸੀ ਕੋਈ। ਤੇ ਇਹੀ ਜਵਾਬ ਮੈਂ, ਇਹਦਾ ਸਵਾਲ ਦਾ ਜਵਾਬ ਮੈਂ ਤੁਹਾਨੂੰ ਦੱਸਦਾ ਵੀ ਇਹੋ ਜਿਹਾ ਕੁਝ ਦੇਖਦੇ ਰਹੇ ਅਸੀਂ ਵੀ 5 ਸਾਲ ਜਿਹਨੇ ਆਏ ਲੱਲੇ ਲਾਤੇ, ਮਹਿਲ ਮਨਾਰੇ, ਕੋਠੀਆਂ, ਜ਼ਮੀਨਾਂ, ਪੁੱਛਣ ਵਾਲਾ ਇਹ ਨਹੀਂ ਸੀ ਕੋਈ। ਲੜਾਈ ਇੱਕ ਹੁੰਦੀ ਸੀ ਇਹਨਾਂ ਦੀ ਵੀ ਮੇਰੀ ਲੜਾਈ ਜਿੱਤ ਹਾਰ ਤੇ ਆ, ਜਿੱਤ ਹਾਰ ਪਿੱਛੇ ਅਸੀਂ ਕੁਛ ਵੀ ਕਰ ਸਕਦੇ ਹਾਂ, ਅਸੀਂ ਗੁੰਡਾਗਰਦੀ ਵੀ ਕਰ ਸਕਦੇ ਹਾਂ, ਅਸੀਂ ਬਦਮਾਸ਼ੀ ਵੀ ਕਰ ਸਕਦੇ, ਸਭ ਕੁਝ ਕਰ ਦਿੰਦੇ ਸੀ। ਜਿੱਤ ਹਾਰ ਮੁੜ ਕੇ ਇਕੱਠੀ ਵੀ, ਮੈਂ ਤੇਰੀ ਕਮਾਈ ਨਹੀਂ ਪੁੱਛਣੀ, ਤੂੰ ਮੇਰੀ ਨਹੀਂ ਪੁੱਛਣੀ ਜੀ। ਐਂ ਹੁੰਦਾ ਰਿਹਾ। 5 ਸਾਲ ਉਹਨੇ ਰਾਜ ਕੀਤਾ, ਲੜਾਈ ਲੜੀ ਜਿੱਤ ਹਾਰ ਪਿੱਛੇ, ਵੀ ਸਰਕਾਰ ਬਣਾਉਣ ਪਿੱਛੇ, ਜਿੱਤਣ ਪਿੱਛੇ। ਉਸ ਤੋਂ ਬਾਅਦ ਇਹ ਨਹੀਂ ਪੁੱਛਿਆ ਗਿਆ ਵੀ ਜਿਹੜੀ ਮਹਿਲ ਬਾਰੇ ਤੇਰੀ ਜ਼ਮੀਨਾਂ ਵਿਕੀਆਂ ਜਾਂ ਕੁਛ ਹੋਇਆ, ਉਹ ਕਿੱਥੋਂ ਬਣੀਆਂ। ਉੱਥੇ ਆ ਕੇ ਚੁੱਪ ਹੁੰਦੀ। ਇਕੱਲੇ ਮਾਨ ਸਰਕਾਰ ਨੇ, ਮਾਨਯੋਗ ਮੁੱਖ ਮੰਤਰੀ ਸਰਦਾਰ ਮਾਨ ਸਾਹਿਬ ਨੇ ਆ ਕੇ ਉਹ ਕੱਢਿਆ, ਜਿਨ੍ਹਾਂ ਨੇ ਕਿਵੇਂ ਲੁੱਟਿਆ, ਕਿਵੇਂ ਕੀਤਾ। ਤੁਸੀਂ ਦੇਖੋ, ਕਈ ਜੇਲ੍ਹਾਂ 'ਚ, ਕਈ ਜਾਣ ਵਾਲੇ, ਇੰਨਾ ਕੁ ਫਰਕ ਆ। ਸਿੱਧੂ ਸਾਹਿਬ, ਤੁਸੀਂ ਕਿਹਾ ਕਿ ਮਾਨ ਸਾਹਿਬ ਨੇ ਉਹ ਸਾਰੇ ਲੋਕ ਕੱਢੇ ਨੇ ਬਾਹਰ, ਤੁਸੀਂ ਉਹਨਾਂ ਲੋਕਾਂ ਦੇ ਵਿੱਚ ਵਿਚਰੇ ਹੋ ਜਿਹੜੇ ਆਮ ਘਰਾਂ ਦੇ ਵਿੱਚੋਂ ਕਹਾਉਂਦੇ ਸੀ। ਪਰ ਅੱਜ ਖਹਿਰਾ ਸਾਹਿਬ ਦੇ ਵੱਲੋਂ ਵੀ ਕਾਫੀ ਸਵਾਲ ਚੁੱਕੇ ਗਏ ਨੇ, ਕਹਿੰਦੇ ਕਿ ਤੁਸੀਂ ਤਾਂ ਆਮ ਘਰਾਂ ਦੇ ਵਿੱਚੋਂ ਸੀ, ਪਰ ਇਹ ਸਿਕਿਉਰਟੀਆਂ, ਇਹ ਗੱਡੀਆਂ, ਇਹ ਸੋਨਾ, ਇਹ ਕਿੱਥੋਂ ਆ ਗਿਆ? ਉਹ ਪਤਾ ਕੀ ਹੈ ਜੀ, ਖਹਿਰਾ ਸਾਹਿਬ ਇਕੱਲੇ ਸਿਕਿਉਰਟੀਆਂ, ਗੱਡੀਆਂ, ਸਾਡੀ ਇਮਾਨਦਾਰੀ ਕਹਿੰਦੇ ਤਾਂ ਦੇਖ ਲੈਣਾ। ਸਿਕਿਉਰਟੀਆਂ, ਗੱਡੀ, ਸਿਕਿਉਰਟੀ ਤਾਂ ਇੱਕ CM ਨੂੰ ਪ੍ਰੋਟੋਕੋਲ ਦੇ ਹਿਸਾਬ ਨਾਲ ਮਿਲਣੀ ਆ, ਨਹੀਂ ਮਿਲਣੀ ਚਾਹੀਦੀ। ਹਾਲਾਤ ਕਿੱਦਾਂ ਦੇ ਆ, ਕਿੱਥੇ ਕਿਹਦੇ ਨਾਲ ਲੜਾਈ ਲੜ ਰਹੇ ਸੀ, ਅਸੀਂ ਕਿਹੜੇ ਹਾਲਾਤਾਂ ਨਾਲ ਲੜਾਈ ਲੜ ਰਹੇ ਹਾਂ, ਸਿਕਿਉਰਟੀ ਤਾਂ ਮਿਲਣੀ ਚਾਹੀਦੀ ਹੈ। ਤੇ ਖਹਿਰਾ ਸਾਹਿਬ ਨੂੰ ਕਹਿ ਵੀ ਤੂੰ ਸਿਕਿਉਰਟੀ ਲਈ ਫਿਰਦਾ, ਤੂੰ ਕਿਉਂ ਲਈ ਫਿਰਦਾ ਬਈ। ਦੂਜੀ ਗੱਲ ਇਹ ਆ, ਸੋਨਾ ਯਾਰ, ਸੋਨਾ ਕਿੰਨੇ ਕੁ ਦਾ ਪਾ ਲੂ ਬੰਦਾ, ਸੋਨੇ ਦਾ ਕੱਪੜੇ ਬਣਾ ਲਏ ਆਪਦੇ ਖਾਨਦਾਨੀ। ਤੁਹਾਡੇ ਕੋਲ ਨਹੀਂ ਸੋਨਾ, ਮੇਰੇ ਕੋਲ ਹੀ, ਮੇਰੀ ਮਾਂ ਦਾ, ਮੇਰੀ ਦਾਦੀ ਦਾ ਸਾਡੇ ਘਰੇ ਪਿਆ। ਆ ਉਂਗਲ ਛਾਪ ਵਾਲੀ ਵੱਡੇ ਬਣ ਗਏ ਸੀ। ਇੱਥੇ ਨਾ ਖੜਨ, ਇਹ ਗੱਲ ਰਾਜਨੀਤੀ ਨਾ ਇੱਥੇ ਨਾ ਲਿਓ, ਗੱਲ ਕਰਨ ਵੀ ਕੰਮ ਕੀ ਹੋ ਰਿਹਾ। ਸਾਡੇ CM ਸਾਹਿਬ ਦੀ ਤੁਸੀਂ ਸਾਰੇ ਲੋਕ ਨਹੀਂ ਕਹਿੰਦਾ, ਕਿਉਂਕਿ ਕੋਈ ਕਿਸੇ ਤਰੀਕੇ ਨਾਲ ਪਾਰਟੀ ਨਾਲ ਜੋੜਾ, ਕਿਵੇਂ ਜੋੜਾ, ਤੁਸੀਂ ਅੰਦਰ ਝਾਤੀ ਮਾਰੋ ਆਪਦੀ ਆਤਮਾ 'ਚ ਕਿ ਉਹ ਇਮਾਨਦਾਰ ਹੈ ਕਿ ਨਹੀਂ। ਇਹ ਦੱਸੋ, ਇਮਾਨਦਾਰ ਹੈਗੇ ਆ ਤੇ ਆਪਣੀ ਸੱਚੀ ਨੀਤ ਦੇ ਨਾਲ ਪੰਜਾਬ ਲਈ ਕੰਮ ਕਰਦੇ ਆ, ਕਿਉਂਕਿ ਉਹਦਾ ਸੁਪਨਾ ਰੰਗਲਾ ਪੰਜਾਬ ਬਣਾਉਣਾ। ਰੰਗਲੇ ਪੰਜਾਬ ਦੀ ਗੱਲ ਕਰੀਏ, ਸਿੱਧੂ ਮੂਸੇਵਾਲੇ ਦਾ ਮੁੱਦਾ ਹਜੇ ਠੰਡਾ ਨਹੀਂ ਹੁੰਦਾ। ਉਸ ਦੇ ਮਾਂ-ਬਾਪ ਤੜਫਦੇ ਫਿਰਦੇ ਨੇ, ਕਹਿੰਦੇ ਕਿ ਸਾਡੇ ਪੁੱਤ ਦਾ ਇਨਸਾਫ ਹਲੇ ਤੱਕ ਨਹੀਂ ਮਿਲਿਆ। ਦੇਖੋ, ਸਿੱਧੂ ਮੂਸੇਵਾਲਾ ਉਹ ਕਲਾਕਾਰ ਸੀ, ਮੈਂ ਵੀ ਕਲਾਕਾਰ ਹਾਂ। ਦੁਨੀਆ ਦਾ ਉਹ ਵੱਡਾ ਕਲਾਕਾਰ, ਪੰਜਾਬੀ ਕਲਾਕਾਰ, ਜਿਹਨੇ ਦੁਨੀਆ ਨੂੰ ਪੰਜਾਬੀ ਸਾਡੀ ਉੱਥੇ ਪਹੁੰਚਾਤੀ ਜਿੱਥੇ ਕਿਸੇ ਨੂੰ ਇਹ ਨਹੀਂ ਪਤਾ ਪੰਜਾਬ ਕੀ ਹੁੰਦਾ। ਉਹੇ ਜਿਹੇ ਬੱਚੇ, ਉਹੇ ਜਿਹੇ ਕਲਾਕਾਰ, ਮਹਾਨ ਕਲਾਕਾਰ ਲੱਖਾਂ ਕੋਹਾਂ ਮੀਲਾਂ ਤੇ, ਕਰੋੜਾਂ ਲੋਕਾਂ 'ਚੋਂ ਤੇ ਹਜ਼ਾਰਾਂ ਸਾਲਾਂ ਬਾਅਦ ਪੈਦਾ ਹੁੰਦੇ ਆ। ਬਹੁਤ ਮਾੜਾ ਹੋਇਆ, ਮਾਪੇ ਪੁੱਤਾ, ਜਾਂ ਕੁੱਲੀ ਵਾਲੇ ਦਾ ਹੋਵੇ ਜਾਂ ਮਹਿਲ ਵਾਲੇ ਦਾ ਹੋਵੇ, ਵਿਛੋੜੇ ਝਗੜੇ ਬਹੁਤ ਔਖੇ ਪੁੱਤਾਂ ਦੇ। ਪਰ ਅੱਜ ਤੁਸੀਂ ਦੇਖੋ 29-30 ਬੰਦੇ ਫੜ ਕੇ ਅੰਦਰ ਕੀਤੇ ਆ, ਐਨਕਾਊਂਟਰ ਵੀ ਹੋਏ ਆ। ਸਰਕਾਰ ਕਰ ਰਹੀ ਆ, ਵਿਦੇਸ਼ਾਂ 'ਚ ਬੈਠੇ ਆ, ਵਿਦੇਸ਼ਾਂ 'ਚ ਲਿਆਉਣੇ ਜਿਹੜੇ, ਉਹ ਤੁਹਾਨੂੰ ਵੀ ਪਤਾ, ਮੈਨੂੰ ਵੀ ਪਤਾ, ਕਾਨੂੰਨ ਵੀ ਕੀ ਕਹਿੰਦਾ, ਕਿਵੇਂ ਆਉਂਦੇ ਆ, ਉਹ ਪਿੱਛੇ ਲੱਗੇ ਹੋਏ ਆ। ਉਹ ਕਾਨੂੰਨ ਅਨੁਸਾਰ ਆਉਣਗੇ ਤੇ ਸਜ਼ਾਵਾਂ ਮਿਲਣਗੀਆਂ। ਗੁਜਰਾਤ ਚੋਣਾਂ ਵੇਲੇ ਫਿਰ ਐਵੇਂ ਰੌਲਾ ਪੈ ਗਿਆ ਕਿ ਗੋਲਡੀ ਫੜਿਆ ਗਿਆ, 4 ਦਿਨਾਂ ਦੇ ਵਿੱਚ ਇੱਥੇ ਆ ਜੂ, 15 ਦਿਨਾਂ ਦੇ ਵਿੱਚ ਇੱਥੇ ਆ ਜੂ। ਹੋ ਸਕਦਾ ਜੀ, ਕਈ ਵਾਰੀ ਇਹ ਕੀ ਗੱਲ ਹੈ ਜੀ, ਬੜੀ ਇੰਟੈਲੀਜੈਂਸ ਬਾਹਰਲੀ ਇਹ ਕਹਿ ਸਕਦੇ ਹਾਂ ਅਸੀਂ ਤਾਂ। ਉਹ ਜੇ ਕਿਸੇ ਨੇ ਕਹਿਤਾ ਤੇ CM ਸਾਹਿਬ ਨੇ ਬੋਲਤਾ, ਗੱਲ ਕੀ, ਅਸੀਂ ਸਿੱਧੇ ਪੱਧਰੇ ਲੋਕ, ਅਸੀਂ ਕਿਹੜਾ ਪੋਲੀਟੀਕਲ ਲੋਕ ਆ ਵੀ ਆਹ ਗੱਲ ਢਿੱਡ 'ਚ ਸਮੋ ਕੇ ਰੱਖ ਦੱਸਣੀ ਵੀ ਅਸੀਂ ਪੰਜਾਬ ਨੂੰ ਖਾ ਰਹੇ ਹਾਂ। ਇੱਦਾਂ ਦੇ ਲੀਡਰ ਵੀ ਜਾ ਵੜੇ, ਢਿੱਡ ਸਮੋ ਕੇ ਚੱਲ ਗਏ। ਕੀ ਲੱਗਦਾ ਵੀ ਕਾਲੀ ਹੋ ਗਈ ਆ ਪ੍ਰੈਸ ਕਾਨਫਰੰਸ ਕਰਨ 'ਚ? ਦੇਖੋ, ਅਸੀਂ ਤਾਂ ਇੰਨਾ ਉਹ ਬੰਦਾ ਕਰਦਾ ਹੁੰਦਾ ਕਾਲੀ, ਤੁਹਾਨੂੰ ਦੱਸਾਂ, ਜਿਹਨੂੰ ਅੰਦਰ ਦਰਦ ਹੋਵੇ, ਛੇਤੀ ਮਾਇਆ ਕਰਾਂ, ਮੈਂ ਪੰਜਾਬ ਨੂੰ ਕਰਾਂ। ਅਸੀਂ ਬਹੁਤ ਜ਼ਿਆਦਾ ਤੇਜ਼ੀ ਨਾਲ ਵੀ ਸਾਡਾ ਸੋਹਣਾ ਪੰਜਾਬ ਬਣ ਜਾਏ, ਗੱਲ ਇੱਥੇ ਖੜੀ ਆ। ਸੋਹਣੇ ਪੰਜਾਬ ਦੀ ਗੱਲ ਕਰੀਏ, ਚਿੱਟੇ ਦੇ ਖਿਲਾਫ ਕਮੇਟੀਆਂ ਬਣੀਆਂ, ਢਿੱਲਵਾਂ ਖੁਰਦ ਦੇ ਵਿੱਚ ਮੁੰਡੇ ਦੀ ਗੋਲੀ ਮਾਰਤੀ। ਦੇਖੋ, ਉਹ ਜਿਹਨੇ ਮਾਰੀ ਗੋਲੀ ਉਹ ਅੱਜ ਜੇਲ੍ਹਾਂ ਅੰਦਰ ਹੈ। ਵੀ ਜਿਹੜੇ ਸਿਰ ਫਿਰੇ ਲੋਕ ਹੁੰਦੇ ਆ, ਇਹ ਪਤਾ ਨਹੀਂ ਕਿੱਥੋਂ ਨਿਕਲੇ ਹੁਣ, ਠੀਕ ਹੈ ਨਾ। ਹੁਣ ਇਹ ਤਾਂ ਲਿਖਿਆ ਨਹੀਂ ਵੀ ਸਟਿੱਕਰ ਲਾ ਦਈਏ ਕਿਸੇ ਦੀ ਵੀ, ਪਰ ਸਰਕਾਰ
ਅੱਜ ਵੀ ਆ। ਅੱਜ ਰਾਮਪੁਰਾਪੁਰ ਵਿਧਾਨ ਸਭਾ ਹਲਕੇ 'ਚ ਜੀ ਕਮੇਟੀਆਂ ਬਣੀਆਂ ਹੋਈਆਂ। ਅੱਜ ਰਾਮਪੁਰੇ ਦੇ ਵਿੱਚ ਕਮੇਟੀ ਪੈਦਲ ਮਾਰਚ ਕਰਨ ਲੱਗੀ ਹੋਈ ਹੈ। ਪਿੰਡਾਂ 'ਚ ਬਣੀਆਂ ਹੋਈਆਂ, ਰਾਜਨੀਤੀ ਤੋਂ ਉੱਪਰ ਉੱਠ ਕੇ ਸਾਰੇ ਧਰਮਾਂ ਨੂੰ ਸਤਿਕਾਰ ਦਿੰਦੇ ਆ। ਧਰਮਾਂ ਦੇ ਸਾਰੇ ਧਰਮਾਂ ਦੇ ਪਰਿਵਾਰਾਂ 'ਚੋਂ, ਸਾਰੇ ਪੋਲੀਟੀਕਲ ਪਾਰਟੀਆਂ ਦੇ ਪਰਿਵਾਰਾਂ 'ਚੋਂ, ਹਰ ਜਾਤ ਦੇ ਪਰਿਵਾਰ 'ਚੋਂ ਅਸੀਂ ਇਕੱਠੇ ਹੋ ਕੇ ਕਮੇਟੀਆਂ ਬਣਾਈਆਂ। ਵਧੀਆ ਕੰਮ ਚੱਲ ਰਿਹਾ, ਖੁਸ਼ੀ ਆ। ਕਈ ਪਿੰਡਾਂ ਦੇ ਵਿੱਚ ਅੱਜ ਜਿਹੜਾ ਨਸ਼ਾ ਵਿਕਣੋਂ ਵੀ ਹਟ ਗਿਆ, ਸਮਗਲਰ ਵੀ ਭੱਜ ਗਏ। ਕਰ ਰਹੇ ਆ, ਤੁਸੀਂ ਕਰ ਰਹੇ ਹੋ। ਪਰ ਜਦੋਂ ਢਿੱਲਵਾਂ ਖੁਰਦ ਦੇ ਵਿੱਚ ਜਾ ਕੇ ਲੋਕਾਂ ਨਾਲ ਗੱਲ ਕਰੀ, ਕਹਿੰਦੇ ਕਿ ਜਿਨ੍ਹਾਂ ਨੇ ਗੋਲੀ ਮਾਰੀ ਆ ਉਹਨਾਂ ਦਾ ਇੱਕ ਮੈਂਬਰ ਆਪ ਦਾ ਪ੍ਰਧਾਨ ਲਾਇਆ ਹੋਇਆ ਪਿੰਡ ਦਾ। ਕੀ ਇਹ ਸੱਚ ਆ? ਨਹੀਂ, ਮੈਂਬਰ ਕਿਵੇਂ? ਜਿਹੜੀ ਕਹਿੰਦੇ ਕਿ ਜਿਹੜੇ ਮੈਂਬਰ ਕੀ ਆ, ਉਹਨਾਂ ਦਾ ਪਰਿਵਾਰ ਦਾ ਭਾਈ ਆ ਉਹਨਾਂ ਦਾ। ਜਿਹੜੇ ਮੁੰਡਿਆਂ ਨੇ ਕਹਿੰਦੇ ਗੋਲੀ ਮਾਰੀ ਆ, ਉਹਨਾਂ ਦੀ ਮਾਤਾ ਜਿਹੜੀ ਉਹ ਪ੍ਰਧਾਨ ਉਹ ਲਾਈ ਹੋਈ ਹੈਗੀ, ਵੀ ਪ੍ਰਧਾਨ ਲਾਈ ਹੋਈ ਹੈ। ਇਹਨਾਂ ਪਿੰਡ ਵਾਲਿਆਂ ਨਾਲ ਗੱਲਬਾਤ ਕੀਤੀ ਹੈ ਜਾ ਕੇ। ਫਿਰ ਲਾ ਦੇਣਗੇ ਜੀ। ਮੇਰੀ ਗੱਲ ਸੁਣ, ਕਹਿੰਦੇ ਖਾਓ ਸਹੁੰ ਖਾਈਏ ਜੀ ਦੀ, ਨਾ ਪੁੱਤ ਦੀ, ਨਾ ਧੀ ਦੀ। ਹੁਣ ਮਾਂ ਲਾਤੀ ਆ, ਪੁੱਤ ਨੇ ਜੇ ਗੁਨਾਹ ਕਰ ਲਿਆ ਤਾਂ ਉਹ ਤਾਂ ਫਿਰ ਪਾਰਟੀ ਦੇ ਪਾਸੇ ਕਰ ਦੇਣਾ। ਮੇਰੀ ਗੱਲ ਸੁਣੋ, ਜੇ ਆਪਾਂ ਸਕਿਆਂ ਦੀ ਗੱਲ ਕਰੀਏ, ਮਨਪ੍ਰੀਤ ਬਾਦਲ ਕਿੱਥੇ ਫਿਰ, ਸੁਖਬੀਰ ਬਾਦਲ ਕਿੱਥੇ ਫਿਰਦਾ। ਠੀਕ ਹੈ ਵੀ ਚਾਚੇ ਦਾ ਪੁੱਤਾ ਦੇਰਾ ਹੁੰਦਾ, ਆਪਸ ਵਿੱਚ ਬੈਰ ਪਏ ਵੇ। ਹੁਣ ਪਿੰਡਾਂ 'ਚ ਆਉਂਦੇ ਆ ਰੋਜ਼। ਆ ਪਰਸੋਂ ਚੌਥੇ ਅੱਜ ਵੀ ਆਏ ਆ, 2 ਭਰਾ ਲੜ ਪਏ ਸਕੇ, ਢਿੱਡੋਂ ਜਾਏ। ਠੀਕ ਹੈ ਨਾ, ਇਹਦੇ 'ਚ ਇੱਕ ਹੁੰਦਾ। ਪਰ ਮੈਂ ਇਹ ਗੱਲ ਕਹਿੰਦਾ ਵੀ ਪਬਲਿਕ ਆ ਜਿਹੜੀ ਵੱਡੀ ਆ, ਮੈਂ ਬਾਰ-ਬਾਰ ਕਹਿੰਦਾ ਪਬਲਿਕ ਸਾਥ ਦੇ ਰਹੀ ਆ। ਪਬਲਿਕ ਦੇ ਨਾਲ ਜਿਹੜਾ ਵੱਡੀ ਸਪੋਰਟ ਆ। ਅੱਜ ਪਬਲਿਕ ਇਕੱਠੀ ਹੋ ਕੇ ਨਸ਼ਾ ਦੇ ਵਿਰੁੱਧ ਚੱਲ ਪਈ ਆ, ਅਤੇ ਪਬਲਿਕ ਦੇ ਸਹਿਯੋਗ ਦੇ ਨਾਲ ਇਹ ਜਿਹੜਾ ਕੋਹੜ ਵਰਗਾ ਚਿੱਟਾ ਸਾਨੂੰ ਬਿਮਾਰੀ ਚਿੰਬੜੀ ਆ, ਉਹ ਕੱਢ ਦਾਂਗੇ। ਸਿੱਧੂ ਸਾਹਿਬ, ਤੁਸੀਂ ਕਿਹਾ ਕਿ ਅਸੀਂ ਨਸ਼ੇ ਨੂੰ ਖਤਮ ਕਰ ਦਾਂਗੇ, ਕੋਹੜ ਵਰਗੀ ਬਿਮਾਰੀ ਹੈ ਜਿਹੜੀ ਚਿੰਬੜੀ ਆ ਉਸ ਨੂੰ ਅਸੀਂ ਬਾਹਰ ਕੱਢ ਦਿਆਂਗੇ। ਪਰ ਦੂਜੇ ਪਾਸੇ ਤੁਹਾਡੀ ਸਰਕਾਰ ਕਰੀ ਹੈ ਕਿ ਜਨਾਨੀਆਂ ਵਾਸਤੇ ਵੀ ਸ਼ਰਾਬ ਦੇ ਠੇਕੇ ਖੋਲ੍ਹ ਦੇਣੇ ਆ। ਮੈਂ ਤਾਂ ਪੜ੍ਹਿਆ ਨਹੀਂ ਕਿਤੇ ਖੋਲ੍ਹ ਦੇਣੇ, ਕੀ ਨਹੀਂ ਲਿਖਿਆ ਜੀ? ਕਿਉਂਕਿ ਵਿਰੋਧੀ ਪਾਰਟੀਆਂ ਨੇ ਲਗਾਤਾਰ ਮੁੱਦਾ ਚੁੱਕਿਆ, ਲਗਾਤਾਰ ਜਿਹੜੇ ਕਿ ਧਰਨੇ ਮੁਜ਼ਾਹਰੇ ਹੋਏ, ਲਗਾਤਾਰ ਨਾ ਕਿੱਥੇ ਖੁੱਲਿਆ ਦੱਸੋ? ਖੁੱਲਿਆ ਕਿਤੇ? ਜਲੰਧਰ ਦੇ ਵਿੱਚ ਕਹਿ ਰਹੇ ਸੀ, ਕਹਿੰਦੇ ਕਹਿ ਰਹੇ ਨਾ, ਸੁਣ ਮੈਂ ਕਹਿ ਰਹੇ ਮਤਲਬ ਸਬੂਤ ਦੱਸਿਆ ਕੋਈ ਇੱਥੇ ਖੁੱਲਿਆ ਵੀ ਇੱਥੇ ਭਾਈ ਲੈਣਾ ਲੱਗੀਆਂ ਪਈਆਂ, ਫਿਰ ਗੱਲ ਆਖੀਏ। ਬਲਕਾਰ ਸਿੱਧੂ ਜੀ ਚਿੱਟੇ ਦੇ ਖਿਲਾਫ ਨੇ। ਬਲਕਾਰ ਸਿੱਧੂ ਇੱਕ ਇੰਟਰਵਿਊ 'ਚ ਕਹਿੰਦੇ ਚਾਹੇ ਸਾਡੀ ਪਾਰਟੀ ਦਾ ਬੰਦਾ ਹੀ ਕਿਉਂ ਨਾ ਹੋਵੇ, ਅਸੀਂ ਟੰਗ ਦਿਆਂਗੇ। ਅਸੀਂ ਕਹਿੰਦੇ ਕਿ ਅਸੀਂ ਕਿਸੇ ਨੂੰ ਬਖਸ਼ਾਂਗੇ ਨਹੀਂ। ਫਿਰ ਠੀਕ ਆ, ਪਾਰਟੀ ਤਾਂ ਹੈ ਹੀ ਨਹੀਂ ਜੀ। ਇਹ ਤਾਂ ਇੱਕ ਸਮਾਜਿਕ ਬੁਰਾਈ ਹੈ। ਜਿਹੜਾ ਗਲਤੀ ਕਰੂ ਉਹਨੂੰ ਨਹੀਂ ਬਖਸ਼ਦੇ ਸੀ। ਗੱਲ ਸੱਚ ਕਹਿ ਰਿਹਾ ਮੈਂ। ਜੇ ਹੋਊਗਾ ਤਾਂ ਮੈਂ ਤਾਂ ਬਖਸ਼ਦਾ ਨਹੀਂ। ਕੀ ਲੱਗਦਾ ਵੀ ਤੁਹਾਡੇ ਜਿਹੜੇ ਜਿਵੇਂ ਪਾਰਟੀਆਂ ਕਹਿੰਦੀਆਂ ਨੇ ਦੂਸਰੀਆਂ ਤੁਹਾਡੇ ਨਾਲ, ਜਿਹੜੇ ਕਿ ਓਪੋਜੀਸ਼ਨ ਦੇ ਵਿੱਚ ਬੈਠਦੇ ਨੇ, ਉਹ ਵੀ ਕਹਿੰਦੇ ਕਿ ਇਹ ਤਾਂ ਇੱਕ ਨਾਮ ਦੇ ਵਿਧਾਇਕ ਨੇ, ਇਹਨਾਂ ਦੇ ਹੱਥ ਤਾਂ ਉੱਪਰ ਬੰਨੇ ਹੋਏ ਨੇ। ਕੁਛ ਨਹੀਂ ਬੰਨੇ ਹੱਥ ਜੀ, ਆ ਬੈਠਾ ਮੈਂ। ਚੰਗੇ ਕੰਮ ਲਈ ਕੋਈ ਨਹੀਂ ਬੰਨ ਸਕਦਾ ਹੱਥ। ਚੰਗੇ ਕੰਮ ਤੇ ਲੱਗੇ ਆ, ਕੋਈ ਨਹੀਂ ਨਾ ਅੱਜ ਵੱਜੇ ਨਾ ਕੱਲ੍ਹ ਵੱਜੇ। ਨਾ ਕੋਈ ਬੰਨਣ ਵਾਲਾ ਹੁੰਦਾ ਇਹ ਜਿਹਾ ਵੀ ਭਾਈ ਆ ਚੰਗਾ ਕੰਮ ਕਰਦੇ, ਚਿੱਟੇ ਦੀ ਵਿਰੋਧੀ ਅਸੀਂ ਕਮੇਟੀਆਂ ਬਣਾਤੀ। ਕੌਣ ਬੰਨੂਗਾ ਹੱਥ? ਚਾਹੁੰਦਾ ਕੋਈ ਇੱਦਾਂ ਦਾ? ਪੋਲੀਟੀਕਲ ਪਾਰਟੀ ਚਾਹੂਗੀ ਵੀ ਇਸ ਪਾਸੇ ਹੱਥ ਬੰਨ੍ਹ ਕੇ ਸਾਨੂੰ ਕੋਈ ਫਾਇਦਾ ਮਿਲੂਗਾ? ਉਹ ਤਾਂ ਕਹਿੰਦੇ ਕਰੋ, ਵਧੀਆ ਗੱਲ ਆ, ਸਾਰੇ ਕਹਿੰਦੇ ਆ। ਤਾਂ ਸਮਾਜਿਕ ਬੁਰਾਈ ਆ, ਕੌਣ ਕਹਿੰਦਾ ਇਸ ਲਈ ਹੁੰਦਾ? ਪੰਜਾਬ ਦੇ ਵਿੱਚ ਜਿਹੜੇ ਹੜ੍ਹ ਆਏ ਆ, ਹੜ੍ਹ ਪੀੜਤਾਂ ਦੇ ਲਈ ਕੀ ਕਰ ਰਹੀ ਆ ਆਮ ਆਦਮੀ ਪਾਰਟੀ? ਕਿਉਂਕਿ ਇਹ ਵੀ ਪਿੱਛੇ ਜੇ ਟਰੋਲ ਹੋਏ ਕਿ ਆਮ ਆਦਮੀ ਪਾਰਟੀ ਨੇ ਸਭ ਤੋਂ ਵੱਧ ਫੋਟੋ ਸ਼ੂਟ ਕਰਿਆ। ਨਹੀਂ, ਇੱਦਾਂ ਨਹੀਂ ਹੁੰਦਾ। ਫੋਟੋ ਸ਼ੂਟ ਵੀ ਪਾਰਟੀ ਜਿਹੜੇ ਕੈਪਟਨ ਅਮਰਿੰਦਰ ਸਿੰਘ ਮਹਿਲਾ ਜੋ ਨਿਕਲੇ ਸੀ। ਅੱਜ ਸਾਡੇ CM ਸਾਹਿਬ ਕਿਸ਼ਤੀਆਂ 'ਤੇ ਜਾ ਕੇ ਕੱਲ੍ਹ ਵੀ ਫਿਰਦੇ, ਪਰਸੋਂ ਲੋਕਾਂ ਦੁੱਖ ਸੁੱਖ ਪੁੱਛ ਰਹੇ ਆ। ਦੂਜੀ ਗੱਲ ਇਹ ਆ, ਦੇਖੋ ਮਾਰ ਹੜ੍ਹਾਂ ਦੀ ਪਈ ਆ ਬਹੁਤ। ਇਹ ਕਰੋਪੀ ਕਿਸੇ 'ਤੇ ਨਾ ਆਵੇ, ਕੁਦਰਤੀ ਮਾਰ ਹੁੰਦੀ ਆ ਜਿਹੜੀ। ਇਹਦੇ 'ਤੇ ਨਾ ਵੱਡੇ ਵੱਡੇ ਰਾਜਾਂ ਦੇ ਰਾਜ ਚੱਲ ਜਾਂਦੇ ਜੇ ਕਰੋਪੀ ਹੁੰਦੀ ਆ। ਇਹਦਾ ਲੋਕਾਂ ਦਾ, ਪਬਲਿਕ ਦਾ ਸਹਿਯੋਗ ਚਾਹੀਦਾ ਹੁੰਦਾ, ਅਤੇ ਸਰਕਾਰ ਕਰਨ ਨੂੰ ਤਿਆਰ ਹੁੰਦੀ ਆ। ਹੁਣ ਕੱਲ੍ਹ ਕਿਸਾਨ ਜਥੇਬੰਦੀਆਂ ਨੇ ਮੀਟਿੰਗ ਕੀਤੀ ਹੈ, ਮਾਨ ਸਾਹਿਬ ਨਾਲ ਬੈਠ ਕੇ ਮੀਟਿੰਗ ਕੀਤੀ ਆ। ਹੁਣ ਸਾਡੇ ਗੜੇਮਾਰੀ ਦੇ ਸੀਗੇ ਪੈਸੇ ਆ ਗਏ 35 ਤੋਂ ਲੈ ਕੇ 70%। ਅੱਜ ਹੀ ਮੈਨੂੰ ਮੈਂ ਗੱਲ ਕੀਤੀ ਅਫਸਰਾਂ ਨਾਲ, ਉਹ ਪੈਸੇ ਆ ਗਏ, ਬਾਕੀ ਆ ਜਾਣੇ, ਕਰੀ ਜਾਂਦੇ ਆਪਾਂ। ਕਿੰਨਾ ਕੁ ਮੁਆਵਜ਼ਾ ਜਿਹੜਾ ਗੜੇਮਾਰੀ ਦੀ ਤੁਸੀਂ ਗੱਲ ਕਰੀਏ, ਕਿੰਨਾ ਕੁ ਪਾਇਆ? CM ਸਾਹਿਬ ਬੋਲ ਕੇ ਗਏ ਦੇਈ ਜਾਂਦੇ ਜੀ ਉਹਨੂੰ, ਅੱਜ ਵੀ ਦੇ ਆ, ਬਾਕੀ ਰਹਿਣਗੇ ਦੇਵਾਂਗੇ। CM ਸਾਹਿਬ ਕਹਿੰਦੇ ਅਸੀਂ ਸਭ ਤੋਂ ਵੱਧ ਮੁਆਵਜ਼ਾ ਦੇ ਰਹੇ ਹਾਂ, 12,000 ਬੱਕਰੀ ਮਰੀ ਦਾ, ਮੁਰਗੀ ਮਰੀ ਦਾ, ਕੱਦੂ ਦੇ ਪੈਸੇ ਅਸੀਂ ਸਾਰਿਆਂ ਦੇ ਦੇਵਾਂਗੇ। ਪਰ ਸਾਬਕਾ CM ਚਰਨਜੀਤ ਸਿੰਘ ਚੰਨੀ ਕਹਿੰਦੇ ਅਸੀਂ 17,700 ਦਿੱਤਾ, ਕਹਿੰਦੇ ਗੁਲਾਬੀ ਸੁੰਡੀ ਵਾਲਿਆਂ ਨੂੰ। ਇਹ ਕੋਈ ਜਦਾਈ ਨਹੀਂ ਜੀ, ਆਪਾਂ ਪਬਲਿਕ ਦੇ ਨਾਲ ਆ। ਇਹਦੀਆਂ ਗੱਲਾਂ ਨੇ, ਚੰਨੀ ਨੇ ਉਹ ਦੇਤਾ, ਉਹਦੇ ਆਪਦੇ ਰਾਜ 'ਚ ਦੇਤਾ। ਅਸੀਂ ਵੀ ਪਬਲਿਕ ਦੇ ਨਾਲ, ਅਸੀਂ ਦੁੱਖ 'ਚ ਖੜ੍ਹੇ ਹਾਂ। ਕਿਉਂਕਿ ਇਹ ਬਹੁਤ ਜਿਹੜਾ ਦੁੱਖ ਆ, ਸਾਨੂੰ ਸਾਰੀ ਦੁਨੀਆ ਨੂੰ ਦੁੱਖ ਆ ਜੀ। ਜਦੋਂ ਕਿਸੇ ਦਾ ਘਰ ਉੱਜੜਦਾ ਉਹਨਾਂ ਨੂੰ ਪਤਾ ਲੱਗੋ ਐਡਾ ਪਾਣੀ ਕੋਠਿਆਂ ਚੜ੍ਹਿਆ ਪਿਆ, ਫਸਲਾਂ ਮਰ ਗਈਆਂ, ਪਸ਼ੂ ਢਾਂਡਾ ਮਰ ਗਿਆ, ਸਾਰੇ ਸਮਾਨ ਰੁੜ ਗਿਆ। ਬਹੁਤ ਔਖੇ ਆ ਚੱਲਣੇ। ਇਹਦੇ 'ਚ ਰਾਜਨੀਤੀ ਨਹੀਂ ਹੋਣੀ ਚਾਹੀਦੀ। ਇਕੱਠੇ ਹੋ ਕੇ ਦੇਖੋ, ਆਪਾਂ ਨੂੰ ਇਕੱਠੇ ਹੋ ਕੇ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ। ਇਹ ਨਿੱਕੀਆਂ ਰਾਜਨੀਤੀ ਕਿਤੇ ਕਰਨੀ, ਵੋਟਾਂ ਵੇਲੇ ਕਰ ਲੈਣੀ ਚਾਹੀਦੀ। ਅੱਜ ਜਿਹੜਾ ਇੰਨਾ ਭਿਆਨਕ ਸਮਾਂ, ਇਹਦੇ 'ਤੇ ਲੋਕਾਂ ਦਾ ਸਹਿਯੋਗ
ਦੇਣਾ ਬਹੁਤ ਜ਼ਰੂਰੀ ਆ, ਮਦਦ ਕਰਨੀ ਬਹੁਤ ਜ਼ਰੂਰੀ ਆ। ਇੱਕ ਇਹ ਵੀ ਗੱਲ ਉੱਡ ਰਹੀ ਹੈ, ਕਹਿੰਦੇ ਕਿ ਪੰਚਾਇਤਾਂ ਦੇ ਅਧਿਕਾਰ ਪਹਿਲਾਂ ਹੀ ਖੋਲ੍ਹਿਆ ਸਰਕਾਰ ਨੇ ਇਸ ਵਾਰ। ਕੋਈ ਨਹੀਂ ਕੋਈ ਜੀ, ਜਿਵੇਂ ਪਹਿਲਾਂ ਚੱਲਦਾ ਠੀਕ ਆ, ਹੁਣ ਪੰਚਾਇਤਾਂ ਭੰਗ ਕਰਤੀਆਂ, ਸਗਮਾਂ ਲੋਕ ਆ ਜਿਹੜੇ ਆਪਦਾ ਦੇਖ ਕੇ ਆਪਦਾ ਲੋਕ ਵਧੀਆ ਚੁਣ ਲੈਣਗੇ। ਨਾ ਸਾਡਾ ਇਹ ਕੰਮ ਚੱਲੂਗਾ। ਪਹਿਲਾਂ ਕੀ ਹੁੰਦਾ ਸੀ ਵੀ ਇਹਦਾ ਬਣਾਤਾ ਸਰਪੰਚ ਜੀ, ਕਾਗਜ਼ ਨਹੀਂ ਭਰਨ ਦੇਣੇ, ਜਾਂ ਵੋਟਾਂ ਧੱਕੇ ਨਾਲ ਲੈ ਕੇ ਇਕੱਠੇ ਗੁੰਡੇ ਜਾ ਕੇ ਦਾਟਾ ਮੋਹਰਾਂ ਲਾ ਕੇ ਜਿਤਾ ਦੇਣਾ। ਸਾਫ਼ ਸੁਥਰੀਆਂ ਚੋਣਾਂ ਹੋਣਗੀਆਂ। ਸੀਐਮ ਸਾਹਿਬ ਨੇ ਪਹਿਲਾਂ ਕਹਿਤਾ ਵੀ ਜਿਹੜਾ ਕੋਈ ਇਹ ਆਖੂਗਾ ਵੀ ਮੈਂ ਪੈਸੇ ਲਾ ਕੇ ਸਰਪੰਚ ਬਣ ਜਾਊਗਾ, ਉਹ ਉੱਦਾਂ ਦਾ ਨਹੀਂ, ਅਸੀਂ ਸਾਫ਼ ਸੁਥਰਾ ਚੋਣ ਕਰਾਉਣੀ ਹੈ। ਜਿਹੜਾ ਪਿੰਡ ਨੂੰ ਵਧੀਆ ਲੱਗੂਗਾ ਲੋਕ ਉਹਨੂੰ ਵੋਟਾਂ ਪਾ ਦੇਣਗੇ। ਮਾਹੌਲ ਹੋਰ ਗੱਲ ਦੱਸਦਾ ਜੀ, ਮਾਂ ਵੀ ਰੋਜ਼ ਕਹਿਣਾ, ਅੱਜ ਵੀ ਕਹਿ ਕੇ ਹਟਾ ਮੈਂ, ਸ਼ਹਿਰ ਦੇ ਪਤਵੰਤੇ ਮੈਂ ਸਾਦਾ ਸੱਜਣ ਅੱਡ ਅਲੱਗ-ਅਲੱਗ ਐਸੋਸੀਏਸ਼ਨਾਂ ਸਾਦਾ, ਕਿਸੇ ਨੂੰ ਇਹ ਨਹੀਂ ਕਹਿੰਦਾ ਵੀ ਵੋਟ ਕਿਹਨੂੰ ਪਾਉਣੀ ਹੈ। ਇੱਕੋ ਗੱਲ ਸਾਦੇ ਵੀ ਆਪਾਂ ਵਧੀਆ ਸ਼ਹਿਰ ਨੂੰ ਬਣਾਈਏ, ਮਾੜੇ ਅਨਸਰਾਂ ਤੋਂ ਆਪਾਂ ਕਿਵੇਂ ਬਚੀਏ। ਗੱਲ ਮੈਡੀਕਲ ਐਸੋਸੀਏਸ਼ਨ ਸੱਦੀ ਵੀ ਭਾਈ, ਆਪਾਂ ਜਿਹੜਾ ਹੈਗਾ ਗਾ ਜਿਹੜੇ ਮੈਡੀਕਲ ਨਸ਼ਿਆਂ ਤੋਂ ਦੂਰ ਰਹੀਏ। ਵਧੀਆ ਮੈਨੂੰ ਸਹਿਯੋਗ ਕਰ ਰਿਹਾ ਸ਼ਹਿਰ ਸਾਰਾ ਜੀ। ਅਤੇ ਉਹਦੇ 'ਚ ਇੱਕ ਗੱਲ ਮੈਂ ਜ਼ਰੂਰ ਕਹਿਣਾ ਹੁੰਦਾ ਵੀ ਜਿਹੜਾ ਲੀਡਰ ਜਿਹੜੇ ਬੰਦੇ ਨੂੰ 80% ਚਾਹੁੰਦੇ ਨਹੀਂ, ਉਹਨੂੰ ਜੇ ਕਿਸੇ ਵਾਰਡ ਨੇ MC ਬਣਾਉਣਾ, ਉਹ 80% ਵਾਰਡ ਵਾਲੇ ਨਹੀਂ ਚਾਹੁੰਦੇ, ਪਿੰਡ ਦੇ ਵਿੱਚ 80% ਪਿੰਡ ਵਾਲੇ ਨਹੀਂ ਚਾਹੁੰਦੇ ਉਹਨੂੰ ਵੀ ਮੈਂ ਸਰਪੰਚ ਬਣਾਉਣਾ, ਉਹ ਲੀਡਰ ਦੀ ਬੇਵਕੂਫੀ ਹੁੰਦੀ ਹੈ। ਜੇ ਧੱਕੇ ਨਾਲ ਉਹਨੂੰ ਸਰਪੰਚ ਬਣਾਊਗਾ ਨਾ, ਉਹ ਬੇਵਕੂਫੀ ਹੁੰਦੀ ਆ। ਅਗਲੀ ਵਾਰੀ ਉਹਨੇ ਵੀ ਵੋਟਾਂ ਲੈਣੀਆਂ। 80% ਜਿਹਨੂੰ ਪਿੰਡ ਨਹੀਂ ਚਾਹੁੰਦਾ ਜਾਂ ਵਾਰਡ ਨਹੀਂ ਚਾਹੁੰਦਾ, ਉਹ ਫਿਰ ਆਪਦੀਆਂ ਵੋਟਾਂ ਵੀ ਨਹੀਂ ਪਵਾ ਸਕਦਾ, ਤਾਂ ਜੀ ਲੋਟਰੀ ਲੱਗਦੀਆਂ ਨੇ ਲੋਕਾਂ ਦੀ। ਧੱਕੇ ਨਾਲ ਆਪ ਤਾਂ ਬਣਾਉਂਦੇ ਸਰਪੰਚ ਤੇ ਆਪਦੇ ਹਾਰ ਜਾਂਦੇ ਆ। ਇੱਦਾਂ ਨਹੀਂ ਹੋਣਾ ਚਾਹੀਦਾ। ਲੋਕਾਂ ਨੂੰ ਜਿਹੜਾ ਚੰਗਾ ਲੱਗਿਆ ਉਹਨੂੰ ਵੋਟ ਪਾਓ ਤੇ ਉਹੀ ਜਿਤਾਉਣਗੇ ਲੋਕ। ਸਿੱਧੂ ਸਾਹਿਬ, ਲੱਗਦਾ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਨਾਲ ਮੋਢਾ ਜੋੜ ਕੇ ਖੜੀ ਹੈ? ਖੜੀ ਤਾਂ ਹੈਗੀ ਜੀ, ਕਿਉਂਕਿ ਤੁਹਾਡੇ ਤੇ ਸਵਾਲ ਉੱਠਦੇ ਨੇ ਪਾਰਟੀ ਦੇ ਉੱਪਰ ਕਿ NSA ਲਾਤਾ ਪੰਜਾਬ ਦੇ ਨੌਜਵਾਨਾਂ ਦੇ ਉੱਪਰ। ਖਹਿਰਾ ਸਾਹਿਬ ਅੱਜ ਵੀ ਬੋਲ ਕੇ ਹਟੇ ਨੇ, ਲਾਈਵ ਹੋਏ ਨੇ। ਖਹਿਰਾ ਸਾਹਿਬ ਤਾਂ ਬਹੁਤ ਕੁਝ ਬੋਲਦੇ। ਖਹਿਰਾ ਸਾਹਿਬ ਤਾਂ ਪਹਿਲਾਂ ਪੰਜਾਬ ਦੀ ਪਾਰਟੀ ਬਣਾ ਲਈ ਉਹਨਾਂ ਨੇ। ਉਹਨੂੰ ਪੁੱਛ ਵੀ ਤੇਰੇ ਨਾਨਕੇ ਸੀ ਬਠਿੰਡੇ ਤੇ ਆ ਕੇ ਚੋਣ ਲੜਿਆ? ਇੱਥੇ ਉੱਥੇ ਕਿਉਂ ਲੜਿਆ? ਉੱਥੇ ਜਾਣਦੇ ਨਹੀਂ ਕਿ ਜਾਂ ਚਾਹੁੰਦੇ ਨਹੀਂ ਸੀ ਉੱਥੇ। ਇੱਥੇ ਬਠਿੰਡੇ ਦਾ ਕਿਉਂ ਲੜਿਆ ਚੋਣ? ਕੋਈ ਬਾਦਲ ਨਾਲ ਸੀ ਉੱਥੇ ਤਾਂ ਲੜਿਆ। 38,000 ਵੋਟ ਲੈ ਕੇ ਨਹੀਂ, ਹਰਸਿਮਰਤ ਕੌਰ ਹਾਰ ਜਾਂਦੀ। 38,000 ਵੋਟ ਲੈ ਕੇ ਉਹਨੂੰ ਜਿਤਾ ਗਿਆ। ਇੱਥੇ ਇਕੱਠ ਕਿਹਦਾ ਹੁੰਦਾ ਸੀ? ਉਹਨਾਂ ਦਾ ਕੀਤਾ ਹੁੰਦਾ ਸੀ। ਇੱਥੇ ਕਿਉਂ ਲੜਿਆ ਚੋਣ ਆ ਕੇ? ਫਿਰ ਕਿੱਧਰ ਗਈ ਉਹਦੀ ਪੰਜਾਬ ਪਾਰਟੀ? ਉਹ ਆਪਦੀਆਂ ਗੱਲਾਂ 'ਚ ਆਪ ਦੱਸਿਆ ਕਰੇ, ਉਹਨੂੰ ਜਵਾਬ ਦੇ ਵੀ ਮੈਂ ਜਿਹੜਾ ਕੁਛ ਕੀਤਾ ਕੀ ਕੀਤਾ ਪੰਜਾਬ ਲਈ। ਤੁਸੀਂ ਵੀ ਤਾਂ ਗਏ ਸੀ ਕਾਂਗਰਸ 'ਚ, ਤੁਸੀਂ ਫਿਰ ਦੁਬਾਰਾ ਕਿਉਂ ਝਾੜੂ ਦੇ ਵਿੱਚ? ਮੈਂ ਇੱਕ ਕਲਾਕਾਰ ਬੰਦਾ। ਪਹਿਲਾਂ ਮੈਂ ਪਾਰਟੀ ਦੇ ਵਿੱਚ ਆਇਆ ਸੀ, ਮੇਰੀ ਕੋਈ ਪਾਰਟੀ ਨਹੀਂ ਸੀ ਪਹਿਲਾਂ। ਮੈਂ ਮਾਨ ਸਾਹਿਬ ਕਲਾਕਾਰ ਸੀ, ਮੈਂ ਉਹਨੂੰ ਸਹਿਯੋਗ ਕੀਤਾ, ਠੀਕ ਹੈ ਨਾ। ਮੈਂ ਕਿਉਂ ਗਿਆ ਸੀ? ਮੈਂ ਗਿਆ ਸੀ ਜਦੋਂ ਅਸੀਂ ਸਿੱਖ ਧਰਮ ਨੂੰ ਬਿਲੋਂਗ ਕਰਦੇ ਹਾਂ। ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਦੀ ਸਹੁੰ ਖਾਧੀ, ਅਸੀਂ ਇੱਕ ਯਾਰ ਵੀ ਇੱਕ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਬੰਦਾ ਪੰਜਾਬ ਲਈ ਕੁਛ ਕਰੂਗਾ। ਲੋਕਾਂ ਨੇ ਪ੍ਰਭਾਵਿਤ ਹੋ ਕੇ ਸਰਕਾਰ ਬਣਾਤੀ, ਮੈਂ ਪ੍ਰਭਾਵਿਤ ਹੋ ਕੇ ਪਾਰਟੀ ਜਾ ਵੜਿਆ। ਕੋਈ ਮੈਂ ਤਾਂ ਦੱਸੋ ਵੀ ਪਾਰਟੀ 'ਚ ਰਹਿ ਕੇ ਜਾਂ ਕੋਈ ਮੈਂ ਇਹ ਹੋ ਵੀ ਮੈਂ ਉੱਥੇ ਵੱਡਾ ਮੱਲਾ ਮਾਰ ਲਈਆਂ। ਮੈਂ ਉਹਨਾਂ ਕੁ ਕੰਮ ਕੀਤਾ ਜਦੋਂ ਮੈਂ ਲੱਗੇ ਵੀ ਯਾਰ ਇਹਨਾਂ ਤਾਂ ਗਲਤੀ ਕੀਤੀ। ਉਹ ਕਾਂਗਰਸ ਨੇ ਵੀ ਚੱਕ ਕੇ ਪਾਸੇ ਮਾਰਿਆ ਜੇ ਜਾਂ ਕੁਛ ਸੀਗਾ। ਅਸੀਂ ਆਪਣੀ ਪਾਰਟੀ ਜਾ ਦੇ ਵਿੱਚ ਫੇਰ ਆ ਗਏ ਕਿਉਂਕਿ ਇਸ ਦਾ ਕੰਮ ਲਈ ਆਏ ਸੀ। ਕੀ ਲੱਗਦਾ ਵੀ ਉਹ ਬਿਆਨ ਤੁਹਾਡੇ ਤੋਂ ਗਲਤ ਦਿੱਤੇ ਗਏ ਨੇ ਜਦੋਂ ਤੁਸੀਂ ਕਹਿੰਦੇ ਰਹੇ ਕਿ ਝਾੜੂ ਤੀਲਾ ਹੋ ਗਿਆ, ਖਿੱਲਰ ਗਿਆ, ਇਹ ਹੋ ਗਿਆ, ਉਹ ਹੋ ਗਿਆ? ਕੀ ਲੱਗਦਾ ਅੱਜ ਅਫਸੋਸ ਹੁੰਦਾ ਉਹ ਬਿਆਨਾਂ ਦੇ ਉੱਪਰ? ਦੇਖੋ ਜੀ, ਇਹ ਅਫਸੋਸ ਨਹੀਂ ਹੁੰਦਾ। ਉਸ ਟਾਈਮ ਪਾਰਟੀ ਦੇ ਵਿੱਚ ਪ੍ਰੋਬਲਮ ਆ ਗਈ ਸੀਗੀ, ਮਾੜੇ ਆਨਸਰ ਆ ਗਏ ਸੀ ਪਾਰਟੀ 'ਚ। ਉਹਨਾਂ ਨੇ ਵਾਕਈ ਤੀਲਾ ਕਰਨ ਦੀ ਕੋਸ਼ਿਸ਼ ਕੀਤੀ ਸੀ। ਬਹੁਤ ਮਾੜੇ ਆਏ ਸੀ। ਦਿੱਲੀ 'ਚ ਕਿੰਨੇ ਮਾੜੇ, ਕਿੱਧਰ ਗਏ? ਠੀਕ ਹੈ ਨਾ। ਉਹਨਾਂ ਨੇ ਕੋਸ਼ਿਸ਼ ਕੀਤੀ ਸੀ। ਉਹ ਬੰਦੇ ਅੱਜ ਪਾਸੇ ਹੋ ਗਏ ਤੇ ਅਸੀਂ ਸਾਡੇ ਵਰਗੇ ਆ ਗਏ ਆ, ਠੀਕ ਹੈ ਨਾ। ਉਹ ਬੰਦਿਆਂ ਦੇ ਵਿੱਚ ਘੁਸਪੈਠ ਕਰਕੇ ਪਾਰਟੀ ਦਾ ਨੁਕਸਾਨ ਕਰਨਾ ਚਾਹਿਆ ਸੀ। ਅੱਜ ਵਧੀਆ ਪਾਰਟੀ ਚੱਲ ਰਹੀ ਆ। ਡਾਕਟਰ ਵਿਜੇ ਸਿੰਗਲਾ, ਕਟਾਰੂ ਚੱਕ ਮੰਤਰੀ, ਫੌਜਾ ਸਿੰਘ ਸਰਾਰੀ ਵਰਗੇ ਇਹ ਵੀ ਤਾਂ ਹੈਗੀ ਨੇ ਪਾਰਟੀ ਦੇ ਵਿੱਚ। ਉਹਨਾਂ ਦੇ ਉੱਪਰ ਵੀ ਤਾਂ ਉਂਗਲਾਂ ਖੜੀਆਂ ਹੁੰਦੀਆਂ ਨੇ, ਇਲਜ਼ਾਮ ਲੱਗਦੇ। ਵਿਜੇ ਸਿੰਗਲਾ ਸੀ ਜੇਲ੍ਹ ਜਾਇਆ, ਉਹਨਾਂ ਨੂੰ ਮਿਨਿਸਟਰੀ ਤੋਂ ਲਾਤਾ। ਦੂਜੀ ਮੈਨੂੰ ਹੁਣ ਤੱਕ ਉਦਾਹਰਨ ਦੇ ਦਿਓ ਕਿਤੇ, ਇੱਥੇ ਧਰਨੇ ਲਾ ਮੁਜ਼ਾਹਰੇ ਕਰ ਥੱਕ ਗਏ। ਧਰਮ ਸਿੰਘ ਸਾਧੂ ਸਿੰਘ ਧਰਮ ਸੋਤ ਨੇ ਉਹ ਵਜੀਫਾ ਖਾ ਲਿਆ, ਗਰੀਬਾਂ ਦਾ ਕਰ ਲਿਆ, ਕਲੀਨ ਚਿੱਟ। ਕਿਤੇ ਇਤਿਹਾਸ ਦੇਖਿਆ ਵੀ ਜਿਹਦੀ ਸਰਕਾਰ ਹੋਵੇ ਉਹਦੇ MLA ਜੇਲ੍ਹ ਜਾਣ ਜਾਂ MLA ਦੇ ਪਰਚੇ ਹੋਣ ਜਾਂ ਕਾਰਵਾਈ ਹੁਣ ਤੱਕ ਦੱਸੋ। ਉਹ ਆਪਦੇ ਪਰਦੇ ਹੀ ਪਾਉਂਦੇ ਸੀ ਇੱਥੇ। ਉਸ ਟਾਈਮ ਜਥੇਦਾਰ ਤੋਤਾ ਸਿੰਘ ਤੇ ਲੋਕਾਂ ਨੇ ਉਂਗਲ ਠਾਈ ਵੀ ਐਂ ਕੀਤਾ, ਉਹ ਕੀਤਾ ਉਹਨੇ। ਚਲ ਸਵਰਗਵਾਸ ਹੋ ਗਏ, ਸੁਰਗਾਂ 'ਚ ਵਾਸਾ ਹੋਵੇ ਉਹਨਾਂ ਦਾ। ਉਦੋਂ ਉਹਨਾਂ ਨੇ ਵੀ ਕਾਰਵਾਈ ਕੀਤੀ ਅਕਾਲੀ ਦਲ ਸਰਕਾਰ ਨੇ। ਕਾਂਗਰਸ ਸਰਕਾਰ ਨੇ ਕਿੰਨਿਆਂ ਨੇ ਆਖਿਆ ਵੀ ਇਹਨੇ ਠੱਗੀ ਮਾਰ ਲਈ, ਇਹਨੇ ਲੁੱਟ ਲਿਆ, ਕਿਤੇ ਕੀਤਾ? ਕਲੀਨ ਚਿੱਟ ਦੇ ਦਿੰਦੇ ਸੀ। ਇੱਥੇ ਬਰਾਬਰ ਹੈ। ਇਹ ਪਹਿਲੀ ਵਾਰ ਤੁਸੀਂ ਵੀ ਮੰਨੋ ਕਿ ਬਰਾਬਰ ਆ। ਆਪਦੇ ਮੰਤਰੀ ਨੂੰ ਜੇਲ੍ਹ ਭੇਜਣਾ, ਆਪਦੇ MLA ਨੂੰ ਜੇਲ੍ਹ ਭੇਜਣਾ ਹੁੰਦਾ ਕਿਤੇ? ਸੱਚ ਤੇ ਚੱਲਦੇ। ਫਿਰ ਇਹ ਕਿਉਂ ਕਿਹਾ ਜਾਂਦਾ ਕਿ ਲਾਲ ਚੰਦ ਕਟਾਰੂ ਚੱਕ ਤੇ ਕਿਉਂ ਨਹੀਂ ਕਾਰਵਾਈ ਹੋਈ? ਫੌਜਾ ਸਿੰਘ ਸਰਾਰੀ ਵਰਗਿਆਂ ਨੂੰ ਕਿਉਂ ਨਹੀਂ ਬਾਹਰ ਕੀਤਾ ਗਿਆ ਪਾਰਟੀ ਦੇ ਵਿੱਚ? ਦੇਖੋ ਜਿੱਦਾਂ ਸਬੂਤ ਵੇਲੇ ਚੱਲੀ ਜਾਂਦਾ ਉਹਨੂੰ ਮਿਨਿਸਟਰੀ ਤੋਂ ਬਾਹਰ ਕਰਤਾ। ਠੀਕ ਹੈ, ਜਦੋਂ ਮਿਲ ਗਏ ਉਹਦੀ ਕਰਾਂਗੇ। ਧੱਕੇ ਨਾਲ ਥੋੜ੍ਹਾ ਕਰਨਾ, ਕਿਸੇ ਦੇ ਕਹੇ ਤੋਂ ਥੋੜ੍ਹਾ ਹੋਊਗਾ। ਐਂ ਤਾਂ ਹਰੇਕ ਅਗਲੇ ਨੂੰ ਬਦਨਾਮ ਕਰੂ। ਜਿਹੜਾ ਕਾਨੂੰਨ ਕਹਿੰਦਾ ਜਿੱਦਾਂ ਕਹਿੰਦਾ ਹੋ ਜਾਊਗਾ।
ਗਵਰਨਰ ਸਾਹਿਬ ਵੀ ਕਹਿੰਦੇ ਕਿ ਅਸੀਂ ਕਹਿੰਦੇ ਇਸ ਵਾਰ ਕਹਿੰਦੇ ਦੇਖਾਂਗੇ, ਕਹਿੰਦੇ ਜਿਹੜਾ ਪੰਜਾਬ ਦਾ ਅੱਜ ਪੈਸਾ ਉਡਾਇਆ ਜਾ ਰਿਹਾ। ਗਵਰਨਰ ਸਾਹਿਬ ਨਾਲ ਕੀ ਚੱਕਰ ਪੈ ਜਾਂਦਾ ਆਮ ਆਦਮੀ ਪਾਰਟੀ ਦਾ? ਗਵਰਨਰ ਸਾਹਿਬ ਦਾ ਸਤਿਕਾਰਯੋਗ ਆ, ਪਦਵੀ ਏਡੀ ਵੱਡੀ ਆ, ਠੀਕ ਹੈ ਨਾ, ਪਦਵੀ ਬਹੁਤ ਵੱਡੀ ਆ ਉਹਨਾਂ ਦੀ। ਉਹ ਕਹਿੰਦੇ ਆ, ਉਹ ਕਿਉਂ ਕਹਿੰਦੇ ਆ, ਕਿਹਨਾਂ ਦੀ ਬੋਲੀ ਬੋਲਦੇ ਆ, ਉਹਨਾਂ ਨੂੰ ਪਤਾ ਹੋਊਗਾ ਪੰਜਾਬ ਲਈ ਕੰਮ ਕਰਨ, ਉਹਨਾਂ ਦੀ ਡਿਊਟੀ ਆ, ਉਹ ਆਪਦੀ ਨਿਭਾ ਰਹੇ। ਸਾਡੇ ਮਾਣਯੋਗ ਮੁੱਖ ਮੰਤਰੀ ਪੰਜਾਬ ਲਈ ਕਰ ਰਹੇ ਆ, ਦਿਨ ਰਾਤ ਮਿਹਨਤ ਕਰਦੇ ਆ, ਸੱਚ ਤੇ ਚੱਲਦੇ ਆ, ਵਧੀਆ ਫੈਸਲੇ ਲੈ ਰਹੇ ਨੇ, ਚੰਗੇ ਫੈਸਲੇ, ਲੋਕ ਖੁਸ਼ ਆ। ਆਉਣ ਵਾਲੀਆਂ ਚੋਣਾਂ ਜਿਹੜੀਆਂ 2024 ਦੀਆਂ, ਉਹਨਾਂ ਨੂੰ ਕਿਵੇਂ ਦੇਖਦੇ ਹੋ? ਜਿਵੇਂ ਇਸ ਵਾਰ ਤਾਂ ਨਹੀਂ ਕੋਈ ਬਲੀ ਦਾ ਬੱਕਰਾ ਬਣਾਇਆ ਜਾਊਗਾ, ਜਿਵੇਂ ਵਿਰੋਧੀ ਪਾਰਟੀਆਂ ਕਹਿੰਦੀਆਂ ਰਹੀਆਂ ਕਿ ਡਾਕਟਰ ਵਿਜੇ ਸਿੰਗਲਾ ਨੂੰ ਤਾਂ ਕਹਿੰਦੇ ਇੱਕ ਬਲੀ ਦਾ ਬੱਕਰਾ ਬਣਾਇਆ ਗਿਆ, ਸੰਗਰੂਰ ਚੋਣਾਂ ਨੂੰ ਜਿੱਤਣਾ ਸੀਗਾ ਪਰ ਫਿਰ ਵੀ ਹਾਰ ਗਏ। ਐਂ ਨਹੀਂ ਹੁੰਦਾ ਜੀ, ਐਂ ਨਹੀਂ ਹੁੰਦਾ। ਤਾਂ ਬਲੀ ਦੇ ਬੱਕਰੇ ਤਾਂ ਕਾਂਗਰਸ ਵਾਲੇ ਹੋਰ ਬਣਾਉਂਦੇ ਸੀ ਦੂਜਿਆਂ ਨੂੰ, ਇਹ ਤਾਂ ਸਹੀ ਚੱਲਦਾ। ਇਵੇਂ ਸੋਚ ਹੀ ਗਲਤ ਆ ਉਹਨਾਂ ਦੀ। 24 ਦੇ ਚੋਣਾਂ ਜਿਵੇਂ ਨਿਰਪੱਖ ਚੋਣਾਂ ਹੋਣਗੀਆਂ, ਸਾਫ਼ ਸੁਥਰੀਆਂ ਚੋਣਾਂ, ਵਧੀਆ ਜਿਹੜੇ ਹੈਗੇ ਚੰਗੇ ਕੈਂਡੀਡੇਟ ਨੂੰ ਚੋਣ ਲੜਾਈ ਜਾਊਗੀ, ਸਾਫ਼ ਸੁਥਰੀ ਚੋਣ ਹੋਊਗੀ। ਇਹ ਵੀ ਕਿਹਾ ਜਾਂਦਾ ਸੀ ਕਹਿੰਦੇ ਜਲੰਧਰ ਚੋਣਾਂ ਦੇ ਵਿੱਚ, ਜਿਮਣੀ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਕੋਈ ਕੈਂਡੀਡੇਟ ਨਹੀਂ ਮਿਲਿਆ, ਧਾਰਾ ਲੈਤਾ ਕਾਂਗਰਸ ਵਾਲੇ ਕਹਿੰਦੇ। ਉਹ ਇਹ ਨਹੀਂ ਹੁੰਦਾ, ਧਾਰਾ ਲੈਤਾ, ਅਸੀਂ ਚੰਗਾ ਬੰਦਾ ਚੁਣ ਲਿਆ ਸੀ, ਉਹ ਜਿੱਤ ਗਿਆ। ਜੋ ਮੇਰੀ ਗੱਲ ਸੁਣੋ, 12 ਤੋਂ ਪਹਿਲਾਂ ਕੌਣ ਸੀ? ਕੋਈ ਕਾਂਗਰਸੀ ਅਕਾਲੀ ਨਾਲ ਜੁੜੇ ਚੰਗੇ ਲੋਕ ਇੱਧਰ ਆ ਗਏ ਆ, MLA ਬਣ ਗਏ ਆ, ਅੱਜ ਸਰਕਾਰ ਬਣ ਗਈ ਹੈ, ਚੰਗੇ ਲੋਕ ਆਉਣਗੇ। ਹੁਣ ਵੀ ਕਹਿੰਦੇ ਤਾਂ ਅਸੀਂ ਹੁਣ ਵੀ ਕਹਿੰਦੇ ਵੀ ਅਸੀਂ ਚੰਗੇ ਲੋਕਾਂ ਨੂੰ ਆਪਦੀ ਪਾਰਟੀ ਜੁਆਇਨ ਕਰਾਵਾਂਗੇ। ਕੋਈ ਵੀ ਹੋਵੇ ਪਾਰਟੀ ਚੰਗੇ, ਕੋਈ ਮੇਨ ਚੰਗਾ ਬੰਦਾ, ਕੋਈ ਵੀ ਹੋਵੇ ਚੰਗਾ ਬੰਦਾ, ਚੰਗੇ ਜਿਹਨੂੰ ਲੋਕ ਚੰਗਾ ਕਹਿੰਦੇ ਹੋਣ। ਜਿਹਨੇ ਪੰਜਾਬ ਲੁੱਟ ਲਿਆ ਉਹਨੂੰ ਕਿਉਂ ਕਰਾ ਲਾਂਗੇ? ਠੀਕ ਹੈ ਨਾ ਜੀ। ਹੁਣ ਜਿਹਦੇ ਪੰਜਾਬ ਲੁੱਟਿਆ ਉਹਨੂੰ ਥੋੜ੍ਹਾ ਲਿਆਵਾਂਗੇ। ਜਿਹੜੇ ਪਾਰਟੀਆਂ ਦੇ ਵਿੱਚ ਚੰਗੇ ਲੋਕ ਵੀ ਬਹੁਤ ਨੇ। ਕਿਵੇਂ ਦੇਖਦੇ ਹੋ ਰਾਜਨੀਤੀ ਜਿਹੜੀ ਅੱਜ ਦੀ ਰਾਜਨੀਤੀ ਆ, ਪਹਿਲਾਂ ਦੀ ਰਾਜਨੀਤੀ ਨਾਲੋਂ ਕਿੰਨਾ ਕੁ ਫਰਕ ਦੇਖਦੇ ਹੋ? ਕਿਉਂਕਿ ਤੁਸੀਂ ਤਾਂ ਸਟੇਜਾਂ ਵੀ ਕਵਰ ਕਰੀਆਂ। ਜਿਵੇਂ ਇੱਕ ਮੇਰੇ ਯਾਦ ਆ ਗਿਆ, ਕਹਿੰਦੇ ਸਟੇਜ ਚਲਾਉਣ ਤੇ ਸਟੇਟ ਚਲਾਉਣ 'ਚ ਫਰਕ ਬੜਾ ਹੁੰਦਾ, ਪਰ ਹੁਣ ਤਾਂ ਸਟੇਜਾਂ ਦੇ ਉੱਪਰ ਤੁਸੀਂ ਗਾਉਂਦੇ ਰਹੇ ਹੋ, ਸਟੇਟ ਤੁਹਾਡੇ ਮਾਣਯੋਗ ਮੁੱਖ ਮੰਤਰੀ ਸਾਹਿਬ ਨੂੰ ਕਹਿੰਦੇ ਸੀ ਇਹਦੀ ਸਰਕਾਰ ਨਹੀਂ ਬਣਨੀ, ਬਣ ਗਈ, ਇਹਦੋਂ ਸਰਕਾਰ ਨਹੀਂ ਚੱਲਣੀ, ਚੱਲ ਗਈ। ਦੇਖੋ ਫਰਕ ਸਟੇਟ ਚਲਾਉਣਾ ਤੇ ਸਟੇਜ ਚਲਾਉਣਾ ਬਹੁਤ ਵੱਡਾ ਫਰਕ ਹੈ, ਪਰ ਦੋਨੇ ਵੀ ਚਲਾ ਲੈਂਦੇ ਨੇ। ਜਿਹਨੂੰ ਪਰਮਾਤਮਾ ਨੇ ਸੋਝੀ ਦਿੱਤੀ ਹੈ ਨਾ, ਚੱਲ ਜਾਂਦਾ। ਉਹ ਆਹ ਸੱਚੇ ਪਾਤਸ਼ਾਹ ਨੇ ਜਿਹਨੂੰ ਬਖਸ਼ਿਆ ਨਾ ਦਿਮਾਗ, ਉਹ ਚੱਲੀ ਜਾਂਦੇ। ਅੱਗੇ ਕਿਹੜਾ ਕਲਾਕਾਰ ਨਹੀਂ ਸੀਗੇ, ਕਿੰਨੇ ਕਲਾਕਾਰ, ਪ੍ਰੋਫੈਸਰ ਗੁਰਮੁਖ ਸਿੰਘ ਮੁਸਾਫਰ ਕਲਾਕਾਰ ਹੋਏ ਨੇ। ਬਹੁਤ ਸਾਡੇ ਵਿਦਵਾਨ ਸ਼ਾਇਰ, ਸਾਡੇ ਕਿੰਨੇ ਲੀਡਰ ਨੇ। ਅਕਾਲੀ ਦਲ ਦੇ ਵਿੱਚ ਕਿੰਨੇ ਢਾਡੀ ਸਾਡੇ ਰਾਗੀ, ਕਿੰਨੇ ਕਲਾਕਾਰ, ਉਹ ਵੀ MLA ਮੰਤਰੀ ਬਣੇ। ਠੀਕ ਹੈ ਨਾ, ਕਲਾ ਐਂ ਤਾਂ ਨਹੀਂ ਵੀ ਕਲਾਕਾਰ ਮੈਂ ਕਲਾਕਾਰ ਹਾਂ, ਉਹ ਕਮੇਡੀਅਨ ਕਲਾਕਾਰ ਸੀ। ਕਿੰਨੇ ਢਾਡੀ, ਕਿੰਨੇ ਰਾਗੀ, ਮੈਂ ਗਿਣਾ ਦਿੰਦਾ, ਕਿੰਨੇ ਅਕਾਲੀ ਦਲ ਦੇ ਵਿੱਚ ਮੰਤਰੀ ਰਹੇ ਨੇ, ਅੱਜ ਵੀ ਆ। ਤੁਹਾਨੂੰ ਲੱਗਦਾ ਵੀ ਪੰਜਾਬ ਬਦਲਿਆ ਜਾਊਗਾ? ਚੱਲੇ ਆ ਜੀ। ਦੇਖੋ ਬਹੁਤ ਲੰਬੇ ਸਮੇਂ ਦਾ ਜਿਹੜਾ ਸੀਗਾ ਇਹ ਹਾਲਾਤ ਵਿਗੜ ਗਏ ਆ, ਅਤੇ ਰਾਹ 'ਤੇ ਚੱਲੇ ਆ ਜੀ। ਪਰਮਾਤਮਾ ਸੱਚੇ ਪਾਤਸ਼ਾਹ ਮਿਹਰ ਦਾ ਸਿਰ 'ਤੇ ਹੱਥ ਰੱਖੇ, ਚੰਗੇ ਨੂੰ ਲੱਗੇ ਆ। ਸਾਡਾ ਇਹ ਤਾਂ ਹੈ ਨਹੀਂ ਗਾ ਵੀ ਫਲਾਣੇ ਤਾਂ ਅਸੀਂ ਭਾਈ ਕਬਜ਼ੇ ਲੈ ਲਏ ਜਾਂ ਰਿਸ਼ਵਤ ਲੈ ਲਈ ਹੈ, ਜਾਂ ਅਸੀਂ ਇੱਥੇ ਚਿੱਟਾ ਵਿਕਾਤਾ, ਜਾਂ ਇੱਥੇ ਸੱਟੇ ਲਵਾਤੇ, ਜਾਂ ਇੱਥੇ ਗਲਤ ਕੰਮ। ਉਹ ਤਾਂ ਸਾਡਾ ਹੈ ਨਹੀਂ ਕਿਸੇ ਦਾ ਵੀ, ਨਾ ਹੋਇਆ ਨਾ ਹੋ ਸਕਦਾ ਆਮ ਆਦਮੀ ਪਾਰਟੀ ਸਰਕਾਰ 'ਚ। ਇਹ ਸੱਚੀ ਭਾਵਨਾ ਅਤੇ ਸੱਚੀ ਨੀਤ ਨਾਲ ਚੱਲ ਰਹੇ ਆ, ਚੱਲੇ ਆ ਲੋਕ ਸਾਡੇ ਨਾਲ, ਪਬਲਿਕ ਨਾਲ ਹੋ ਗਈ ਆ, ਅਸੀਂ ਵਧੀਆ ਕਰਾਂਗੇ ਜੀ। ਵਿਧਾਇਕਾਂ ਦੇ ਉੱਪਰ ਕਾਫੀ ਉਂਗਲਾਂ ਉੱਠ ਰਹੀਆਂ ਨੇ, ਖਬਰਾਂ ਆ ਰਹੀਆਂ ਨੇ, ਵਾਇਰਲ ਹੋ ਰਹੀਆਂ ਨੇ। ਕਿਤੇ ਵਿਧਾਇਕ ਪੱਤਰਕਾਰ ਨੂੰ ਕੁੱਟ ਦਿੰਦੇ ਆ, ਕਦੇ ਕਿਸੇ ਪੁਲਿਸ ਵਾਲੇ ਨੂੰ ਕੁੱਟ ਦਿੰਦੇ ਆ। ਵਿਰੋਧੀ ਤੇ ਰਾਜੀ ਆ। ਜਿਹੜੀ ਤੂੰ ਗੱਲ ਪੱਤਰਕਾਰ ਨੂੰ ਕੁੱਟੇ, ਕਾਹਨੂੰ ਨੇ ਵਿਚਾਰਾ ਅੰਮ੍ਰਿਤ ਇੰਨਾ ਸ਼ਰੀਫ ਸਾਡਾ MLA ਆ, ਬਾਹਰ ਆ ਕੇ ਦੋਸ਼ ਲਾ ਦੇ, ਮਾੜੀ ਗੱਲ ਆ ਜੀ। ਇਹ ਵੀ ਨਹੀਂ ਕਰਨਾ ਚਾਹੀਦਾ। ਕਿਸੇ ਸਾਫ਼ ਸੁਥਰੇ ਬੰਦੇ ਤੇ, ਸ਼ਰੀਫ ਬੰਦੇ ਤੇ ਉਂਗਲ ਠਾਉਣੀ ਮਾੜੀ ਗੱਲ ਆ, ਬਹੁਤ ਮਾੜੀ ਗੱਲ ਕੀਤੀ ਇਹਨਾਂ ਨੇ। ਕੱਲ ਦੀ ਖਬਰ ਵਾਇਰਲ ਹੋ ਰਹੀ ਹੈ, ਕਹਿੰਦੇ ਕਿ ਕੈਲਾਸ਼ ਚੰਦਰ ਨਾਂ ਦਾ ਇੰਸਪੈਕਟਰ ਸੀ, ਜਿਹੜਾ ਸਬ ਇੰਸਪੈਕਟਰ, ਉਸ ਨੂੰ ਕੁੱਟ ਦਿੱਤਾ, ਉਸ ਦੀ ਪੱਗ ਲਾ ਦਿੱਤੀ ਗਈ ਇੱਕ ਵਿਧਾਇਕ ਦੇ ਵੱਲੋਂ। ਉਹ ਗੱਲਾਂ ਕਰਦੇ ਆ ਜਿਨ੍ਹਾਂ ਨੇ ਕਤਲ ਕਰਾਏ ਆ। ਇੱਕ ਧੀ ਦੀ ਇੱਜ਼ਤ ਬਚਾਉਂਦਾ ਇੱਕ ਥਾਣੇਦਾਰ, ਕਿਹਦੇ ਹਿੱਕ ਤੇ ਪੱਬ ਧਰ ਕੇ ਕਹਿੰਦਾ, ਪੈਰ ਧਰ ਕੇ ਮੈਂ ਫਲਾਣੇ ਦਾ ਬੰਦਾ। ਉਹ ਗੱਲਾਂ ਕਰਦਾ ਜਿਹਨੇ ਧੀ ਦੀ ਇੱਜ਼ਤ ਬਚਾਉਂਦਾ ਥਾਣੇਦਾਰ ਦੀ ਕਤਲ ਕਰਦਾ। ਉਹ ਗੱਲਾਂ ਕਰਨਗੇ ਸਾਡੇ ਨਾਲ, ਗੱਲਾਂ ਕਰਨ। ਉਹ ਜਿਹਨੂੰ ਰਾਜ ਕਰਕੇ ਗਏ ਉਹਨਾਂ ਨੇ ਕੀ ਕੀਤਾ? ਉਹ ਆਪਦੀ ਪੀਠ ਥੱਲੇ ਸੁੱਟਾ ਫਿਰਨ। ਉਹ ਤਾਂ ਕਹਿੰਦੇ ਅਸੀਂ ਬਹੁਤ ਕੁਛ ਕਰਤਾ, ਕਹਿੰਦੇ ਹੁਣ ਵਾਲਿਆਂ ਨੂੰ ਦੇਖੋ। ਹਾਂ, ਬਹੁਤ ਕੁਛ ਕਰਤਾ ਜੀ, ਵਾਹ, ਇਹੋ ਜਿਹਾ ਕੁਛ ਕਰ ਗਏ। ਅੱਜ 3 ਸੀਟਾਂ ਤੇ ਆ ਗਏ, ਉਹ ਵੀ ਨਹੀਂ ਮਿਲਣੀਆਂ ਕੰਮ। ਪਬਲਿਕ ਆਏ, ਪਬਲਿਕ ਫੇਰ ਦੱਸ ਦੋ ਅੱਗੇ ਬਾਰੇ ਕਿਹਨੇ ਕੀ ਕੀਤਾ। ਠੀਕ ਹੈ ਨਾ ਜੀ। ਇੱਕ ਆਖਰ ਦੇ ਵਿੱਚ ਤੁਹਾਡੇ ਤੋਂ ਹੋਰ ਪੁੱਛਦੇ ਹਾਂ ਕਿ ਜਿਹੜਾ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਹੋਣੀਆਂ ਨੇ, ਪੰਚਾਇਤੀ ਚੋਣਾਂ ਦੇ ਲਈ ਆਮ ਆਦਮੀ ਪਾਰਟੀ ਦੇ ਵੱਖਰੇ ਸਰਪੰਚ ਹੋਣਗੇ ਜਾਂ ਫਿਰ ਲੋਕਾਂ ਦੇ ਹੋਣਗੇ? ਉਹ ਜਿਵੇਂ ਪਹਿਲਾਂ ਵਾਲੀਆਂ ਸਰਕਾਰਾਂ ਕਰਦੀਆਂ ਰਹੀਆਂ, ਜਾਂ ਪਹਿਲਾਂ ਵਾਲੀਆਂ ਸਰਕਾਰਾਂ ਦੇ ਵਿੱਚ ਇਹ ਅਕਾਲੀਆਂ ਦਾ, ਇਹ ਕਾਂਗਰਸੀਆਂ ਦਾ? ਗੱਲ ਇਹ ਆ ਜੀ, ਸਰਪੰਚ ਆ ਜਿਹੜਾ, ਅਸੀਂ ਵਧੀਆ ਉਹਨੂੰ ਚੋਣ ਲੜਾਵਾਂਗੇ ਜਿਹਨੂੰ
ਪਿੰਡ ਵੀ ਆਖੇ ਵੀ ਵਧੀਆ ਸਰਪੰਚ ਆ ਜੀ, ਤੁਸੀਂ ਵੋਟ ਪਾ ਕੇ ਜਿਤਾਵਾਂਗੇ। ਵੋਟ ਉਹਨੂੰ ਬੋਲਿਓ ਵਧੀਆ ਹੋਊਗਾ। ਅਸੀਂ ਇਹਨਾਂ ਨੂੰ ਧੱਕਾ ਤਾਂ ਕਰਦੇ ਨਹੀਂ ਵੀ ਇਹਨੂੰ ਬਣਾਉਣਾ ਹੀ ਬਣਾਉਣਾ, ਦੇ ਕਾਗਜ਼ ਵੋਟ ਹੀ ਨਹੀਂ ਪਾ ਸਕਦਾ, ਕੋਈ ਕਾਗਜ਼ ਹੀ ਨਹੀਂ ਭਰ ਸਕਦਾ। ਲੋਕ ਡਰਦੇ ਕਾਗਜ਼ ਨਹੀਂ ਭਰਦੇ ਸੀ। ਅਸੀਂ ਉਹਨੂੰ ਬਣਾਵਾਂਗੇ ਜਿਹਨੂੰ ਪਿੰਡ ਚਾਹੂਗਾ। ਕੋਸ਼ਿਸ਼ ਕਰਾਂਗੇ ਸਰਬਸੰਮਤੀ ਕਰਾਵਾਂਗੇ ਪਿੰਡਾਂ 'ਚ। ਇਹ ਵੀ ਇਲਜ਼ਾਮ ਲੱਗਦੇ ਆਮ ਆਦਮੀ ਪਾਰਟੀ ਦੇ ਉੱਪਰ। ਇੱਕ ਸਵਾਲ ਹੋਰ ਕਰ ਲਈਏ ਕਿ ਮੀਡੀਆ ਨੂੰ ਖਰੀਦ ਲਿਆ, ਕਹਿੰਦੇ ਮੀਡੀਆ ਦੇ ਉੱਪਰ ਕਬਜ਼ਾ ਕਰ ਲਿਆ। ਜੇ ਕੋਈ ਬੋਲਣ ਦੀ ਕੋਸ਼ਿਸ਼ ਕਰਦਾ ਤਾਂ ਉਸ ਨੂੰ ਦੱਬਣ ਦੀ ਕੋਸ਼ਿਸ਼ ਕੀਤੀ ਜਾਂਦੀ ਆ। IT ਸੈੱਲ ਬਹੁਤ ਬਣਾਏ ਹੋਏ ਨੇ ਇਹਨਾਂ ਨੇ। ਦੇਖੋ ਐਵੇਂ ਭੁਲੇਖੇ ਆ ਉਹਨਾਂ ਤੋਂ, ਉਹ ਬੇਵੱਸ ਹੋ ਗਏ ਆ। ਇਹਨਾਂ ਦੇ ਆਪਦੇ ਚੈਨਲ ਆ, ਇਹਨਾਂ ਨੇ ਫਿਰ ਚੈਨਲ ਆਪਦੇ ਦਿਨ ਰਾਤ ਚੱਲੀ ਜਾਂਦਾ ਸੀ ਚੈਨਲ, ਹੁਣ ਵੀ ਚੱਲੀ ਜਾਂਦਾ। ਤੇ ਫਿਰ ਜੇ ਚੈਨਲਾਂ ਨੇ ਜਿਤਾਉਣਾ ਹੁੰਦਾ ਅਸੀਂ ਤਾਂ ਹੁਣ ਆਏ ਆ। ਉਦੋਂ ਪਹਿਲਾਂ ਚੈਨਲ ਇਹਨਾਂ ਦੇ ਸਾਰੇ, ਤੇ ਇਹ ਤਿੰਨ ਤੇ ਕਿਉਂ ਆ ਗਏ? ਚੈਨਲ ਹੀ ਜਿਤਾਉਣ ਲੱਗਦੇ, ਇਹ ਤਿੰਨ ਤੇ ਕਿਉਂ ਆ ਗਏ? ਗੁਰਬਾਣੀ ਪ੍ਰਸਾਰ ਨੂੰ ਲੈ ਕੇ ਕਾਫੀ ਰੌਲਾ ਪਿਆ ਵਿਧਾਨ ਸਭਾ 'ਚ। ਉਹ ਵੇਖਿਓ ਜੀ, ਉਹ ਵੀ ਗੁਰਬਾਣੀ ਕਿਹਦੀ ਹੈ? ਗੁਰਬਾਣੀ ਸੁਣਨ ਵਾਸਤੇ ਸਾਰੇ ਧਰਮ, ਹਰ ਇਨਸਾਨ ਆ ਜਿਹੜਾ ਗੁਰਬਾਣੀ ਸੁਣ ਸਕਦਾ। ਤੇ ਫਿਰ ਲੋਕਾਂ ਦੀ ਗੁਰਬਾਣੀ ਹਰ ਥਾਂ ਤੇ ਚੱਲਣੀ ਚਾਹੀਦੀ ਹੈ। ਜੇ ਕੋਈ ਹੋਰ ਚੈਨਲ ਤੇ ਆ ਜੂਗੀ ਕੋਈ ਲੋੜਾ ਹੁੰਦਾ, ਉਹਦੇ ਮਰਜ਼ਾਦਾ ਦੇ ਵਿੱਚ ਰਹਿਣਾ ਚਾਹੀਦਾ। ਮਰਜ਼ਾਦਾ ਦੇ ਨਾਲ ਹੋਰ ਚੈਨਲ ਕੀ ਆ? ਮਾੜਾ ਤਾਂ ਕੋਈ ਨਹੀਂ। ਧਾਮੀ ਸਾਹਿਬ ਕਹਿੰਦੇ ਉਹਨਾਂ ਨੂੰ ਆਪਣਾ ਕੰਮ ਕਰਨ ਦਿਓ, ਸਿੱਖ ਮਸਲਿਆਂ ਦੇ ਵਿੱਚ ਨਾ ਅੜ ਰਹੀ ਕਹਿੰਦੇ ਸਰਕਾਰ। ਧਾਮੀ ਸਾਹਿਬ ਦਾ ਸਿੱਧਾ ਬਿਆਨ ਆਇਆ। ਕੋਈ ਸਿੱਖ ਮਸਲਿਆਂ 'ਚ ਨਹੀਂ ਅੜ ਰਹੇ। ਧਾਮੀ ਸਾਹਿਬ ਸਾਡੇ ਸਤਿਕਾਰਯੋਗ ਨੇ। ਇੱਕ ਜਿਹੜੀ ਸੰਸਥਾ ਉਹ ਸਾਰਿਆਂ ਲਈ ਹੁੰਦੀ ਆ ਜੀ, ਤੇ ਉਹ ਕੀ ਸਿੱਖ ਮਸਲਿਆਂ ਦੇ ਵਿੱਚ ਅਸੀਂ ਸਿੱਖਾਂ ਦੇ ਪੁੱਤ ਨਹੀਂ? ਅਸੀਂ ਸਿੱਖਾਂ ਦੇ ਪੁੱਤ ਨਹੀਂ, ਠੀਕ ਹੈ ਨਾ? ਕਿ ਸਿੱਖ ਅਕਾਲੀ ਦਲ ਬਾਦਲ ਦਾ ਹੀ ਸਿੱਖ ਆ ਸਾਰੇ, ਉਹਨਾਂ ਦੀ ਜੋ ਉਹਨਾਂ ਨੇ ਕਹਿਤਾ ਉਹੀ ਸਿੱਖਾਂ ਦੇ ਬਾਕੀ ਉਤਰੇ ਫਿਰਦੇ, ਠੀਕ ਹੈ ਨਾ? ਉਹ ਤਾਂ ਇਹ ਕਹਿੰਦੇ ਜਿਹੜੇ ਅਕਾਲੀ ਦਲ ਬਾਦਲ ਦੇ ਉਹ ਅਸੀਂ ਸਿੱਖਾਂ ਦੇ ਬਾਕੀ ਉਤਰੇ ਫਿਰਦੇ, ਇਹ ਨਹੀਂ ਹੋਣਾ ਚਾਹੀਦਾ। ਪ੍ਰਵਿੰਦਰ ਸਿੰਘ ਝੋਟਾ ਚਿੱਟਾਬੰਦ ਕਰਾ ਰਿਹਾ ਸੀ। ਪ੍ਰਵਿੰਦਰ ਸਿੰਘ ਝੋਟੇ ਦੇ ਉੱਪਰ ਪਰਚਾ ਦਰਜ ਕਰਤਾ। ਕਹਿੰਦੇ ਕਿ ਉਹਨਾਂ ਦਾ ਮਾਂ ਪਿਓ ਵੀ ਹੁਣ ਪੱਕਾ ਮੋਰਚਾ ਲਾਈ ਬੈਠੇ ਨੇ ਉੱਥੇ। ਕੋਈ ਗੱਲਬਾਤ ਹੋਈ ਆ ਉਹਨਾਂ ਨਾਲ? ਬੈਠੇ ਹੋ ਕਿਤੇ, ਜਾਂ ਮਤਲਬ ਕੋਈ ਫੋਨ ਕਾਲ ਹੀ ਹੋ ਗਈ ਹੋਵੇ? ਚਲੋ ਵੀ ਇੱਕ ਦਰਦ ਲੈ ਕੇ ਚੱਲੇ ਹੋ ਤੁਸੀਂ ਚਿੱਟੇ ਦੇ ਖਿਲਾਫ। ਮੈਂ ਆਪਦੇ ਹਲਕੇ ਚੱਲੀ ਜਾਂਦਾ ਜੀ, ਵਧੀਆ ਮੁੰਡੇ ਨੇ ਇੱਥੇ, ਠੀਕ ਹੈ ਨਾ? ਜੇ ਗੱਲ ਕਰੀਏ ਉਹ ਮਾਨਸਾ ਦੇ ਵਿੱਚ ਵੀ ਸਾਡੀਆਂ ਟੀਮਾਂ ਵੱਢ ਰਹੀਆਂ। ਮੈਂ ਆਪਦੇ ਹਲਕੇ ਦੇ ਵਿੱਚ ਅੱਜ ਸਾਡੇ ਹਲਕੇ ਦੇ ਵਿੱਚ ਇਹ ਦੇਖੋ ਵੀ ਹਰ ਪਾਰਟੀ ਦਾ ਬੰਦਾ ਨਾਲ ਆ। ਅਕਾਲੀ ਦਲ ਦੇ ਪਾਰਟੀ ਦੀ ਵੀ ਕਹਿ ਰਹੇ ਭਾਈ ਸਾਨੂੰ ਸਾਡੇ MLA ਦਾ ਸਹਿਯੋਗ ਮਿਲ ਰਿਹਾ। ਇੱਕ ਦੋ ਪਿੰਡਾਂ 'ਚ ਫੋਨ ਆਏ ਆ ਦੂਜੀਆਂ ਪਾਰਟੀਆਂ ਦੇ, ਉਹ ਕਹਿੰਦੇ ਅਸੀਂ MLA ਸਾਹਿਬ ਕੋਲੇ ਆਉਣਾ, ਅਸੀਂ ਇਕੱਠੇ ਕੋਈ ਚੱਲਣਾ। ਤੁਹਾਨੂੰ ਖੁਸ਼ੀ ਅਸੀਂ ਕਰ ਰਹੇ ਹਾਂ। ਜਿਵੇਂ ਪਹਿਲਾਂ ਸਟੇਜਾਂ ਤੇ ਗਾਉਂਦੇ ਸੀ, ਹੁਣ ਨਹੀਂ ਕਦੇ ਜੀ ਕਰਿਆ ਵੀ ਕੁਛ ਗਾ ਲਈਏ? ਗਾਉਣੇ ਆ। ਕਿੱਥੋਂ ਚੱਲੂ ਰੋਜੀ ਰੋਟੀ? ਬੱਚੇ ਕਿੱਥੋਂ ਪਾਲਾਂਗੇ? ਜਵਾਕ ਖਰਚੇ ਵੱਧ ਗਏ। ਪਹਿਲਾਂ ਬੱਚੇ ਫੀਸਾਂ ਉਹਨਾਂ ਨੇ ਦੇਣੀਆਂ, ਅਸੀਂ ਪਰਿਵਾਰ ਵੱਧ ਗਿਆ। ਹੁਣ ਸ਼ਾਮ ਤੱਕ 500-700 ਬੰਦੇ ਨੂੰ ਚਾਹ ਪਿਆਉਣੇ ਆ। ਅੱਗੇ ਰੋਟੀ 7-8 ਜੀਆਂ ਦੀ ਘਰੇ ਬਣਦੀ ਸੀ, ਹੁਣ 30-40 ਦੀ ਬਣਦੀ ਆ। ਪ੍ਰਸ਼ਾਦਾ ਪਾਣੀ ਗੁਰੂ ਕਾ ਲੰਗਰ ਚੱਲਦਾ। ਉਹ ਫਿਰ ਪ੍ਰੋਗਰਾਮ ਤਾਂ ਲਾਉਣੇ ਹੀ ਆ, ਹੋਰ ਕਿੱਥੋਂ ਲਿਆਵਾਂਗੇ? ਉਹ ਤਾਂ ਲਾਉਣਾ ਮੇਰਾ ਕਿੱਤਾ। ਨਾ ਤਾਂ ਕਿਸੇ ਦੀਆਂ ਬੱਸਾਂ ਰੁਕੀਆਂ, ਮੰਤਰੀ ਬਣ ਗਏ, ਮੁੱਖ ਮੰਤਰੀ ਬਣ ਗਏ, ਉਹਨਾਂ ਦੇ ਬੱਸਾਂ ਚੱਲੀ ਗਈਆਂ, ਕਿਸੇ ਦੀਆਂ ਫੈਕਟਰੀਆਂ ਚੱਲੀ ਗਈਆਂ, ਕਿਸੇ ਦੀ ਜ਼ਮੀਨ ਜਾਇਦਾਦ ਆ, ਕਿਸੇ ਦੇ ਜਹਾਜ਼ ਵੀ ਚੱਲਦੇ ਆ। ਬਲਕਾਰ ਸਿੱਧੂ ਕੋਲ ਤਾਂ ਆਹੀ ਫੈਕਟਰੀ ਦਾ, ਇਹ ਬਾਬੇ ਤੋਂ ਮੰਗਦੇ ਚੱਲਦੀ ਰਹੇ ਤੇ ਆਪਦਾ ਕਿੱਤਾ ਕਰਕੇ ਖਾਵਾਂਗੇ। ਨਾਲ ਟਾਈਮ ਦਿੰਦੇ, ਸਭ ਤੋਂ ਜ਼ਿਆਦਾ ਟਾਈਮ ਦਿੰਦਾ। ਰੋਟੀ ਨਹੀਂ ਖਾਈਦੀ, ਅੱਜ ਵੀ ਨਹੀਂ ਖਾਧੀ। ਕੀ ਟਾਈਮ ਹੋ ਗਿਆ? ਤੇ ਕੱਲ ਵੀ 3:30 ਵਜੇ ਖਾਧੀ ਹੈ। ਇੰਨਾ ਪਿਆਰ ਕਰਦੇ ਪਬਲਿਕ, ਕਿਉਂਕਿ ਪਬਲਿਕ ਨੇ ਸਾਨੂੰ ਸੇਵਾ ਲਾਈ ਆ, ਠੀਕ ਹੈ ਨਾ? ਕੁਛ ਕੰਮ ਸਾਰੇ ਕਰਦੇ। ਜੇ ਹਫ਼ਤੇ ਦੇ ਵਿੱਚ 2 ਦਿਨ 3 ਦਿਨ ਆਪਦਾ ਕੰਮ ਕਰ ਲਾਂਗੇ ਬੱਚਿਆਂ ਲਈ, ਕੰਮ ਮਾੜਾ ਨਹੀਂ। ਸਿੱਧੂ ਸਾਹਿਬ ਪਹਿਲਾਂ ਜਿਹੜੀ ਇੰਟਰਵਿਊ ਹੁੰਦੀ ਸੀ ਪੱਤਰਕਾਰਾਂ ਦੇ ਨਾਲ, ਉਹ ਇੱਕ ਵੱਖਰੇ ਵਿਸ਼ੇ ਤੋਂ ਹੁੰਦੀ ਸੀ। ਹੁਣ ਜਿਹੜੀ ਇੰਟਰਵਿਊ ਹੁੰਦੀ ਆ, ਬਲਕਾਰ ਸਿੰਘ ਸਿੱਧੂ ਨੂੰ ਵੀ ਵੱਖਰੇ ਅੰਦਾਜ਼ ਦੇ ਨਾਲ ਦੇਖਦੇ ਆ ਪੱਤਰਕਾਰ, ਤੇ ਬਲਕਾਰ ਸਿੰਘ ਸਿੱਧੂ ਵੀ ਵੱਖਰੇ ਅੰਦਾਜ਼ ਦੇ ਨਾਲ ਦੇਖਦੇ ਹੋਣੇ ਪੱਤਰਕਾਰਾਂ ਨੂੰ। ਨਹੀਂ, ਮੈਂ ਤਾਂ ਨਹੀਂ, ਮੈਂ ਤਾਂ ਮੇਰੇ ਭਰਾਵੋ ਇੱਕ ਪ੍ਰੈਸ ਆ, ਪੱਤਰਕਾਰ, ਅਖਬਾਰ। ਜਿਵੇਂ ਪੰਜਾਬੀਆਂ ਨੇ ਮੈਨੂੰ ਪਿਆਰ ਦਿੱਤਾ ਰੋਜੀ ਰੋਟੀ ਤੇ, ਮੇਰੀ ਜ਼ਿੰਦਗੀ ਦੇ ਵਿੱਚ ਇਹ ਸਫਲਤਾ ਦੇ ਵਿੱਚ ਜਿਵੇਂ ਥੰਮ ਹੁੰਦੇ ਨਾ ਚਾਰੇ, ਐਂ ਮੈਨੂੰ ਚੱਕ ਕੇ ਰੱਖਿਆ। ਜੇ ਪ੍ਰੈਸ ਮੀਡੀਆ ਮੇਰੇ ਗਾਉਣ ਦੀਆਂ ਗੱਲਾਂ ਨਾ ਕਰਦਾ ਜਾਂ ਪ੍ਰੋਗਰਾਮਾਂ ਦੀ ਨਾ ਕਰਦਾ, ਮੈਂ ਇੰਟਰਵਿਊ ਨਾ ਲਾਉਂਦਾ, ਅੱਜ ਮੈਂ ਕਹਿੰਦਾ ਜੇ ਪੰਜਾਬੀਆਂ ਨੇ ਰੋਜੀ ਰੋਟੀ ਦਿੱਤੀ, ਮੇਰੇ ਪ੍ਰੈਸ ਵਾਲੇ ਭਰਾਵਾਂ ਨੇ, ਚੈਨਲਾਂ ਨੇ ਮੇਰੀ ਮਦਦ ਕੀਤੀ ਆ। ਅੱਜ ਮੈਂ ਖੜ੍ਹਾ। ਜੇ MLA ਵੀ ਬਣਿਆ ਨਾ, ਇਹ ਵੀ ਸਹਿਯੋਗ ਦੇ ਨਾਲ ਬਣਿਆ, ਕਿਉਂਕਿ ਅਸੀਂ ਕਿਤੇ ਲੜਾਈਆਂ ਲੜ ਸਕਦੇ ਆਮ ਘਰਾਂ ਦੇ ਪੁੱਤ। ਸਭ ਤੋਂ ਨੇੜੇ ਦਾ ਗੀਤ ਕਿਹੜਾ ਰਿਹਾ ਹੁਣ ਤੱਕ ਦਾ, MLA ਬਣਨ ਤੋਂ ਬਾਅਦ ਦਾ ਤੇ MLA ਬਣਨ ਤੋਂ ਪਹਿਲਾਂ ਦਾ? ਗੀਤ ਸਾਰੇ ਪਿਆਰੇ ਨੇ, ਲੋਕਾਂ ਨੂੰ ਪਿਆਰ ਦਿੱਤਾ। ਜਿਵੇਂ ਮਾਝੇ ਦੀ ਮੋਮਬੱਤੀ, ਇੰਨਾ ਤੈਨੂੰ ਪਿਆਰ ਕਰਾਂ, ਦੌਲਤਾਂ ਮਿਲ ਗਈਆਂ, ਸ਼ੋਹਰਤਾਂ ਮਿਲ ਗਈਆਂ। ਪਰ ਜਿਹੜਾ ਗੀਤ ਅਸੀਂ ਰਲ ਮਿਲ ਕੇ ਬਣਾਇਆ, ਉਹ ਦੁੱਖਾਂ ਦਰਦਾਂ ਦਾ ਗੀਤ ਆ। ਮਾਏ ਤੇਰਾ ਪੁੱਤ ਲਾਡਲਾ ਇਕੱਲਾ ਬੈਠ ਕੇ ਰਾਤ ਨੂੰ ਰੋਵੇ। ਉਹ ਆਪਣੇ ਘਰਾਂ ਦਾ, ਆਪਣੇ ਪਰਿਵਾਰਾਂ ਦਾ ਗੀਤ ਆ, ਚਾਚੇ ਤਾਏ ਦੇ ਪੁੱਤਾਂ ਦਾ ਗੀਤ ਆ, ਬੇਰੁਜ਼ਗਾਰੀ ਦਾ ਗੀਤ ਆ। ਉਹ ਗੀਤ ਆ ਜਿਹੜਾ ਉਹ ਪਰਿਵਾਰਾਂ ਦਾ ਗੀਤ ਆ ਜਿਹੜਾ ਕਿ ਵਾਕਈ ਸੱਚਾ। ਸਿੱਧੂ ਸਾਹਿਬ ਜਾਂਦੇ ਜਾਂਦੇ ਫਿਰ ਹੁਣ ਅਸੀਂ ਸੁਣ ਕੇ ਜਾਵਾਂਗੇ ਉਹ ਗੀਤ। ਮਾਏ ਤੇਰਾ ਪੁੱਤ ਲਾਡਲਾ
ਮਾਂ ਤੇਰਾ ਪੁੱਤ ਲਾਡਲਾ ਕੱਲਾ ਬੈਠ ਕੇ ਰਾਤ ਨੂੰ ਰੋਵੇ, ਉੱਤੋਂ ਖੁਸ਼ ਦਿਸਦਾ, ਉੱਤੋਂ ਖੁਸ਼ ਦਿਸਦਾ, ਨੀਰ ਨੈਣਾ ਵਾਲੇ ਤੇਰੇ ਤੋਂ ਲੁਕੋਵੇ। ਮਾਂ ਤੇਰਾ ਪੁੱਤ ਲਾਡਲਾ, ਮਾਂ ਤੇਰਾ ਪੁੱਤ ਲਾਡਲਾ ਹੈ, ਮਾਂ ਤੇਰਾ ਪੁੱਤ ਲਾਡਲਾ, ਮਾਏ ਤੇਰਾ ਪੁੱਤ ਲਾਡਲਾ। ਜੀ ਬਹੁਤ ਬਹੁਤ ਸ਼ੁਕਰੀਆ। ਤਾਂ ਸਾਡੇ ਨਾਲ ਇਸ ਵਕਤ ਰਾਮਪੁਰਾ ਫੂਲ ਹਲਕੇ ਤੋਂ ਬਲਕਾਰ ਸਿੰਘ ਸਿੱਧੂ ਜਿਹੜੇ ਕਿ ਮੌਜੂਦ ਸਨ। ਅਸੀਂ ਬਹੁਤ ਥੋੜੇ ਸਮੇਂ ਦੇ ਵਿੱਚ ਕਾਫੀ ਗੱਲਾਂ ਕਰਨ ਦੀ ਕੋਸ਼ਿਸ਼ ਕੀਤੀ ਆ, ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਦੀਪ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਸਟੇਜਾਂ ਤੇ ਵਿਚਰੇ ਹੋ, ਉਹਨਾਂ ਲੋਕਾਂ ਦੇ ਵਿੱਚ ਗਏ ਹੋ, ਗੀਤ ਗਾਏ ਨੇ, ਮਾਹੌਲ ਕਿਵੇਂ ਦਾ ਲੱਗਦਾ ਪੰਜਾਬ ਦਾ? ਅਸੀਂ ਉਹਨਾਂ ਕੰਡਿਆਂ ਦੇ ਪੈਰ ਧਰਿਆ ਜਿਹੜੇ ਪਿਛਲੇ ਸਮੇਂ 'ਚ ਸਾਨੂੰ ਸਾਰੀ ਧਰਤੀ ਦੇ ਖਿਲਾਰ ਕੇ ਜਾਵੜੇ। ਅਸੀਂ ਉਹ ਕੰਡੇ ਚੁਗ ਰਹੇ ਹਾਂ, ਕੰਡੇ ਬਾਹਲੇ ਖਿਲਾਰ ਕੇ। ਉਹ ਸਾਰੇ ਲੋਕ ਕੱਢੇ ਨੇ ਬਾਹਰ, ਤੁਸੀਂ ਉਹਨਾਂ ਲੋਕਾਂ ਦੇ ਵਿੱਚ ਵਿਚਰੇ ਹੋ ਜਿਹੜੇ ਆਮ ਘਰਾਂ ਦੇ ਵਿੱਚੋਂ ਕਹਾਉਂਦੇ ਸੀ। ਪਰ ਅੱਜ ਖਹਿਰਾ ਸਾਹਿਬ ਦੇ ਵੱਲੋਂ ਵੀ ਕਾਫੀ ਸਵਾਲ ਚੁੱਕੇ ਗਏ ਨੇ। ਕਹਿੰਦੇ ਕਿ ਤੁਸੀਂ ਤਾਂ ਆਮ ਘਰਾਂ ਦੇ ਵਿੱਚੋਂ ਸੀ, ਪਰ ਇਹ ਸਿਕਿਉਰਟੀਆਂ, ਇਹ ਗੱਡੀਆਂ, ਇਹ ਸੋਨਾ, ਇਹ ਕਿੱਥੋਂ ਆ ਗਿਆ? ਅਸੀਂ ਕਿਹੜੇ ਹਾਲਾਤਾਂ ਨਾਲ ਲੜਾਈ ਲੜ ਰਹੇ ਹਾਂ? ਸਿਕਿਉਰਟੀ ਤਾਂ ਮਿਲਣੀ ਚਾਹੀਦੀ ਹੈ। ਤੇ ਖਹਿਰਾ ਸਾਹਿਬ ਨੂੰ ਕਹੇ ਵੀ ਤੂੰ ਸਿਕਿਉਰਟੀ ਲਈ ਫਿਰਦਾ, ਤੂੰ ਕਿਉਂ ਲਈ ਫਿਰਦਾ ਬਈ? ਸੋਨਾ ਕਿੰਨੇ ਕੁ ਦਾ ਪਾ ਲੂ ਬੰਦਾ? ਸੋਨੇ ਦਾ ਕੱਪੜੇ ਬਣਾ ਲਿਆ ਆਪਦੇ ਖਾਨਦਾਨ। ਤੁਹਾਡੇ ਕੋਲ ਨਹੀਂ ਸੋਨਾ, ਮੇਰੇ ਕੋਲ, ਮੇਰੀ ਮਾਂ ਦਾ, ਮੇਰੀ ਦਾਦੀ ਦਾ ਸਾਡੇ ਘਰੇ ਪਿਆ। ਆ ਉਂਗਲ ਛਾਪ ਵਾਲੀ ਵੱਡੇ ਬਣ ਗਏ ਸੀ। ਰੰਗਲੇ ਪੰਜਾਬ ਦੀ ਗੱਲ ਕਰੀਏ, ਸਿੱਧੂ ਮੂਸੇਵਾਲੇ ਦਾ ਮੁੱਦਾ ਹਜੇ ਠੰਡਾ ਨਹੀਂ ਹੁੰਦਾ। ਉਸ ਦੇ ਮਾਂ-ਬਾਪ ਤੜਫਦੇ ਫਿਰਦੇ ਨੇ, ਕਹਿੰਦੇ ਕਿ ਸਾਡੇ ਪੁੱਤ ਦਾ ਇਨਸਾਫ ਹਲੇ ਤੱਕ ਨਹੀਂ ਮਿਲਿਆ। ਚਿੱਟੇ ਦੇ ਖਿਲਾਫ ਕਮੇਟੀਆਂ ਬਣੀਆਂ, ਢਿੱਲਵਾਂ ਖੁਰਦ ਦੇ ਵਿੱਚ ਮੁੰਡੇ ਦੀ ਗੋਲੀ ਮਾਰਤੀ। ਜਿਹੜੇ ਸਿਰ ਫਿਰੇ ਲੋਕ ਹੁੰਦੇ ਆ, ਇਹ ਪਤਾ ਨਹੀਂ ਕਿੱਥੋਂ ਨਿਕਲੇ ਹੁਣ। ਠੀਕ ਹੈ ਨਾ? ਹੁਣ ਇਹ ਤਾਂ ਲਿਖਿਆ ਨਹੀਂ ਵੀ ਸਟਿੱਕਰ ਲਾ ਦਈਏ ਕਿਸੇ ਦੀ, ਪਰ ਸਰਕਾਰ। ਪਰ ਦੂਜੇ ਪਾਸੇ ਤੁਹਾਡੀ ਸਰਕਾਰ ਕਰੀਏ ਕਿ ਜਨਾਨੀਆਂ ਵਾਸਤੇ ਵੀ ਸ਼ਰਾਬ ਦੇ ਠੇਕੇ ਖੋਲ੍ਹ ਦੇਣੇ ਆ। ਮੈਂ ਤਾਂ ਪੜ੍ਹਿਆ ਨਹੀਂ ਕਿਤੇ ਖੋਲ੍ਹ ਕੇ, ਕੀ ਨਹੀਂ ਲਿਖਿਆ ਜੀ? ਪੰਜਾਬ ਦੇ ਵਿੱਚ ਜਿਹੜੇ ਹੜ੍ਹ ਆਏ ਆ, ਹੜ੍ਹ ਪੀੜਤਾਂ ਦੇ ਲਈ ਕੀ ਕਰ ਰਹੀ ਆ ਆਮ ਆਦਮੀ ਪਾਰਟੀ? ਕਿਉਂਕਿ ਇਹ ਵੀ ਪਿੱਛੇ ਜੇ ਟਰੋਲ ਹੋਏ ਕਿ ਆਮ ਆਦਮੀ ਪਾਰਟੀ ਨੇ ਸਭ ਤੋਂ ਵੱਧ ਫੋਟੋ ਸ਼ੂਟ ਕਰਿਆ। ਨਹੀਂ ਇੱਦਾਂ ਨਹੀਂ ਹੁੰਦਾ। ਕਿਉਂਕਿ ਤੁਹਾਡੇ ਤੇ ਸਵਾਲ ਉੱਠਦੇ ਨੇ ਪਾਰਟੀ ਦੇ ਉੱਪਰ ਕਿ NSA ਲਾਤਾ ਪੰਜਾਬ ਦੇ ਨੌਜਵਾਨਾਂ ਦੇ ਉੱਪਰ। ਖਹਿਰਾ ਸਾਹਿਬ ਅੱਜ ਵੀ ਬੋਲ ਕੇ ਹਟੇ ਨੇ, ਲਾਈਵ ਹੋਏ ਨੇ। ਖਹਿਰਾ ਸਾਹਿਬ ਤਾਂ ਬਹੁਤ ਕੁਝ ਬੋਲਦੇ। ਖਹਿਰਾ ਸਾਹਿਬ ਤਾਂ ਪਹਿਲਾਂ ਪੰਜਾਬ ਦੀ ਪਾਰਟੀ ਬਣਾ ਲਈ ਉਹਨਾਂ ਨੇ। ਉਹਨੂੰ ਪੁੱਛ ਵੀ ਤੇਰੇ ਨਾਨਕੇ ਸੀ ਬਠਿੰਡੇ ਤੇ ਆ ਕੇ ਚੋਣ ਲੜਿਆ? ਇੰਡੋਜ਼ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਇੱਕ ਵਾਰ ਫਿਰ ਤੋਂ ਸਵਾਗਤ ਕਰਦਾ। ਤਾਂ ਇਸ ਵਕਤ ਅਸੀਂ ਪੰਜਾਬ ਦੇ ਵਿੱਚ ਜੋ ਮਾਹੌਲ ਬਣਿਆ ਉਸ 'ਤੇ ਗੱਲਬਾਤ ਕਰਾਂਗੇ। ਸਾਡੇ ਨਾਲ ਫੂਲ ਹਲਕੇ ਤੋਂ ਵਿਧਾਇਕ ਬਲਕਾਰ ਸਿੱਧੂ ਮੌਜੂਦ ਨੇ, ਤਾਂ ਅਸੀਂ ਗੱਲਬਾਤ ਕਰਦੇ ਹਾਂ ਜੀ। ਬਹੁਤ ਸਵਾਗਤ ਆ। ਸਤਿ ਸ਼੍ਰੀ ਅਕਾਲ ਜੀ। ਜੀ ਸਾਰੇ ਪੰਜਾਬੀ ਦੁਨੀਆ 'ਚ ਪੰਜਾਬ ਵਸਾਈ ਬੈਠੇ ਸਾਰੇ ਪੰਜਾਬੀਆਂ ਨੂੰ, ਹਲਕਾ ਨਿਵਾਸੀਆਂ ਨੂੰ, ਚੈਨਲ ਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਿੱਧੂ ਸਾਹਿਬ, ਕਿਵੇਂ ਲੱਗਦਾ ਮਾਹੌਲ ਪੰਜਾਬ ਦਾ? ਜੇਕਰ ਆਪਾਂ ਪੰਜਾਬ ਦੀ ਗੱਲ ਕਰ ਲਈਏ, ਤੁਸੀਂ ਸਟੇਜਾਂ 'ਤੇ ਵਿਚਰੇ ਹੋ, ਉਹਨਾਂ ਲੋਕਾਂ ਦੇ ਵਿੱਚ ਗਏ ਹੋ, ਗੀਤ ਗਾਏ ਨੇ, ਮਾਹੌਲ ਕਿਵੇਂ ਦਾ ਲੱਗਦਾ ਪੰਜਾਬ ਦਾ? ਮਾਹੌਲ ਜੀ, ਪੰਜਾਬ ਦਾ ਮਾਹੌਲ ਤਾਂ ਵਿਗੜਦਾ ਜਿਹੜੀ ਸਰਕਾਰ ਆਉਂਦੀ ਸੀ ਉਹ ਸੀਰੀਅਸ ਹੋ ਕੇ ਨਹੀਂ ਆਉਂਦੀ ਸੀ, ਮਾਹੌਲ ਵਿਗਾੜਨ ਵਾਸਤੇ ਆਉਂਦੀ ਸੀ। ਕਿੱਥੋਂ ਤੋਂ ਚੱਲਿਆ, ਕਿੱਥੇ ਆ ਕੇ ਰੁਕ ਗਿਆ। ਅੱਜ ਪੰਜਾਬ ਆ ਜਿਹੜਾ, ਅਸੀਂ ਉੱਥੋਂ ਆਮ ਆਦਮੀ ਪਾਰਟੀ ਸਰਕਾਰ ਜਿੱਦੇ ਦੀ ਬਣੀ ਆ, ਅਸੀਂ ਉਹਨਾਂ ਕੰਡਿਆਂ ਦੇ ਪੈਰ ਧਰਿਆ ਜਿਹੜੇ ਪਿਛਲੇ ਸਮੇਂ 'ਚ ਸਾਨੂੰ ਸਾਰੀ ਧਰਤੀ ਦੇ ਖਿਲਾਰ ਕੇ ਜਾਵੜੇ। ਅਸੀਂ ਉਹ ਕੰਡੇ ਚੁਗ ਰਹੇ ਹਾਂ, ਕੰਡੇ ਬਾਹਲੇ ਖਿਲਾਰ ਕੇ। ਸਿੱਧੂ ਸਾਹਿਬ, ਤੁਸੀਂ ਕੰਡਿਆਂ ਦੀ ਗੱਲ ਕੀਤੀ ਹੈ, ਤੁਹਾਡਾ ਤਾਂ ਰਾਜਨੀਤਿਕ ਸੁਆਈ ਹੈ ਨਹੀਂ ਸੀ। ਤੁਸੀਂ ਤਾਂ ਇੱਕ ਸਟੇਜਾਂ ਦੇ ਉੱਪਰ ਗਾਉਂਦੇ ਸੀ। ਫਿਰ ਇੱਧਰ ਨੂੰ ਆਉਣ ਦਾ ਕੀ ਮਨ ਬਣਿਆ ਵੀ ਇੱਕ ਰਾਜਨੀਤੀ ਵੱਲ ਨੂੰ ਵੀ ਝਾਤ ਮਾਰ ਲਈ? ਕਈ ਕਾਰਨ ਹੁੰਦੇ ਆ ਜੀ। ਰਾਜਨੀਤੀ ਦੋ ਤਰ੍ਹਾਂ ਦੀ ਹੁੰਦੀ ਹੈ। ਇੱਕ ਤਾਂ ਖਾਨਦਾਨੀ ਚੱਲਦੀ ਆਈ ਆ ਵੀ ਜੇ ਸਾਡਾ ਦਾਦਾ ਵੀ ਮੰਤਰੀ ਸੀ, ਬਾਪ ਵੀ ਮੰਤਰੀ, ਤੇ ਮੈਂ ਵੀ ਬਣਨਾ, ਤੇ ਮੁੰਡੇ ਨੇ ਵੀ ਬਣਨਾ, ਤੇ ਦਾਦੇ ਦੇ ਪੋਤਿਆਂ ਨੇ ਵੀ ਬਣਨਾ। ਉਹ ਤਾਂ ਇੱਕ ਆਪਣੇ ਆਪ ਨੂੰ ਸਮਝਣ ਲੱਗੇ ਸੀ 60 ਤੋਂ ਬਾਹਰ ਜਾ ਨਹੀਂ ਸਕਦੀ। ਇਹ ਜਿਵੇਂ ਅਸੀਂ ਇਹ ਹੱਕ ਲੈ ਕੇ ਜੰਮੇ ਹੁੰਦੇ ਹਾਂ ਜੀ। ਪਰ ਅਸੀਂ ਲੋਕਾਂ ਨੇ ਸਾਨੂੰ ਪਿਆਰ ਦਿੱਤਾ। ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ, ਉਹ ਵੀ ਕਲਾਕਾਰ ਸੀ। ਉਹ ਵੀ ਅੱਜ ਲੋਕਾਂ ਨੇ ਮੁੱਖ ਮੰਤਰੀ ਬਣਾਤਾ ਜੀ। ਉਹਨਾਂ ਦਾ ਵੀ ਕੋਈ ਪੋਲੀਟੀਕਲ ਜਾਂ ਪਿਛਲਾ ਬੈਕਗਰਾਊਂਡ ਹੈ ਨਹੀਂ ਸੀਗਾ ਨਾ। ਗੱਲ ਇਹ ਆ ਵੀ ਅਸੀਂ ਪੰਜਾਬ ਦੇ ਵਿੱਚ ਜਦੋਂ
ਜਾਂਦੇ ਸੀ ਵਿਚਰਦੇ ਸੀ ਲੋਕਾਂ ਨਾਲ। ਮੈਂ ਨਾ ਇੱਕ ਪੁਰਾਣੀ, ਮੈਂ ਨਾਮ ਨਹੀਂ ਲੈਂਦਾ, ਇੱਕ ਪਾਰਟੀ ਦੇ ਵਿੱਚ ਵਧੀਆ ਇੱਕ ਨੇਤਾ ਸੀ, ਡੈਥ ਹੋ ਗਈ ਉਹਨਾਂ ਦੀ, ਮੰਤਰੀ ਰਹੇ ਨੇ ਉਹ, ਸਿੱਖਿਆ ਮੰਤਰੀ ਵੀ ਰਹੇ ਆ, ਹੋਰ ਮੰਤਰੀ ਵੀ ਰਹੇ ਆ ਜੀ। ਉਹ ਕਿਤੇ ਆਪਦੇ ਸਮਕਾਲੀ ਲੀਡਰ ਨਾਲ ਬੈਠਾ, ਦੋਨਾਂ ਦੀ ਡੈਥ ਹੋ ਗਈ ਵਿਚਾਰਾ ਦੀ। ਉਹ ਚੰਗੇ ਘਰੋਂ ਸੀ, ਉਹਨੂੰ ਜ਼ਮੀਨ ਜੂਨ ਵੀ ਵੇਚਤੀ ਆਪਦੇ ਟਾਈਮ 'ਤੇ ਜਦੋਂ ਚੋਣਾਂ ਲੜੀਆਂ ਜਾਂ ਕਿਵੇਂ। ਦੂਸਰਾ ਜਿਹੜਾ ਲੀਡਰ ਬਣਿਆ ਮੰਤਰੀ, ਉਹ ਵੀ ਰਹਿ ਗਿਆ। ਅਲੱਗ-ਅਲੱਗ ਪਾਰਟੀਆਂ ਦੇ ਸੀ, ਕਿਤੇ ਸਭ ਬੈਠ ਕੇ ਗੱਲਬਾਤ ਕਰਨ ਲੱਗੇ, ਆਏ ਆ ਜੋ ਆ ਤੁਹਾਡੀ ਪਾਰਟੀ। ਉਹ ਕਹਿੰਦਾ ਨੇਤਾ ਜੀ ਗੱਲ ਇਹ ਆ ਵੀ ਜਦੋਂ ਤੁਸੀਂ ਚੋਣ ਲੜੀ ਸੀ ਤੇ ਮੈਂ ਵੀ ਲੜੀ ਸੀ, ਮੈਂ ਆਪਣੀ ਪਾਰਟੀ ਵੱਲੋਂ ਲੜੀ ਸੀ, ਤੁਹਾਡੀ ਬਣ ਗਈ ਸਰਕਾਰ, ਮੈਂ ਵਿੱਚ ਵੱਟ ਕੇ ਚੋਣਾਂ ਜਿੱਤੀਆਂ, ਤੁਸੀਂ ਵੀ ਜਿੱਤ ਲਈਆਂ, ਤੁਹਾਡਾ ਉਸ ਟਾਈਮ ਕੱਚਾ ਕੋਠਾ ਸੀ। ਕਹਿੰਦਾ ਮੈਂ ਗੱਲ ਉਹ ਸੁਣਾ ਰਿਹਾ ਜਿਹੜੀ ਸੁਣੀ ਆ, ਬਿਲਕੁਲ ਮੰਜੇ ਨਾਲ ਬੱਕਰੀ ਬੰਨੀ ਵੀ ਸੀ, ਤੇ 5 ਸਾਲਾਂ 'ਚ ਇਹੋ ਜਿਹਾ ਕੀ ਹੋ ਗਿਆ ਜਿਹੜਾ ਤੁਸੀਂ ਮਹਿਲ ਪਾਲੇ, ਬੜਾ ਇੰਨੀਆਂ ਜ਼ਮੀਨਾਂ ਲੈ ਗਏ, ਤੇ ਉਹਦੇ ਕੋਲ ਜਵਾਬ ਨਹੀਂ ਸੀ ਕੋਈ। ਤੇ ਇਹੀ ਜਵਾਬ ਮੈਂ, ਇਹਦਾ ਸਵਾਲ ਦਾ ਜਵਾਬ ਮੈਂ ਤੁਹਾਨੂੰ ਦੱਸਦਾ ਵੀ ਇਹੋ ਜਿਹਾ ਕੁਝ ਦੇਖਦੇ ਰਹੇ ਅਸੀਂ ਵੀ 5 ਸਾਲ ਜਿਹਨੇ ਆਏ ਲੱਲੇ ਲਾਤੇ, ਮਹਿਲ ਮਨਾਰੇ, ਕੋਠੀਆਂ, ਜ਼ਮੀਨਾਂ, ਪੁੱਛਣ ਵਾਲਾ ਇਹ ਨਹੀਂ ਸੀ ਕੋਈ। ਲੜਾਈ ਇੱਕ ਹੁੰਦੀ ਸੀ ਇਹਨਾਂ ਦੀ ਵੀ ਮੇਰੀ ਲੜਾਈ ਜਿੱਤ ਹਾਰ ਤੇ ਆ, ਜਿੱਤ ਹਾਰ ਪਿੱਛੇ ਅਸੀਂ ਕੁਝ ਵੀ ਕਰ ਸਕਦੇ ਹਾਂ, ਅਸੀਂ ਗੁੰਡਾਗਰਦੀ ਵੀ ਕਰ ਸਕਦੇ ਹਾਂ, ਅਸੀਂ ਬਦਮਾਸ਼ੀ ਵੀ ਕਰ ਸਕਦੇ, ਸਭ ਕੁਝ ਕਰ ਦਿੰਦੇ ਸੀ। ਜਿੱਤ ਹਾਰ ਮੁੜ ਕੇ ਇਕੱਠੀ ਵੀ, ਮੈਂ ਤੇਰੀ ਕਮਾਈ ਨਹੀਂ ਪੁੱਛਣੀ, ਤੂੰ ਮੇਰੀ ਨਹੀਂ ਪੁੱਛਣੀ ਜੀ, ਐਂ ਹੁੰਦਾ ਰਿਹਾ। 5 ਸਾਲ ਉਹਨੇ ਰਾਜ ਕੀਤਾ, ਲੜਾਈ ਲੜੀ ਜਿੱਤ ਹਾਰ ਪਿੱਛੇ, ਵੀ ਸਰਕਾਰ ਬਣਾਉਣ ਪਿੱਛੇ, ਜਿੱਤਣ ਪਿੱਛੇ। ਉਸ ਤੋਂ ਬਾਅਦ ਇਹ ਨਹੀਂ ਪੁੱਛਿਆ ਗਿਆ ਵੀ ਜਿਹੜੀ ਮਹਿਲ ਬਾਰੇ ਤੇਰੀ ਜ਼ਮੀਨਾਂ ਵਿਕੀਆਂ ਜਾਂ ਕੁਛ ਹੋਇਆ ਉਹ ਕਿੱਥੋਂ ਬਣੀਆਂ। ਉੱਥੇ ਆ ਕੇ ਚੁੱਪ ਹੁੰਦੀ। ਇਕੱਲੇ ਮਾਨ ਸਰਕਾਰ ਨੇ, ਮਾਣਯੋਗ ਮੁੱਖ ਮੰਤਰੀ ਸਰਦਾਰ ਮਾਨ ਸਾਹਿਬ ਨੇ ਆ ਕੇ ਉਹ ਕੱਢਿਆ ਜਿਨ੍ਹਾਂ ਨੇ ਕਿਵੇਂ ਲੁੱਟਿਆ, ਕਿਵੇਂ ਕੀਤਾ। ਤੁਸੀਂ ਦੇਖੋ ਕਈ ਜੇਲ੍ਹਾਂ 'ਚ, ਕਈ ਜਾਣ ਵਾਲੇ, ਇੰਨਾ ਕੁ ਫਰਕ ਆ। ਸਿੱਧੂ ਸਾਹਿਬ, ਤੁਸੀਂ ਕਿਹਾ ਕਿ ਮਾਨ ਸਾਹਿਬ ਨੇ ਉਹ ਸਾਰੇ ਲੋਕ ਕੱਢੇ ਨੇ ਬਾਹਰ, ਤੁਸੀਂ ਉਹਨਾਂ ਲੋਕਾਂ ਦੇ ਵਿੱਚ ਵਿਚਰੇ ਹੋ ਜਿਹੜੇ ਆਮ ਘਰਾਂ ਦੇ ਵਿੱਚੋਂ ਕਹਾਉਂਦੇ ਸੀ। ਪਰ ਅੱਜ ਖਹਿਰਾ ਸਾਹਿਬ ਦੇ ਵੱਲੋਂ ਵੀ ਕਾਫੀ ਸਵਾਲ ਚੁੱਕੇ ਗਏ ਨੇ, ਕਹਿੰਦੇ ਕਿ ਤੁਸੀਂ ਤਾਂ ਆਮ ਘਰਾਂ ਦੇ ਵਿੱਚੋਂ ਸੀ, ਪਰ ਇਹ ਸਿਕਿਉਰਟੀਆਂ, ਇਹ ਗੱਡੀਆਂ, ਇਹ ਸੋਨਾ, ਇਹ ਕਿੱਥੋਂ ਆ ਗਿਆ? ਉਹ ਪਤਾ ਕੀ ਹੈ ਜੀ, ਖਹਿਰਾ ਸਾਹਿਬ ਇਕੱਲੇ ਸਿਕਿਉਰਟੀਆਂ, ਗੱਡੀਆਂ, ਸਾਡੀ ਇਮਾਨਦਾਰੀ ਕਹਿੰਦੇ ਤਾਂ ਦੇਖ ਲੈਣਾ, ਸਿਕਿਉਰਟੀਆਂ, ਗੱਡੀ, ਸਿਕਿਉਰਟੀ ਤਾਂ ਇੱਕ CM ਨੂੰ ਪ੍ਰੋਟੋਕੋਲ ਦੇ ਹਿਸਾਬ ਨਾਲ ਮਿਲਣੀ ਆ, ਨਹੀਂ ਮਿਲਣੀ ਚਾਹੀਦੀ। ਹਾਲਾਤ ਕਿੱਦਾਂ ਦੇ ਆ, ਕਿੱਥੇ ਕਿਹਦੇ ਨਾਲ ਲੜਾਈ ਲੜ ਰਹੇ ਸੀ, ਅਸੀਂ ਕਿਹੜੇ ਹਾਲਾਤਾਂ ਨਾਲ ਲੜਾਈ ਲੜ ਰਹੇ ਹਾਂ, ਸਿਕਿਉਰਟੀ ਤਾਂ ਮਿਲਣੀ ਚਾਹੀਦੀ ਹੈ। ਤੇ ਖਹਿਰਾ ਸਾਹਿਬ